ਬਿਲਕੁਲ ਨਹੀਂ ਪੁੱਛਣਗੇ। ਜੀ ਆਪਣੇ ਨਾਲ ਕਾਲਰ ਜੁੜੇ ਨੇ ਜਾਵੇਦ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜਾਵੇਦ ਜੀ। ਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਇੱਕ ਸਵਾਲ ਹੈ, ਮੈਂ ਜਿੱਦਾਂ ਪ੍ਰੋਗਰਾਮ ਸੁਣ ਰਿਹਾ ਸੀ ਤੇ ਤੁਸੀਂ ਕਹਿ ਰਹੇ ਆ ਜਿੱਦਾਂ ਵੀ ਕਮਿਊਨਿਟੀ ਨੂੰ ਫਾਇਦਾ ਹੁੰਦਾ ਜੀ, ਉਦੋਂ ਥੋੜਾ ਜਿਹਾ ਐਕਸਪਲੇਨ ਕਰ ਦੋਗੇ? ਜੀ ਜ਼ਰੂਰ। ਥੈਂਕ ਯੂ ਭਾਈ। ਥੈਂਕ ਯੂ ਜੀ। ਥੈਂਕ ਯੂ ਜੀ। ਸੋ ਜਿਹੜਾ ਕਮਿਊਨਿਟੀ ਨੂੰ ਆਪਾਂ ਜਿਵੇਂ ਕਹਿ ਰਹੇ ਹਾਂ ਫਾਇਦਾ ਹੁੰਦਾ, ਇਹ ਕਮਿਊਨਿਟੀ ਨੂੰ ਤਾਂ ਫਾਇਦਾ ਕਿਉਂਕਿ ਇਹ ਡਾਇਰੈਕਟਲੀ ਆਪਾਂ ਨੂੰ ਹੀ ਫਾਇਦਾ ਹੁੰਦਾ, ਰਾਈਟ। ਇਹ ਜਿੱਥੇ ਆਪਾਂ ਜਿਹੜੇ ਸ਼ਹਿਰਾਂ ਦੇ ਵਿੱਚ ਰਹਿ ਰਹੇ ਹਾਂ, ਜਿਹੜੇ ਟਾਊਨਸ ਦੇ ਵਿੱਚ ਰਹਿ ਰਹੇ ਹਾਂ, ਉਹ ਸਰਕਾਰ ਨੂੰ ਪੂਰੀ ਨੂੰ ਫਾਇਦਾ ਹੁੰਦਾ ਤੇ ਫਿਰ ਇਨਡਾਇਰੈਕਟਲੀ ਆਪਾਂ ਨੂੰ ਵੀ ਫਾਇਦਾ ਹੁੰਦਾ। ਸੋ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ, 600 ਬਿਲੀਅਨ ਡਾਲਰ ਆ ਜਿਹੜਾ ਫੈਡਰਲ ਗਵਰਨਮੈਂਟ ਇਹ ਦੂਜੇ ਲਾਈਕ ਪੂਰੇ ਅਮਰੀਕਾ ਨੂੰ ਵੰਡਦੀ ਆ ਕਿ ਕਿੰਨੀ ਗਿਣਤੀ ਹੋਈ ਸੀ ਜਾਂ ਕਿੰਨੇ ਵਾਸੀ ਆ ਉਸ ਸ਼ਹਿਰ 'ਚ ਰਹਿ ਰਹੇ ਤੇ ਕਿੰਨੀ ਲੋੜ ਆ, ਹੈਨਾ। ਸੋ ਜੇ ਮੈਂ ਫ੍ਰੈਜ਼ਨੋ ਦੇ ਵਿੱਚ ਰਹਿੰਦੀ ਹਾਂ, ਜੇ ਫ੍ਰੈਜ਼ਨੋ ਪੂਰੀ ਗਿਣੀ ਜਾਂਦੀ ਆ ਉਸ ਹਿਸਾਬ ਨਾਲ ਸਾਡੀ ਕਮਿਊਨਿਟੀ ਦੇ ਵਿੱਚ ਉਨੇ ਹੀ ਪੈਸੇ ਆਉਣਗੇ ਤੇ ਉਹ ਪੈਸੇ ਜਾਂਦੇ ਆ ਆਪਾਂ ਨੂੰ ਸੜਕਾਂ ਬਣਾਉਣ ਨੂੰ, ਨਵੇਂ ਜੇ ਹਸਪਤਾਲ ਚਾਹੀਦੇ ਆ ਕਿਉਂਕਿ ਆਪਣੀ ਪੋਪੂਲੇਸ਼ਨ ਇੰਨੀ ਵੱਧ ਚੁੱਕੀ ਆ, ਉਸ ਲਈ ਜੇ ਨਵੇਂ ਸਕੂਲ ਚਾਹੀਦੇ ਆ, ਨਵੇਂ ਸਕੂਲਾਂ ਨੂੰ ਨਵੀਂ ਬਿਲਡਿੰਗਾਂ ਚਾਹੀਦੀਆਂ, ਉਹ ਸਾਰੀਆਂ ਚੀਜ਼ਾਂ ਦੀ ਬਹੁਤ ਹੈਲਪ ਹੁੰਦੀ ਆ ਸੈਂਸਸ ਨਾਲ। ਜੀ ਇਕੱਲਾ ਇਹੀ ਨਹੀਂ ਕਮਲਜੀਤ, ਮੈਂ ਇਹ ਇਸ ਦੇ ਵਿੱਚ ਐਡ ਕਰਨਾ ਚਾਹੁੰਦਾ ਵੀ ਡਾਇਰੈਕਟਲੀ ਵੀ ਫਾਇਦਾ ਹੁੰਦਾ ਆ। ਜਿੱਦਾਂ ਹੁਣ ਇਸ ਵਾਰ ਪਹਿਲੀ ਵਾਰੀ ਹੋ ਰਿਹਾ ਆ ਵੀ ਆਪਾਂ ਨੂੰ ਸਿੱਖ ਲਿਖਣ ਦਾ ਜਿਹੜਾ ਉਹ ਮੌਕਾ ਮਿਲ ਰਿਹਾ ਆ। ਸੋ ਜੇ ਉਹ ਸਿੱਖ ਲਿਖਦੇ ਆ ਜਾਂ ਹੋਰ ਵੀ ਜਿਹੜੀ ਵੀ ਕੋਈ ਕਮਿਊਨਿਟੀ ਵਾਲੇ ਆ, ਜਿੱਦਾਂ ਹਿਸਪੈਨਿਕ ਨੇ ਜਾਂ ਫਰੈਂਚ ਵਾਲੇ ਨੇ ਜਾਂ ਸਪੈਨਿਸ਼ ਨੇ, ਕੋਈ ਵੀ ਹੋਰ ਬੋਲੀ ਬੋਲਣ ਵਾਲੇ ਨੇ, ਜਦੋਂ ਉਹਨਾਂ ਨੂੰ ਪਤਾ ਵੀ ਉੱਥੇ ਸਰਟਨ ਪੁਆਇੰਟ ਆਫ ਪਰਸੈਂਟੇਜ ਤੋਂ ਵੱਧ ਇੱਕ ਪਾਪੂਲੇਸ਼ਨ ਉਸ ਇਲਾਕੇ 'ਚ ਰਹਿੰਦੀ ਆ, ਅਤੇ ਫਿਰ ਸਰਕਾਰ ਨੂੰ ਪਤਾ ਹੈ ਵੀ ਉਸ ਕਮਿਊਨਿਟੀ ਨੂੰ ਉਹਨਾਂ ਦੀ ਬੋਲੀ ਦੇ ਵਿੱਚ, ਉਹਨਾਂ ਦੀ ਭਾਸ਼ਾ ਦੇ ਵਿੱਚ ਸੇਵਾਵਾਂ ਦੇਣੀਆਂ ਪੈਣੀਆਂ ਆ, ਉਸ ਸੇਵਾਵਾਂ ਦੇਣੀਆਂ ਚਾਹੀਦੀਆਂ ਆ। ਸੋ ਡਾਇਰੈਕਟ ਫਾਇਦਾ ਆਪਾਂ ਨੂੰ ਇਹ ਹੁੰਦਾ, ਆਪਾਂ ਨੂੰ ਪਤਾ ਵੀ ਆਪਣੀ ਜਿਹੜੀ ਕਮਿਊਨਿਟੀ ਆ ਉਹ ਡਾਇਰੈਕਟਲੀ ਜਿਹੜੀ ਇਮੀਗਰੈਂਟ ਕਮਿਊਨਿਟੀ ਆ, ਸਾਰੇ ਜਾਣੇ ਪ੍ਰੋਫੀਸ਼ੀਐਂਟ ਨਹੀਂ ਹੈਗੇ ਇੰਗਲਿਸ਼ ਦੇ ਵਿੱਚ। ਸੋ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ, DMV ਦੇ ਵਿੱਚ, ਹੋਰ ਬਹੁਤ ਸਾਰੇ ਸੋਸ਼ਲ ਸਿਕਿਉਰਿਟੀ ਦੇ ਆਫਿਸ ਹੋ ਗਏ, ਕਿੰਨੇ ਥਾਵਾਂ ਦੇ ਉੱਤੇ ਫਿਰ ਤੁਹਾਨੂੰ ਤੁਹਾਡੀ ਬੋਲੀ, ਤੁਹਾਡੀ ਭਾਸ਼ਾ ਦੇ ਵਿੱਚ ਸੇਵਾਵਾਂ ਮਿਲਦੀਆਂ ਨੇ। ਸੋ ਡਾਇਰੈਕਟ ਫਾਇਦਾ ਕਮਿਊਨਿਟੀ ਨੂੰ ਇਸ ਤਰੀਕੇ ਦੇ ਨਾਲ ਹੁੰਦਾ ਆ। ਕਈ ਵਾਰੀ ਜਿੱਦਾਂ ਆਪਣੇ ਆਈਡੈਂਟੀਟੀ ਦੇ ਮਸਲੇ ਹੁੰਦੇ ਆ, ਹੋਰ ਕਈਆਂ ਦੇ ਨਾਲ ਕਿਤੇ ਕੋਈ ਹੇਟ ਕ੍ਰਾਈਮ ਆ, ਬੱਚਿਆਂ ਦੀ ਬੁਲਿੰਗ ਹੋ ਰਹੀ ਆ, ਸੋ ਜਿੱਥੇ ਜ਼ਿਆਦਾ ਕਮਿਊਨਿਟੀ ਆਪਣੀ ਹੋਊਗੀ ਉਹ ਆਪਾਂ ਦਿਖਾ ਸਕਾਂਗੇ। ਸੋ ਉਹ ਸਮੱਸਿਆਵਾਂ ਨੂੰ ਨਜਿੱਠਣ ਦੇ ਵਿੱਚ ਵੀ ਇਸ ਦਾ ਡਾਇਰੈਕਟਲੀ ਮੇਰੇ ਹਿਸਾਬ ਦੇ ਨਾਲ ਤਾਂ ਫਾਇਦਾ ਬਹੁਤ ਜ਼ਿਆਦਾ ਹੁੰਦਾ ਆ। ਜੀ ਕਮਲ। ਬਹੁਤ ਵਧੀਆ ਪੁਆਇੰਟ ਤੁਸੀਂ ਲਿਆ ਵਾ। ਯੈਸ, ਇਹ ਪੂਰਾ ਸਿੱਧਾ ਡਾਇਰੈਕਟ ਫਾਇਦਾ ਹੁੰਦਾ ਆਪਾਂ ਨੂੰ, ਰਾਈਟ। ਅਸੀਂ ਹੁਣ ਦੇਖ ਰਹੇ ਹਾਂ ਕਿ ਜਿਹੜੀ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ, ਜਿੱਥੇ ਆਪਾਂ ਨੂੰ ਪਤਾ ਆਪਣੇ ਪੰਜਾਬੀ ਸਟੂਡੈਂਟਸ ਬਹੁਤ ਆ, ਰਾਈਟ। ਮੈਂ ਵੀ ਇੱਥੇ ਯੂਨੀਫਾਈਡ ਦੇ ਵਿੱਚ ਪੜ੍ਹ ਰਹੀ ਸੀ, ਜਿੱਥੇ ਸਾਰੇ ਤੋਂ ਜ਼ਿਆਦਾ ਪੰਜਾਬੀ ਪੋਪੂਲੇਸ਼ਨ ਆ, ਲੇਕਿਨ ਜਿਹੜੀਆਂ ਸਰਵਿਸ ਸੀ ਮੇਰੇ ਪੈਰੈਂਟਸ ਲਈ ਉਹ ਜ਼ਿਆਦਾ ਨਹੀਂ ਸੀਗੀਆਂ, ਰਾਈਟ। ਮੇਰੇ ਫਰੈਂਡਸ ਦੇ ਪੈਰੈਂਟਸ ਲਈ ਟ੍ਰਾਂਸਲੇਸ਼ਨ ਸਰਵਿਸਿਜ਼ ਹੈ ਨਹੀਂ ਸੀਗੀਆਂ, ਲੇਕਿਨ ਇਹ ਹੁਣ ਦੇਖ ਰਹੇ ਆ ਕਿ ਆਪਣੀ ਸੰਗਤ ਕਿੰਨੀ ਵੱਧ ਰਹੀ ਹੈ ਤੇ ਉਸ ਹਿਸਾਬ ਨਾਲ ਇਹ ਜ਼ਿਆਦਾ ਆਪਾਂ ਨੂੰ ਸਹੂਲਤਾਂ ਦੇ ਰਹੇ ਹਾਂ, ਲੇਕਿਨ ਸੈਂਸਸ ਵੀ ਇਹਦੇ ਵਿੱਚ ਬਹੁਤ ਮਦਦ ਕਰਦਾ। ਹਾਂਜੀ, ਗ੍ਰੇਟ ਪੁਆਇੰਟ, ਥੈਂਕ ਯੂ ਜੀ। ਜੀ ਥੈਂਕ ਯੂ ਕਮਲ। ਸੋ ਆਪਣੇ ਨਾਲ ਅਗਲੇ ਕਾਲਰ ਵੀ ਜੁੜੇ ਨੇ ਸੰਦੀਪ ਜੀ। ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਜੀ, ਸਵਾਗਤ ਹੈ। ਹਾਂਜੀ, ਸੰਚਾਲਕਾਂ ਤੇ ਸਰੋਤਿਆਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੰਦੀਪ ਜੀ। ਹਾਂਜੀ, ਥੋੜਾ ਜਿਹਾ ਐਡ ਕਰ ਦੇਣਾ ਚਾਹੁੰਦਾ ਜੀ ਕਿ ਜਿਹੜਾ ਤੁਸੀਂ ਦੱਸਿਆ ਕਿ ਜਿੱਦਾਂ ਕੰਪਿਊਟਰ ਦੇ ਜੀ, ਸਮਾਰਟਫੋਨ ਤੇ ਮੈਂ ਹੁਣੀ ਪੁੱਲ ਕੀਤਾ, ਆਪਣਾ ਵੈਬਸਾਈਟ ਕੀਤੀ ਸੀ, ਬਹੁਤ ਕਲੀਅਰ ਆਉਂਦੀ ਆ ਤੇ ਬਹੁਤ ਸੌਖੀ ਆ ਸਮਾਰਟਫੋਨ ਤੇ ਵੀ, ਤੇ ਉਹ ਕਿਸੇ ਵੀ ਸਮਾਰਟਫੋਨ ਤੇ ਕੰਪੈਰੇਬਲ ਆ। ਜਦੋਂ ਆਪਾਂ ਕਿਤੇ ਟਰੱਕਾਂ 'ਚ ਬੈਠੇ ਆ, ਕਿਤੇ ਵੀ ਬੈਠੇ ਆ, ਕਿਸੇ ਚੀਜ਼ ਦੀ ਵੇਟ ਕਰ ਰਹੇ ਆ, ਉੱਥੇ 10 ਮਿੰਟ ਲੱਗਦੇ ਆ, ਤੇ ਤੁਸੀਂ ਤੁਹਾਡੇ ਪਰਿਵਾਰ ਦੀ ਇਨਫੋਰਮੇਸ਼ਨ ਜ਼ਿਆਦਾਤਰ ਤੁਹਾਡੇ ਕੋਲ ਹੁੰਦੀ ਆ, ਬਿਲਕੁਲ, ਤੇ ਉਹ ਜਿੰਨੀ ਕਿ ਇਹਦੇ ਵਿੱਚ ਚਾਹੀਦੀ ਆ ਉਨੀ ਤੁਹਾਡੇ ਕੋਲ ਹੁੰਦੀ ਆ। ਤੇ ਮਤਲਬ ਕਿ ਜਨਮ ਦਿਨ ਤੇ ਸਿਰਫ 2-3 ਚੀਜ਼ਾਂ ਚਾਹੀਦੀਆਂ ਜੀ। ਕਈ ਵਾਰੀ ਨਿਆਣਿਆਂ ਦਾ ਹੀ ਭੁੱਲਿਆ ਹੁੰਦਾ ਜਨਮ ਦਿਨ, ਕੋਈ ਨਹੀਂ ਪਤਾ ਕਰ ਲਿਓ ਮੰਮੀਆਂ ਨੂੰ ਕਾਲ ਕਰਕੇ। ਨਹੀਂ, ਉਹ ਅੰਦਾਜ਼ਾ ਹੀ ਲਾ ਲਿਓ, ਇਹ 'ਚ ਕੋਈ ਪੱਕਾ ਵੀ ਨਹੀਂ ਬਣਦੀ ਲੋੜ, ਅੰਦਾਜ਼ਾ ਹੀ ਲਾ ਲਿਓ। ਤੇ ਹਾਂਜੀ, ਅੰਦਾਜ਼ਾ ਹੀ ਲਾ ਲਿਓ। ਤੇ ਪਰ ਇਹ ਆ ਕਿ ਤੁਸੀਂ ਭਰ ਜ਼ਰੂਰ ਦਿਓ। ਇਹ ਨਾ ਸੋਚੋ ਕਿ ਤੁਸੀਂ ਜੇ ਗਲਤ ਭਰਤਾ ਤਾਂ ਪਤਾ ਨਹੀਂ ਕੀ ਹੋ ਜਾਊਗਾ। ਗਲਤ ਭਰਨ ਦੀ ਕੋਈ ਗੱਲ ਨਹੀਂ, ਤੁਸੀਂ ਭਰ ਜ਼ਰੂਰ ਦਿਓ। ਮਿਸ ਨਹੀਂ ਹੋਣਾ ਚਾਹੀਦਾ, ਭਰਨਾ ਜ਼ਰੂਰ ਆ। ਜੀ ਹਾਂਜੀ, ਭਰਨਾ ਜ਼ਰੂਰ। ਕਦੀ ਮਿਸਟੇਕ ਹੋ ਗਈ ਕੋਈ ਗੱਲ ਨਹੀਂ, ਫਿਰ 10 ਸਾਲਾਂ ਨੂੰ ਠੀਕ ਕਰ ਲਿਓ, ਪਰ ਇਹ ਗੱਲ ਆ ਕਿ ਭਰ ਜ਼ਰੂਰ ਦਿਓ। ਤੇ ਭਰ ਜ਼ਰੂਰ ਦਿਓ। ਤੇ ਬਾਕੀ ਇਹ ਗੱਲ ਆ ਜੀ ਕਿ ਇਕੱਲਾ ਇਹ ਸੈਂਸ ਦੀ ਮੈਂ ਕਹਿ ਰਿਹਾ, ਮੈਂ ਤਾਂ ਕਹਿੰਦਾ ਹੁੰਦਾ ਕਿ ਕਿਤੇ ਵੀ
ਜੀ। ਤੁਸੀਂ ਡਾਕਟਰਸ ਆਫਿਸ ਚਾਹੁੰਦੇ ਹੋ, ਕਿਤੇ ਵੀ ਕੋਈ ਵੀ ਜਿਹੜਾ ਹੈਗਾ ਗਵਰਨਮੈਂਟ ਫਾਰਮ ਆ, ਕੋਈ ਵੀ ਪਬਲਿਕ ਫਾਰਮ ਆ, ਜਿੱਥੇ ਤੁਸੀਂ ਭਰਦੇ ਹੋ, ਜਿੱਥੇ ਤੁਹਾਨੂੰ ਲੈਂਗੁਏਜ ਦਾ ਜਾਂ ਤੁਹਾਡੇ ਕਲਚਰ ਦਾ ਕਹਿੰਦੇ ਆ, ਉੱਥੇ ਤੁਸੀਂ ਅਦਰ ਭਰਿਆ ਕਰੋ। ਤੇ ਉਹਦੇ ਵਿੱਚ ਆਪਣਾ ਪੰਜਾਬੀ, ਸਿੱਖ ਜੋ ਵੀ ਤੁਸੀਂ ਲਿਖਣਾ, ਉਹਨਾਂ ਵਿੱਚ ਜਿਹੜੀ ਇੱਕ ਆਪਸ਼ਨ ਜਿਹੜੀ ਹੈਗੀ ਉਹ ਤੁਸੀਂ ਜ਼ਰੂਰ ਲਿਖੋ। ਇਹਦੇ ਨਾਲ ਕਈ ਵਾਰ ਕਈ ਲੈਂਗੁਏਜ ਹੁੰਦੀ ਹੈ, ਤੁਹਾਨੂੰ ਪੁੱਛਦੇ ਤੁਹਾਨੂੰ ਟਰਾਂਸਲੇਟ ਕਿਹੜਾ ਚਾਹੀਦਾ, ਆਪਾਂ ਉਦਾਂ ਹੀ ਕਹਿ ਦਿੰਦੇ ਹਾਂ ਹਿੰਦੀ, ਉਹਨਾਂ ਨੂੰ ਪੰਜਾਬੀ ਕਹੋ। ਉਹਨਾਂ ਕੋਲ ਮੈਂ ਪੰਜਾਬੀ ਬੋਲਦਾ ਤਾਂ ਉਹਨਾਂ ਕੋਲ ਪੰਜਾਬੀ ਟਰਾਂਸਲੇਟਰ ਹੁੰਦੇ ਆ, ਉਹ ਜੇ ਆਨਲਾਈਨ ਮੰਗਵਾਉਣ, ਜਿੱਦਾਂ ਮਰਜ਼ੀ ਮੰਗਵਾਉਣ, ਉਹ ਅੱਜ ਕੱਲ੍ਹ ਆਈਪੈਡ ਤੇ ਹੁੰਦੇ ਆ, ਉਹ ਮੰਗਵਾ ਲੈਂਦੇ ਆ। ਪਰ ਜਿੱਦਾਂ ਵੀ ਉਹ ਪੰਜਾਬੀ ਟਰਾਂਸਲੇਟਰ ਦੀ ਰਿਕੁਐਸਟ ਕਰੋ, ਇਹਦੇ ਨਾਲ ਵੀ ਤੁਹਾਨੂੰ ਬਹੁਤ ਫਰਕ ਪੈਂਦਾ, ਕਿਉਂਕਿ ਉਹਨਾਂ ਦੇ ਸਰਵੇ ਹੁੰਦੇ ਆ ਕਿ ਆਹ ਲੈਂਗੁਏਜ ਦੀ ਇੰਨੀ ਰਿਕੁਐਸਟ ਆਈ ਆ, ਤੇ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ। ਬਸ ਇੰਨੀਆਂ ਬੇਨਤੀਆਂ ਸੀ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਬਿਲਕੁਲ। ਸੋ ਇਹ ਆ ਵੀ ਮਿਸ ਨਹੀਂ ਜਿਹੜਾ ਆਪਾਂ ਕਰਨਾ। ਸੋ ਕਈ ਵਾਰੀ ਨਾ ਆਪਾਂ ਸੰਗਦੇ ਕਹਿ ਦਿੰਦੇ ਆ ਵੀ ਨਹੀਂ ਕੋਈ ਨਹੀਂ, ਸਾਨੂੰ ਇੰਗਲਿਸ਼ ਵਾਲਾ ਹੀ ਦੇ ਦਿਓ। ਆਪਾਂ ਅਨਫੋਰਚੂਨੇਟ ਆਪਾਂ ਦੇਖਿਆ, ਖਬਰ ਕੀਤੀ ਸੀਗੀ ਕਮਲਜੀਤ, ਆਪਣੇ ਇੱਥੇ ਹੀ ਫਰੈਜ਼ਨੋ ਇਲਾਕੇ ਦੀ ਹੋਈ ਸੀਗੀ। ਆਪਣੇ ਇੱਕ ਬਜ਼ੁਰਗ ਕਰੋਨਾ ਵਾਇਰਸ ਦੇ ਕਰਕੇ ਜਿਹੜੇ ਉਹ ਪੀੜਤ ਸੀਗੇ, ਉੱਥੇ ਉਹਨਾਂ ਨੇ ਉਹਨਾਂ ਨੂੰ ਬਜ਼ੁਰਗ ਨੂੰ ਕਿਹਾ ਵੀ ਤੁਸੀਂ ਕੁਆਰੰਟੀਨ ਕਰ ਲਿਓ, ਪਰ ਆਈ ਡੋਂਟ ਨੋ, ਉਹ ਕਹਿ ਨਹੀਂ ਸਕੇ, ਉਹਨਾਂ ਨੂੰ ਦੱਸ ਨਹੀਂ ਸਕੇ ਵੀ ਮੈਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਇਆ ਜਾਂ ਕਿੱਦਾਂ ਆ। ਪਰ ਬਾਅਦ ਦੇ ਵਿੱਚ ਉੱਦਾਂ ਹੀ ਘਰ ਦੇ ਵਿੱਚ ਚਲੇ ਗਏ, ਪਰਿਵਾਰ ਦੇ ਵਿੱਚ ਵਿਚਰਦੇ ਰਹੇ, ਅਤੇ ਅਫਸੋਸ ਉਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ। ਪ੍ਰੋਬਲਮ ਜਿਹੜੀ ਉਸ ਤਰੀਕੇ ਦੇ ਨਾਲ ਪੈ ਗਈ। ਸੋ ਇੱਦਾਂ ਦੀਆਂ ਪ੍ਰੋਬਲਮਸ ਆਪਾਂ ਅਜਿਹੇ ਸਿੰਪਲ, ਇਹਦੇ ਵਿੱਚ ਕੋਈ ਡਾਲਰ ਨਹੀਂ ਲੱਗਣਾ ਤੁਹਾਡਾ, ਮਹਿਜ 10 ਮਿੰਟ 5 ਮਿੰਟ ਜਿਹੜੇ ਉਹ ਤੁਹਾਡੇ ਲੱਗਣੇ ਨੇ, ਅਤੇ ਇਸ ਨੂੰ ਜਿਹੜਾ ਇਨਫੋਰਮੇਸ਼ਨ ਨੂੰ ਭਰੋ, ਅਤੇ ਇਹਦੇ ਨਾਲ ਬਹੁਤ ਜ਼ਿਆਦਾ ਸਹੂਲਤ ਆ। ਕਈ ਵਾਰੀ ਨਾ ਆਪਾਂ ਕਮਲ ਬਹੁਤ ਸੈਲਫਿਸ਼ ਹੋ ਜਾਂਦੇ, ਆਪਾਂ ਸੋਚਦੇ ਵੀ ਮੈਨੂੰ ਤਾਂ ਇੰਗਲਿਸ਼ ਆਉਂਦੀ ਆ, ਵੀ ਕਿਸੇ ਨੂੰ ਥੋੜ੍ਹੀ ਜ਼ਰੂਰਤ ਹੋ ਸਕਦੀ ਆ ਪੰਜਾਬੀ ਦੀ, ਵੀ ਉਹਨਾਂ ਨੇ ਕੀ ਕਰਨੀ ਆ ਪੰਜਾਬੀ ਨੂੰ। ਬਟ ਤੁਸੀਂ ਦੇਖੋ ਵੀ ਬਹੁਤ ਸਾਰੀ ਜਿਹੜੀ ਕਮਿਊਨਿਟੀ ਆਪਣੀ ਆ, ਉਹ ਅਜੇ ਚੰਗੀ ਤਰ੍ਹਾਂ ਉਹਨਾਂ ਨੂੰ ਇੰਗਲਿਸ਼ ਜਿਹੜੀ ਉਹ ਨਹੀਂ ਆਉਂਦੀ। ਈਵਨ ਜਿਹੜੇ ਆ ਕੇ ਇੰਗਲਿਸ਼ ਬੋਲਦੇ ਵੀ ਆ, ਕਈ ਵਾਰੀ ਆਪਾਂ ਨੂੰ ਉਹਨਾਂ ਦਾ ਐਕਸੈਂਟ ਨਹੀਂ ਸਮਝ ਆਉਂਦਾ, ਕਈ ਵਾਰੀ ਕੋਈ ਗੱਲ ਜਿਹੜੀ ਆ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ। ਸੋ ਬੈਟਰ ਇਹੀ ਆ ਵੀ ਆਪਾਂ ਨੂੰ ਆਪਣੀ ਬੋਲੀ ਦੇ ਵਿੱਚ ਜੋ ਸੇਵਾਵਾਂ ਦੇ ਸਕਦੇ ਨੇ, ਦਿੰਦੇ ਨੇ, ਤਾਂ ਵਾਈ ਨਾਟ, ਵੀ ਆਪਾਂ ਕਿਉਂ ਨਾ ਉਹ ਸੇਵਾਵਾਂ ਜਿਹੜੀਆਂ ਲਈਏ। ਜੀ ਕਮਲ। ਹਾਂਜੀ, ਨਹੀਂ ਦੈਟਸ ਵੈਰੀ ਵੈਰੀ ਇੰਪੋਰਟੈਂਟ, ਸਪੈਸ਼ਲੀ ਕਿਉਂਕਿ ਜਿਹੜੇ ਆਪਣੇ ਬਜ਼ੁਰਗ ਹੈਗੇ ਆ, ਉਹਨਾਂ ਨੂੰ ਵੀ ਆਪਦਾ ਇੰਡੀਪੈਂਡੈਂਸ ਮਿਲਦਾ ਹੈ ਨਾ, ਜਦੋਂ ਉਹ ਆਪ ਡਾਕਟਰ ਦੇ ਆਫਿਸ ਖੁਦ ਜਾ ਸਕਦੇ ਆ ਤੇ ਕਿਸੇ ਨਾਲ ਗੱਲ ਕਰ ਸਕਦੇ ਆ ਆਪਣੀ ਭਾਸ਼ਾ ਦੇ ਵਿੱਚ, ਇੰਸਟੈਡ ਆਫ ਕਿ ਉਹਨਾਂ ਨੂੰ ਕਈ ਵਾਰੀ ਆਪਦੇ ਪੋਤੇ ਨੂੰ ਲੈ ਕੇ ਜਾਣਾ ਪੈਂਦਾ ਸਕੂਲ ਤੋਂ ਛੱਡ ਕੇ, ਹੈ ਨਾ। ਇਹ ਉਹਨਾਂ ਨੂੰ ਵੀ ਇੱਕ ਇੰਡੀਪੈਂਡੈਂਸ ਦਿੰਦਾ ਜਦੋਂ ਆਪਾਂ ਉਹਨਾਂ ਦੀ ਉਹ ਆਪਣੀ ਭਾਸ਼ਾ ਦੇ ਵਿੱਚ ਬੋਲ ਸਕਦੇ ਆ। ਮੈਂ ਇੱਕ ਗੱਲ ਕਹਿਣਾ ਚਾਹੂੰਗੀ, ਆਈ ਨੋ ਕਿ ਕਿਆ ਵਾ ਜੇ ਥੋੜੀ ਬਹੁਤੀ ਗਲਤੀ ਹੋ ਜਾਂਦੀ ਉਹ ਤਾਂ ਕੋਈ ਨਹੀਂ, ਲੇਕਿਨ ਆਈ ਨੋ ਕਾਫੀ ਸਾਨੂੰ ਕਾਲਾਂ ਆਈਆਂ ਵਾ ਕਾਫੀ ਸੰਗਤ ਤੋਂ ਕਿ ਕਹਿੰਦੇ ਆ ਕਿ ਅਸੀਂ ਅਦਰ ਰੇਸ ਤੇ ਸਿੱਖ ਭਰਨਾ ਮੰਗਦੇ ਆ, ਲੇਕਿਨ ਅਸੀਂ ਗਲਤੀ ਨਾਲ ਕੁਛ ਹੋਰ ਭਰਦਾ, ਅਸੀਂ ਇਹ ਕਿਵੇਂ ਠੀਕ ਕਰ ਸਕਦੇ ਹਾਂ, ਹੈ ਨਾ। ਸੋ ਇਹ ਇੱਕ ਤਰੀਕਾ ਹੈਗਾ ਜੇ ਤੁਸੀਂ ਠੀਕ ਕਰਨਾ ਚਾਹੁੰਦੇ ਹੋ, ਇਹ ਤੁਸੀਂ 2020 census.gov ਤੇ ਵਾਪਸ ਜਾ ਕੇ ਇੱਕ ਵਾਰੀ ਫਾਰਮ ਫੇਰ ਭਰ ਸਕਦੇ ਹੋ। ਉਹਨਾਂ ਨੂੰ ਆਪ ਹੀ ਪਤਾ ਲੱਗ ਜਾਂਦਾ ਕਿ ਸਾਰਿਆਂ ਤੋਂ ਰੀਸੈਂਟ ਫਾਰਮ ਕਿਹੜਾ ਸੀ, ਤੇ ਉਹ ਖੁਦ ਆਪ ਯੂਜ਼ ਕਰਨਗੇ। ਸੋ ਜੇ ਤੁਸੀਂ 2 ਵਾਰ ਵੀ ਭਰਦੇ ਹੋ, ਉਹਨਾਂ ਨੂੰ ਪਤਾ ਕਿ ਇੱਕ ਪਤੇ ਤੇ ਉਹਨਾਂ ਨੇ ਇੱਕ ਹੀ, ਲੇਕਿਨ ਤੁਹਾਡੀ ਐਪਲੀਕੇਸ਼ਨ ਹੈ। ਸੋ ਜਿਹੜਾ ਲਾਸਟ ਦੇ ਵਿੱਚ ਲੇਟੈਸਟ ਜਿਹੜਾ ਉਹਨਾਂ ਨੇ ਭਰਿਆ ਹੋਣਾ ਆ, ਉਸੇ ਨੂੰ ਉਹਨਾਂ ਨੇ ਜਿਹੜਾ ਅਖੀਰ 'ਚ ਕਾਊਂਟ ਕਰਨਾ ਹੈ। ਸੋ ਜੇ ਬਾਈ ਚਾਂਸ ਕਿਸੇ ਨੇ ਏਸ਼ੀਅਨ ਇੰਡੀਅਨ ਵੀ ਭਰਤਾ ਆ, ਜਾਂ ਇਕੱਲੇ ਅਦਰ ਦੇ ਵਿੱਚ ਜਾ ਕੇ ਸਿੱਖ ਭਰਤਾ ਆ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਇੱਕ ਵਾਰੀ ਜ਼ਰੂਰ ਭਰ ਦੇਣ। 5-10 ਮਿੰਟ ਤੁਹਾਡੇ ਲੱਗਣੇ ਆ, ਪਰ ਆਪਣੀ ਕਮਿਊਨਿਟੀ ਦੀ ਗਿਣਤੀ ਇਸ ਦੇ ਵਿੱਚ ਵਧੂਗੀ, ਆਪਣੀ ਕਮਿਊਨਿਟੀ ਦਾ ਇਸ ਦੇ ਵਿੱਚ ਜਿਹੜਾ ਉਹ ਫਾਇਦਾ ਹੋਊਗਾ। ਇਹ ਜਿਹੜਾ ਕੁਐਸਚਨ ਵੀ ਹੈਗਾ, ਉਸ ਦੇ ਬਾਰੇ ਵੀ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਉਸ ਤੋਂ ਪਹਿਲਾਂ ਜਿਹੜੇ ਆਪਾਂ ਕਾਲ ਜਿਹੜੀ ਉਹ ਲੈ ਲਈਏ। ਕੁਲਦੀਪ ਕੌਰ ਜੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਪੁੱਛਣਾ ਸੀ ਨਾ ਕਿ ਜਿੱਦਾਂ ਮੇਰੇ ਹਸਬੈਂਡ ਜੁਲਾਈ 'ਚ ਇੱਥੇ ਆਏ ਸੀਗੇ, ਪਹਿਲੀ ਵਾਰ ਆਏ ਆ ਉਹ, ਜੁਲਾਈ 'ਚ ਆਏ ਆ, ਤੇ ਜਿੱਦਾਂ ਇਹ ਸੰਸਦ ਹੈਗਾ ਅਪ੍ਰੈਲ ਤੋਂ, ਉਹਨਾਂ ਨੇ 1 ਅਪ੍ਰੈਲ ਤੋਂ ਲਿਖਿਆ ਹੈਗਾ ਵੀ 1 ਅਪ੍ਰੈਲ ਤੋਂ ਜਿਹੜਾ ਇੱਥੇ ਰਹਿੰਦਾ ਸੀਗਾ, ਤੇ ਮੈਂ ਉਹ ਕਰਕੇ ਦਿੰਦੀ ਸੀਗੀ, ਤੇ ਪਰ ਜਦੋਂ ਮੈਂ ਉੱਥੇ ਲਿਖ ਦਿੰਦੀ ਹਾਂ ਨੋ, ਵੀ ਜਦੋਂ ਇਸ ਐਡਰੈਸ ਤੇ ਅਸੀਂ 1 ਅਪ੍ਰੈਲ ਤੋਂ ਨਹੀਂ ਰਹਿੰਦੇ ਸੀਗੇ, ਤੇ ਉਹ ਫਿਰ ਉਹ ਬੰਦ ਹੀ ਹੋ ਜਾਂਦਾ ਵੀ ਤੁਸੀਂ ਨਹੀਂ ਭਰ ਸਕਦੇ। ਜੀ ਜੀ, ਪਰ ਉਹਨਾਂ ਨੇ ਹੁਣ ਇੱਥੇ ਹੀ ਰਹਿਣਾ, ਉਹ ਇਮੀਗ੍ਰੈਂਟ ਹੋ ਕੇ ਆ ਗਏ ਨੇ ਇੱਥੇ। ਹਾਂਜੀ ਹਾਂਜੀ। ਸੋ ਆਈ ਥਿੰਕ ਯੂ ਸ਼ੁੱਡ ਸੇ ਯੈਸ ਉਸ ਦੇ ਵਿੱਚ, ਕਿਉਂਕਿ ਹੁਣ 10 ਸਾਲ ਦੇ ਲਈ ਤਾਂ ਉਸ ਦੇ ਵਿੱਚ ਉਹਨਾਂ ਨੇ ਰਹਿਣਾ ਹੀ ਰਹਿਣਾ। ਗਿਣਤੀ ਜ਼ਰੂਰ ਉਹਨਾਂ ਦੀ ਕਰਾਉਣੀ ਚਾਹੀਦੀ ਹੈ ਤੁਹਾਨੂੰ। ਨਹੀਂ, ਫਿਰ ਉੱਥੇ ਜਿੱਦਾਂ ਉਹਨਾਂ ਨੇ ਲਿਖਿਆ ਕਿ 1 ਅਪ੍ਰੈਲ ਤੋਂ ਜਿਹੜੇ ਇੱਥੇ ਰਹਿੰਦੇ ਆ, ਉੱਥੇ ਉਹਨੂੰ ਤੁਸੀਂ ਉੱਥੇ ਯੈਸ ਭਰ ਸਕਦੇ ਹੋ। ਤੁਸੀਂ ਯੈਸ ਭਰ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਹੈ ਵੀ ਹੁਣ ਉੱਥੇ ਹੀ ਰਹਿਣਾ ਆ। ਜੀ
ਹਾਂਜੀ, ਪਹਿਲੀ ਆਪਸ਼ਨ ਤਾਂ ਉਹਨਾਂ ਦੀ ਇਹ ਹੈਗੀ ਹੈ ਨਾ ਕਿ ਜਿੱਦਾਂ ਵੀ ਇਹ ਤੁਹਾਡਾ ਐਡਰੈਸ ਆ, ਅਸੀਂ ਉੱਥੇ ਜੈਸ ਕਰਦੇ ਹਾਂ। ਦੂਜੀ ਆਪਸ਼ਨ ਤੇ ਫਿਰ ਇਹ ਆਉਂਦਾ ਹੈਗਾ ਵੀ ਤੁਸੀਂ 1 ਅਪ੍ਰੈਲ ਤੋਂ ਇੱਥੇ ਹੀ ਰਹਿ ਰਹੇ ਹੋ। ਉਹ ਨਹੀਂ ਸਮਝ ਆਈ ਵੀ 1 ਅਪ੍ਰੈਲ ਤੋਂ ਤਾਂ ਅਸੀਂ ਨਹੀਂ ਰਹਿੰਦੇ ਸੀ ਕਿਉਂਕਿ ਉਹ ਜੁਲਾਈ 'ਚ ਆਏ ਹੈਗੇ ਆ, ਉੱਥੇ ਮੈਂ ਕਨਫਿਊਜ਼ ਹੋ ਜਾਂਦੀ ਹਾਂ ਜੀ। ਕੋਈ ਨਹੀਂ, ਤੁਸੀਂ ਉੱਥੇ ਯੈਸ ਭਰ ਸਕਦੇ ਆ। ਓਕੇ ਭਾਜੀ, ਓਕੇ ਜੀ, ਥੈਂਕ ਯੂ। ਚੰਗਾ ਹੋਇਆ ਤੁਸੀਂ ਇਹ ਵੀ ਜਿਹੜਾ ਪੁਆਇੰਟ ਆ ਲੈ ਕੇ ਆਂਦਾ ਕੁਐਸਚਨ ਦੇ ਜ਼ਰੀਏ, ਕਿਉਂਕਿ ਜਦੋਂ ਪਤਾ ਆ ਵੀ ਕਿਸੇ ਨੇ ਹੁਣ ਇੱਥੇ ਹੀ ਰਹਿਣਾ ਆ, ਅਗਲੇ 10 ਸਾਲ ਦੇ ਲਈ ਇੱਥੇ ਹੀ ਰਹਿਣਾ, ਉਹ ਪੱਕੇ ਇਮੀਗ੍ਰੈਂਟ ਹੋ ਗਏ, ਉਹਨਾਂ ਨੇ ਵਾਪਸ ਜਿਹੜਾ ਉਹ ਨਹੀਂ ਜਾਣਾ, ਸੋ ਉਹਨਾਂ ਦੀ ਗਿਣਤੀ ਹੋਣੀ ਵੀ ਜਿਹੜੀ ਉਹ ਜ਼ਰੂਰੀ ਆ। ਜਿਹੜਾ ਕੋਈ ਤੁਹਾਡਾ ਉੱਥੇ ਇਸ ਟਾਈਮ ਪੰਜਾਬ ਦੇ ਵਿੱਚ ਆ, ਚਾਹੇ ਉਹ 5-6 ਮਹੀਨੇ ਦੇ ਲਈ ਵੀ ਗਿਆ ਸੀਗਾ, ਚਾਹੇ ਸਾਲ ਦੇ ਲਈ ਵੀ ਜਿਹੜੇ ਉਹ ਗਿਆ ਸੀਗਾ, ਪਤਾ ਆ ਵੀ ਬਹੁਤਾ ਸਮਾਂ ਪਰ ਉਹਨਾਂ ਨੇ ਇੱਥੇ ਹੀ ਅਮਰੀਕਾ ਦੇ ਵਿੱਚ ਹੀ ਬਿਤਾਉਣਾ ਆ। ਸੋ ਉਹਨਾਂ ਦਾ ਵੀ ਜਿਹੜਾ ਉਹ ਜ਼ਰੂਰ ਤੁਸੀਂ ਭਰੋ, ਉਹਨਾਂ ਦਾ ਜ਼ਰੂਰ ਜਿਹੜਾ ਉਹ ਤੁਸੀਂ ਲਿਖੋ। ਕੱਲੇ ਦੀ ਜਿਹੜੀ ਆ ਗਿਣਤੀ ਉਹ ਕਰਾਉਣੀ ਜ਼ਰੂਰੀ ਹੈਗੀ ਆ। ਜਦੋਂ ਤੁਸੀਂ ਫਾਰਮ ਭਰ ਰਹੇ ਆ, ਇੱਕ ਬਹੁਤ ਕਮਲਜੀਤ ਦੇਖਿਆ ਜਾਂਦਾ ਵੀ ਜਦੋਂ ਖਾਸ ਕਰਕੇ ਭਰ ਰਹੇ ਹੁੰਦੇ, ਕਈ ਵਾਰੀ ਆਪਾਂ ਬੱਚਿਆਂ ਨੂੰ ਗਿਣਦੇ ਹੀ ਨਹੀਂ, ਜਿਹੜਾ ਸਭ ਤੋਂ ਛੋਟਾ ਹੁੰਦਾ ਉਹ ਵਿਚਾਰਾ ਉੱਦਾਂ ਹੀ ਰਹਿ ਜਾਂਦਾ ਹੈ ਵੀ, ਕਿਉਂਕਿ ਹੋਰ ਕਿਸੇ ਵੀ ਫਾਰਮ ਦੇ ਵਿੱਚ ਉਹਨਾਂ ਦੀ ਬਹੁਤੀ ਇਨਫੋਰਮੇਸ਼ਨ ਕਦੀ ਆਉਂਦੀ ਨਹੀਂ ਹੈ ਭਰਨ ਨੂੰ। ਸੋ ਇਹ ਨਾ ਹੋਵੇ ਵੀ ਉਹ ਜਿਹੜੇ ਬੱਚੇ ਆ ਉਹ ਕਿਤੇ ਰਹਿ ਜਾਣ। ਸੋ ਗਿਣਤੀ ਜਿਹੜੀ ਉਹ ਪੂਰੀ ਜਿਹੜੀ ਉਹ ਕਰਿਆ ਕਰੋ, ਉਸ ਦੇ ਵਿੱਚ ਕੋਈ ਵੀ ਜਾਣਾ ਜਿਹੜਾ ਉਹ ਰਹਿ ਨਾ ਜਾਵੇ, ਚਾਹੇ ਉਹ ਰਾਈਟ ਨਾਓ ਇੱਥੇ ਤੁਹਾਡੇ ਨਾਲ ਹੈਗਾ ਆ, ਅਤੇ ਚਾਹੇ ਉਹ ਇਸ ਟਾਈਮ ਪੰਜਾਬ ਘੁੰਮਣ ਫਿਰਨ ਦੇ ਲਈ ਗਏ ਆ, ਅਤੇ ਚਾਹੇ ਕਰੋਨਾ ਕਰਕੇ ਉੱਥੇ ਸਟਕ ਹੋਏ ਪਏ ਨੇ। ਹਾਂਜੀ, ਜਦੋਂ ਆਪਾਂ ਦੇਖਦੇ ਹਾਂ ਕਿਹੜੇ ਗਰੁੱਪਸ ਹੁੰਦੇ ਆ ਜਿਹੜੇ ਸਾਰਿਆਂ ਤੋਂ ਔਖੇ ਆ ਗਿਣਨੇ, 0 to 5 ਜਿਹੜਾ ਗਰੁੱਪ ਹੁੰਦਾ, 0 ਤੋਂ ਇਨਫੈਂਟ ਬੱਚੇ ਤੋਂ ਲੈ ਕੇ 5 ਸਾਲ ਦੇ ਬੱਚੇ ਤੱਕ, ਉਹ ਵੀ ਇੱਕ ਹਾਰਡ ਟੂ ਕਾਊਂਟ ਗਰੁੱਪ ਗਿਣਿਆ ਜਾਂਦਾ ਵਾ। ਐਸੇ ਕਾਰਨ ਕਰਕੇ, ਕਿਉਂਕਿ ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਉਹ ਚੱਲ ਇਹ ਤਾਂ ਜਵਾਕ ਆ, ਇਹਨੂੰ ਕੀ ਕਹੀਏ ਮੈਟ੍ਰਿਕ ਕਰਨਾ। ਲੇਕਿਨ ਤੁਸੀਂ ਸੋਚੋ, ਜੇ 5 ਸਾਲ ਦਾ ਬੱਚਾ ਵਾ, ਜੇ ਇਹਨੂੰ ਆਪਾਂ ਨਹੀਂ ਅੱਗੇ ਭਰਦੇ, ਇਹ ਕਾਊਂਟ ਨਹੀਂ ਹੁੰਦਾ, ਹਨਾ। ਤੇ ਜੇ ਇਹ ਨਹੀਂ ਕਾਊਂਟ ਹੁੰਦਾ, ਇਹਦੇ ਜਿਹੜੇ 10 ਸਾਲ ਦੇ ਜਿਹੜੇ $2000 ਕਮਿਊਨਿਟੀ ਦੇ ਵਿੱਚ ਆਉਣਾ ਵਾ, ਉਹ ਵੀ ਨਹੀਂ ਗਿਣ ਹੋਣਾ। ਤੇ ਇਹ ਬੱਚੇ ਨੂੰ ਜਿਹੜੀ ਅੱਗੇ ਜਾ ਕੇ ਹਾਈ ਸਕੂਲ ਜਿਹੜਾ ਚਾਹੀਦਾ, ਉਹਦੇ ਵਿੱਚ ਵੀ ਇਹ ਨਹੀਂ ਗਿਣ ਹੋਣਾ, ਰਾਈਟ। ਸੋ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜੇ ਬੱਚੇ ਆ ਤੁਹਾਡੇ ਸਾਰਿਆਂ ਨੂੰ ਗਿਣੀਏ। ਕਈ ਵਾਰੀ ਆਪਣੀਆਂ ਫੈਮਲੀਆਂ ਦੇ ਵਿੱਚ ਕਈ ਵਾਰੀ ਕਜ਼ਨਸ ਰਹਿ ਰਹੇ ਹੁੰਦੇ ਆ ਜਿਹੜੇ ਹੁਣੀ ਆਏ ਆ, ਰਾਈਟ, ਕਹਿ ਲਓ ਕਿ ਫਰਵਰੀ 'ਚ ਆਏ ਸੀ, ਜਨਵਰੀ 'ਚ ਆਏ ਆ, ਲੇਕਿਨ ਉਹਨਾਂ ਨੇ ਜੇ ਤੁਹਾਡੇ ਨਾਲ ਹੀ ਰਹਿਣਾ, ਲੇਕਿਨ ਤੁਸੀਂ ਕਹਿ ਰਹੇ ਹੋ ਕਿ ਮੈਂ ਅਪਾਰਟਮੈਂਟ ਆਪਦਾ ਰੈਂਟ ਕਰ ਰਿਹਾ, ਲਿਖਿਆ ਹੋਇਆ ਸਿਰਫ ਅਸੀਂ 3 ਜਾਣੇ ਰਹਿੰਦੇ ਆ, ਲੇਕਿਨ ਤੁਸੀਂ 5 ਜਾਂ 6 ਜਾਣੇ ਰਹਿੰਦੇ ਹੋ, ਪਲੀਜ਼ ਸਾਰਿਆਂ ਦੀ ਇਨਫੋਰਮੇਸ਼ਨ ਉਹਦੇ ਵਿੱਚ ਜ਼ਰੂਰ ਪੂਰੀ ਭਰਿਓ, ਕਿਉਂਕਿ ਇਹ ਜਿਹੜੀ ਇਨਫੋਰਮੇਸ਼ਨ, ਜਿਵੇਂ ਅਸੀਂ ਕਿਹਾ, ਕੰਫੀਡੈਂਸ਼ੀਅਲ ਰਹਿਣੀ ਆ। ਇਹ ਇਨਫੋਰਮੇਸ਼ਨ ਤੁਹਾਡੇ ਜਿਹੜੇ ਰੈਂਟਰ ਆ, ਹਨਾ, ਲੈਂਡਲੋਰਡ ਆ, ਉਹਦੇ ਕੋਲੇ ਨਹੀਂ ਜਾਣੀ, ਇਹ ਸਿਰਫ ਸੈਂਸਸ ਬਿਊਰੋ ਕੋਲੇ ਰਹੂਗੀ। ਤੇ ਇਹਦਾ ਕੋਈ ਨਹੀਂ ਡਰ ਕਿ ਤੁਸੀਂ ਲਿਖਿਆ ਹੋਇਆ ਕਿ ਅਸੀਂ 4 ਜਾਣੇ ਰਹਿ ਰਹੇ ਹਾਂ, ਲੇਕਿਨ ਆਪਾਂ ਨੂੰ ਪਤਾ ਆਪਣੀਆਂ ਫੈਮਲੀਆਂ ਦੇ ਵਿੱਚ ਕਈ ਵਾਰੀ 5-6 ਕਈ ਵਾਰੀ 7 ਜਾਣੇ ਰਹਿ ਰਹੇ ਹੁੰਦੇ ਆ, ਕੋਈ ਨਹੀਂ, ਲੇਕਿਨ ਸਾਰਿਆਂ ਦੀ ਇਨਫੋਰਮੇਸ਼ਨ ਜ਼ਰੂਰ ਕਰਿਓ। ਜੀ ਬਿਲਕੁਲ, ਨਾਲੇ ਡਿਕਟੇਟ ਥੋੜ੍ਹੀ ਕਰਦਾ ਆ ਵੀ ਲੈਂਡਲੋਰਡ ਵੀ ਕਿੰਨੇ ਜਾਣੇ ਜਿਹੜੇ ਉਹ ਰਹਿੰਦੇ ਆ। ਜੇ 3 ਜਾਣਿਆਂ ਦੇ ਨਾਂ ਦੇ ਉੱਤੇ ਲੀਜ਼ ਆ, ਕਈ ਵਾਰੀ ਉੱਤੇ ਰਹਿਣ ਦੀ ਕਪੈਸਿਟੀ 6 ਵੀ ਹੁੰਦੀ ਆ, 7 ਵੀ ਹੁੰਦੀ ਆ। ਸੋ ਜ਼ਰੂਰੀ ਨਹੀਂ ਹੁੰਦਾ ਵੀ ਜਿੰਨਾ ਲੀਜ਼ ਦੇ ਉੱਤੇ ਨਾਂ ਆ ਸਿਰਫ ਉਹਨਾਂ ਦਾ ਹੀ ਇਨਫੋਰਮੇਸ਼ਨ ਤੁਸੀਂ ਭਰਨੀ ਆ, ਬਾਕੀਆਂ ਦਾ ਵੀ ਤੁਸੀਂ ਜ਼ਰੂਰ ਭਰਨਾ ਆ। ਸੋ ਇਹ ਮਰਦਮਸ਼ੁਮਾਰੀ ਦਾ ਫੇਰ ਤੁਹਾਨੂੰ ਮੋਟੀ ਫੇਰ ਇੱਕ ਵਾਰੀ ਕਹਿੰਦੇ ਜਾਈਏ, ਹਰ ਇੱਕ ਇਨਸਾਨ ਜਿਹੜਾ ਇਸ ਟਾਈਮ ਅਮਰੀਕਾ 'ਚ ਰਹਿ ਰਿਹਾ ਆ, ਜਿਹਨੇ ਇੱਥੇ ਹੀ ਰਹਿਣਾ ਆ ਆਉਣ ਵਾਲੇ ਸਮੇਂ 'ਚ ਪੱਕੇ ਤੌਰ ਦੇ ਉੱਤੇ, ਉਹਨਾਂ ਨੇ ਇਹ ਸੈਂਸਸ ਜਿਹੜਾ ਉਹ ਤੁਸੀਂ ਜ਼ਰੂਰ ਭਰਨਾ ਆ, ਉਹ ਤੁਸੀਂ ਜਿਹੜਾ ਉਹ ਮਿਸ ਨਹੀਂ ਕਰਨਾ ਹੈਗਾ। ਅਤੇ ਕਮਲਜੀਤ, ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਪਾਂ ਹਾਜ਼ਰ ਹੁੰਦੇ ਹਾਂ। ਅਤੇ ਸਰੋਤਿਓ ਇੱਦਾਂ ਹੀ ਤੁਸੀਂ ਜੁੜੇ ਰਹੋ, ਤੁਹਾਡੀਆਂ ਕਾਲਸ ਵੀ ਆਪਾਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। USA, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM, KCVR, Stockton, Modesto, 1570 AM.
ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3.75% ਤੋਂ ਵੱਧ ਹੈ ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464 DRE number 01839828 NMLS ID 162808 All loans approval are subject to lender underwriting। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24,000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸ ਸਕਦੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਦੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 55948851140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਡੀਜ਼ਲ ਟਰੱਕ ਅਲਾਈਨਮੈਂਟ ਐਂਡ ਟਾਇਰ ਫ੍ਰੈਜ਼ਨੋ ਜਿੱਥੋਂ ਕਿ ਤੁਸੀਂ ਟਰੱਕ ਅਤੇ ਟ੍ਰੇਲਰ ਦੀ ਅਲਾਈਨਮੈਂਟ, ਵੀਲ ਬੈਲੈਂਸ ਕਰਵਾ ਸਕਦੇ ਹੋ। ਟਰੱਕ ਐਂਡ ਟ੍ਰੇਲਰ ਦੀ ਹਰ ਤਰੀਕੇ ਦੀ ਰਿਪੇਅਰ, DPF ਫਿਲਟਰ ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਡੀਜ਼ਲ ਟਰੱਕ ਅਲਾਈਨਮੈਂਟ ਐਂਡ ਟਾਇਰ ਤੁਸੀਂ ਇਹਨਾਂ ਤੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਕਾਲ 5593531850। ਡੀਜ਼ਲ ਟਰੱਕ ਅਲਾਈਨਮੈਂਟ ਐਂਡ ਟਾਇਰ 4616 ਸਾਊਥ ਸੀਡਰ ਐਵੇਨਿਊ ਫ੍ਰੈਜ਼ਨੋ 5593531850। हैरी अपनी वेडिंग वीडियो ते एल्बम टॉप दी होनी चाहिए है। ले फिर कर देने बुक रेड कैमरे वाले केबी बराड़ नू जेडे जिप क्रेन्स, ड्रोन, 4K अल्ट्रा हाई डेफिनेशन कैमरास वरतदे ने। हाँ जी, बड़े जायज रेट ते वेडिंग लई बड़े अफोर्डेबल पैकेजेस ने उन्हां दे। 6 हफ्ते च वीडियो डिलीवर करदे ने ते ऑनलाइन फोटोज 1 वीक च सेम डे एडिट जो माहिर ने म्यूजिक वीडियो वर्गियां प्री वेडिंग्स ते वेडिंग वीडियोस बनाउण विच। ब्यूटीफुल एल्बम्स, फोटोग्राफी, बर्थडे पार्टी, एनिवर्सरी पार्टी बुक करन लई कॉल केबी बराड़ 5596812828। ਅਮਰੀਕਾ ਦੀ ਮਰਦਮਸ਼ੁਮਾਰੀ 30 ਸਤੰਬਰ ਨੂੰ ਖਤਮ ਹੋ ਰਹੀ ਹੈ। ਕੀ ਤੁਹਾਡੀ ਗਿਣਤੀ ਹੋ ਚੁੱਕੀ ਹੈ? ਮਰਦਮਸ਼ੁਮਾਰੀ ਵਿਭਾਗ ਤੋਂ ਕਰਮਚਾਰੀ ਆਪਣੇ ਪਛਾਣ ਪੱਤਰ ਸਮੇਤ ਤੇ ਮਾਸਕ ਪਹਿਨ ਕੇ ਮਰਦਮਸ਼ੁਮਾਰੀ ਭਰਨ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਤੁਹਾਡੇ ਦਰਵਾਜ਼ੇ ਉੱਤੇ ਦਸਤਕ ਦੇਣਗੇ। ਤੁਹਾਡੇ ਜਵਾਬ ਗੁਪਤ ਨੇ ਤੇ ਉਹ ਤੈਅ ਕਰਦੇ ਨੇ ਕਿ ਤੁਹਾਡੇ ਇਲਾਕੇ ਦੇ ਸਕੂਲਾਂ, ਸੜਕਾਂ ਤੇ ਮੈਡੀਕਲ ਸਹੂਲਤਾਂ ਦੇ ਲਈ ਸਰਕਾਰ ਕਿੰਨੇ ਪੈਸੇ ਦਿੰਦੀ ਹੈ। ਇਹ ਕਰਮਚਾਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਨੇ ਤਾਂ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਨਾ ਹੋਵੇ। ਮਰਦਮਸ਼ੁਮਾਰੀ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ ਤੇ ਇਸ ਵਿੱਚ ਤੁਹਾਡੇ ਘਰ ਰਹਿੰਦੇ ਹਰੇਕ ਜੀਅ ਬਾਰੇ ਆਮ ਸਵਾਲ ਪੁੱਛੇ ਜਾਂਦੇ ਨੇ। ਮਰਦਮਸ਼ੁਮਾਰੀ ਵਿੱਚ ਹਿੱਸਾ ਲੈ ਕੇ ਤੁਸੀਂ ਕਮਿਊਨਿਟੀ ਦੀ ਮਦਦ ਕਰੋ ਤੇ ਆਪਣੇ ਬੱਚਿਆਂ ਦਾ ਭਵਿੱਖ ਸਵਾਰੋ। ਇੰਟਰਨੈਟ ਉੱਤੇ ਜਵਾਬ ਭਰੋ 2020census.gov ਜਾਂ ਕਾਲ ਕਰੋ 844 330 2020। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ US ਸੈਂਸਸ ਦੇ ਬਾਰੇ, ਅਤੇ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਜੁੜੇ ਹੋਏ ਨੇ ਕਮਲਜੀਤ ਕੌਰ ਜੀ। ਕਮਲਜੀਤ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ, ਸੋ ਗੱਲਬਾਤ ਆਪਣੀ ਜਿਹੜੀ ਸੈਂਸਸ ਦੇ ਬਾਬਤ ਜਿਹੜੀ ਉਹ ਚੱਲ ਰਹੀ ਆ। ਸੋ ਕਮਲਜੀਤ, ਇਹ ਜ਼ਰੂਰ ਦੱਸੋ ਵੀ ਇਸ ਸਾਲ ਆਪਣੀ ਕੌਮ ਦੇ ਲਈ ਚਲੋ ਫਾਇਦਾ ਆ, ਜਿੱਦਾਂ ਕਮਿਊਨਿਟੀ ਦਾ ਸਵਾਲ ਆਇਆ ਸੀਗਾ ਵੀ ਕੀ ਫਾਇਦਾ ਹੋਊਗਾ। ਸੋ ਪਹਿਲੀ ਵਾਰੀ ਜਿਹੜਾ ਸਿੱਖ ਲਿਖਣ ਦੇ ਲਈ ਸਮ ਅਦਰ ਰੇਸ ਦੇ ਵਿੱਚ ਇੱਕ ਵੱਖਰੇ ਤੌਰ ਦੇ ਉੱਤੇ ਗਿਣਤੀ ਦਾ ਜਿਹੜਾ ਸਬੱਬ ਇਸ ਦੇ ਵਿੱਚ ਬਣਿਆ ਆ। ਸੋ ਇੱਕ ਤਾਂ ਦੱਸੋ ਵੀ ਉਸ ਦਾ ਆਪਾਂ ਨੂੰ ਕੀ ਜਿਹੜਾ ਫਾਇਦਾ ਆ, ਅਤੇ ਭਰਨਾ ਕਿੱਦਾਂ ਆ, ਕਿੱਥੇ ਜਾ ਕੇ ਇਹ ਜਿਹੜੀ ਆਪਸ਼ਨ ਆਪਾਂ ਭਰਨੀ ਹੈਗੀ ਆ। ਸੋ ਜਿਹੜਾ ਇਹ ਜਿਵੇਂ ਤੁਸੀਂ ਕਿਹਾ, ਇਹ ਪਹਿਲੀ ਵਾਰ ਹੀ ਆ ਕਿ ਆਪਣੀ ਗਿਣਤੀ ਇਸ ਤਰੀਕੇ ਨਾਲ ਹੋ ਰਹੀ ਆ। ਜਦੋਂ ਤੁਸੀਂ ਭਾਰਨਾਮਾ ਸੈਂਸਸ ਦੇ ਆਈ ਬਲੀਵ ਆਖਰੀ ਸਵਾਲ ਹੁੰਦਾ ਜਿਹਤੇ ਲਿਖੀਦਾ ਅਦਰ ਰੇਸ, ਉੱਤੇ ਚੈੱਕ ਕਰਨਾ, ਫਿਰ ਲਿਖਣਾ। ਤੇ ਆਪਾਂ ਇਹ ਕਿਉਂ ਕਰ ਰਹੇ ਹਾਂ? ਕਿਉਂਕਿ ਜਦੋਂ ਆਪਾਂ ਇਹ ਇਨਫੋਰਮੇਸ਼ਨ ਸੈਂਸਸ ਨੂੰ ਦਿੰਦੇ ਹਾਂ, ਜਦੋਂ ਸੈਂਸਸ ਇਨਫੋਰਮੇਸ਼ਨ ਵਾਪਸ ਆਪਾਂ ਨੂੰ ਦਊਗਾ, ਆਪਾਂ ਨੂੰ ਅਸਲੀ ਨੰਬਰ ਪਤਾ ਲੱਗਣਗੇ ਕਿ ਆਪਾਂ ਕਿੰਨੇ ਜਾਣੇ ਰਹਿ ਰਹੇ ਹਾਂ ਆਪਣੀ ਕਮਿਊਨਿਟੀ ਦੇ ਵਿੱਚ, ਹੈ ਨਾ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਆਪਾਂ 30,000 ਆ, 1 ਲੱਖ ਆ, ਇੰਨੇ ਜਾਣੇ ਆ, ਲੇਕਿਨ ਜਦੋਂ ਆਪਾਂ ਸੈਂਸਸ ਪੂਰਾ ਭਰਾਂਗੇ, ਇਹ ਸਾਰਿਆਂ ਤੋਂ ਆਈ ਥਿੰਕ ਬੈਸਟ ਐਕੂਰੇਟ ਕਾਊਂਟ ਹੋਗਾ ਆਪਣੀ ਕੌਮ ਦਾ, ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਕਿੰਨੇ ਜਾਣੇ ਆਪਾਂ ਇੱਥੇ ਹੈਗੇ ਆ ਐਕਚੁਅਲ ਦੇ ਵਿੱਚ ਜਿਹੜੇ ਉਹ ਹੈਗੇ ਆ। ਸੋ ਆਪਸ਼ਨ ਆਈ ਥਿੰਕ ਬਿਲਕੁਲ ਲਾਸਟ ਦੇ ਵਿੱਚ ਜਿਹੜਾ ਐਥਨੀਸਿਟੀ/ਰੇਸ ਦਾ ਜਿਹੜਾ ਸਵਾਲ ਆ ਉਹ ਆਉਂਦਾ ਆ। ਉਸ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਆਪਸ਼ਨਸ ਆਉਂਦੀਆਂ ਨੇ, 10-12 ਆਪਸ਼ਨ ਉਸ ਤੋਂ ਪਹਿਲਾਂ ਆਉਂਦੀਆਂ ਆ। ਵਿਚਕਾਰ ਜੇ ਇੱਕ ਕਰਕੇ ਅਦਰ ਰੇਸ ਵੀ ਆ ਜਾਂਦੀ, ਅਦਰ ਵੀ ਆ ਜਾਂਦਾ ਆ। ਉਹ ਵੀ ਛੱਡ ਕੇ ਬਿਲਕੁਲ ਸਭ ਤੋਂ ਬਾਟਮ ਦੇ ਉੱਤੇ ਜਿਹੜੀ ਆਪਸ਼ਨ ਹੈਗੀ ਆ ਸਮ ਅਦਰ ਰੇਸ, ਉਸ ਦੇ ਉੱਤੇ ਜਿਹੜਾ ਜੀ ਉਹ ਤੁਸੀਂ ਕਲਿੱਕ ਕਰਕੇ, ਜਾਂ ਜੇ ਫਾਰਮ ਆਏ ਆ ਹੱਥ 'ਚ ਉਸ ਦੇ ਉੱਤੇ ਟਿਕ ਕਰਕੇ, ਜਾਂ ਘਰ ਦੇ ਵਿੱਚ ਜੇ ਕੋਈ ਭਰਨ ਆਇਆ ਆ ਤਾਂ ਉਸ ਨੂੰ ਕਹਿਣਾ ਵੀ ਸਮ ਅਦਰ ਰੇਸ ਦੇ ਉੱਤੇ ਤੁਸੀਂ ਟਿਕ ਕਰਕੇ ਫਿਰ ਸਿੱਖ ਲਿਖਣਾ ਆ, SIKH। ਸੋ ਉਹ ਚੀਜ਼ ਜਿਹੜੀ ਉਹ ਤੁਸੀਂ ਜ਼ਰੂਰ ਰੱਖਣੀ ਆ। ਆਪਣੇ ਨਾਲ ਕਮਲ ਕਾਲਰ ਜੁੜੇ ਨੇ ਇੰਦਰਪਾਲ ਜੀ। ਸਤਿ ਸ਼੍ਰੀ ਅਕਾਲ ਜੀ ਇੰਦਰਪਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜਿੱਦਾਂ ਆਪਾਂ ਨਿਊਬੋਰਨ ਬੇਬੀ ਦਾ ਵੀ ਭਰ ਸਕਦੇ ਹਾਂ? ਜੀ ਬਿਲਕੁਲ, ਨਿਊਬੋਰਨ ਬੇਬੀ ਦਾ ਵੀ ਜ਼ਰੂਰ ਭਰ ਸਕਦੇ ਹਾਂ। ਹਾਂਜੀ, ਇੱਥੇ ਜਿੱਦਾਂ ਕੱਲ ਪਰਸੋਂ ਇੱਕ ਲੇਡੀ ਆਈ ਸੀ, ਅਸੀਂ ਉਹਨਾਂ ਨੂੰ ਪੁੱਛਿਆ ਸੀ ਕਿ ਅਸੀਂ ਭਰ ਸਕਦੇ ਹਾਂ, ਉਹ ਕਹਿੰਦੇ ਨਹੀਂ, ਜਿੱਦਾਂ ਕਿ ਅਪ੍ਰੈਲ ਤੋਂ ਪਹਿਲਾਂ ਦੇ ਜਿਹੜੇ ਆ ਉਹ ਭਰ ਸਕਦੇ ਹਾਂ। ਹੁਣ ਤੁਸੀਂ ਦੇਖੋ 10 ਸਾਲ ਦੇ ਵਿੱਚ ਬੱਚੇ ਨੇ 10 ਸਾਲ ਦਾ ਹੋ ਜਾਣਾ, ਅਤੇ 10 ਸਾਲ ਤਾਈਂ ਉਹਨੇ ਕਿੰਨੀਆਂ ਜ਼ਰੂਰਤਾਂ ਉਸ ਨੂੰ ਹੈਗੀਆਂ, ਕਿੰਨੀਆਂ ਸਹੂਲਤਾਂ ਜਿਹੜੀਆਂ ਉਸਨੇ ਵਰਤਣੀਆਂ ਨੇ ਇੱਥੇ। ਹਾਂਜੀ, ਬਿਲਕੁਲ ਕਾਊਂਟ ਕਰਨਾ ਹੈ ਜੀ ਉਸ ਨੂੰ। ਤੇ ਇਹ ਫਿਰ ਸਾਨੂੰ ਕਾਲ ਕਰਕੇ ਕਰਨਾ ਪਊਗਾ ਜਾਂ ਤੁਸੀਂ ਆਨਲਾਈਨ ਜਿਹੜਾ ਭਰ ਸਕਦੇ ਆ, ਆਈਦਰ my2020census.gov ਦੇ ਉੱਤੇ ਜਾਂ 2020census.gov ਦੇ ਉੱਤੇ ਜਾ ਕੇ ਤੁਹਾਨੂੰ ਸਾਰਿਆਂ ਦਾ ਹੀ ਮੁੜ ਕੇ ਦੁਬਾਰਾ ਭਰਨਾ ਪੈਣਾ ਹੈ, ਪਰ ਉਹ ਫਾਰਮ ਨੂੰ ਅਪਡੇਟ ਕਰਨ ਦੇ ਲਈ। ਹਾਂਜੀ, ਠੀਕ ਹੈ ਜੀ। ਠੀਕ ਹੈ ਜੀ। ਤੁਸੀਂ ਸਾਡੀ ਹੌਟਲਾਈਨ ਤੇ ਵੀ ਫੋਨ ਕਰ ਸਕਦੇ ਆ, ਉਹ ਵੀ ਹੈਲਪ ਕਰ ਰਹੇ ਆ ਸਾਰਿਆਂ ਦੀ, ਜਿਹਨੂੰ ਹੈਲਪ ਚਾਹੀਦੀ ਆ। ਜੇ ਤੁਹਾਡੇ ਕੋਲ ਸਮਾਰਟਫੋਨ ਹੈ ਨਹੀਂ, ਜਾਂ ਕੰਪਿਊਟਰ ਹੈ ਨਹੀਂ, ਜਾਂ ਤੁਹਾਨੂੰ ਪਤਾ ਨਹੀਂ ਕਿਵੇਂ ਭਰਨਾ ਵਾ, ਤੁਸੀਂ ਸਾਡੀ ਹੌਟਲਾਈਨ ਤੇ ਵੀ ਫੋਨ ਕਰਕੇ ਜ਼ਰੂਰ ਉੱਥੇ ਹੈਲਪ ਕਰ ਰਹੇ ਆ ਸਾਰਿਆਂ ਨੂੰ ਕਿ ਉਹ ਆਪਣੀ ਮਰਦਮਸ਼ੁਮਾਰੀ ਭਰ ਸਕਣ। ਕਮਲ, ਨੰਬਰ ਜ਼ਰੂਰ ਦੱਸ ਦਿਓ। ਹਾਂਜੀ, ਨੰਬਰ ਦੱਸ ਦਿਓ। ਹਾਂਜੀ, ਨੰਬਰ ਹੈਗਾ 559677 7454 7454। ਦੁਬਾਰਾ ਦੱਸੋ, ਰਿਪੀਟ ਕਰਿਓ ਜੀ। ਹਾਂਜੀ, 559677 7454। ਤੇ ਮੈਂ ਰਾਜਕਰਨ ਜੀ ਨੂੰ ਕਹਾਂਗੀ ਕਿ ਤੁਸੀਂ ਪੰਜਾਬੀ ਚ ਪਲੀਜ਼ ਰਿਪੀਟ ਕਰ ਦਿਓ। 559 677 74 54। ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਜੀ। ਹਾਂਜੀ, ਠੀਕ ਹੈ ਜੀ। ਥੈਂਕ ਯੂ ਜੀ, ਮਿਹਰਬਾਨੀ। ਇੱਕ ਸਵਾਲ ਆਫ ਦੀ ਏਅਰ ਜਦੋਂ ਆਪਾਂ ਬ੍ਰੇਕ 'ਤੇ ਸੀਗੇ, ਇੱਕ ਜਾਣੇ ਦੀ ਆਇਆ ਸੀਗਾ, ਉਹਨਾਂ ਦੀ ਕਾਲ ਸੀਗੀ, ਕਹਿੰਦੇ ਵੀ ਮੈਂ ਐਡਰੈਸ ਜਿਹੜਾ ਉਹ ਪਹਿਲਾਂ ਆਪਣੀ ਮਾਸੀ ਦਾ ਯੂਜ਼ ਕਰ ਰਿਹਾ ਸੀਗਾ, ਪਰ ਹੁਣ ਰਹਿ ਮੈਂ ਕਿਤੇ ਹੋਰ ਰਿਹਾ ਆ ਐਕਚੁਅਲ ਦੇ ਵਿੱਚ, ਕਿਉਂਕਿ ਪਹਿਲਾਂ ਕਈ ਵਾਰੀ ਹੁੰਦਾ ਵੀ ਬੰਦਾ ਜਿਸ ਥਾਂ ਦੇ ਉੱਤੇ ਆਇਆ ਬਾਅਦ 'ਚ ਅਪਡੇਟ ਜਿਹੜਾ ਉਹ ਨਹੀਂ ਕਰਦਾ। ਪਰ ਉਹਨਾਂ ਵਾਸਤੇ ਕੀ ਤੁਸੀਂ ਕਹਿਣਾ ਚਾਹੁੰਦੇ ਆ ਵੀ ਉਹ ਲੇਟੈਸਟ ਜਿੱਥੇ ਰਹਿ ਰਹੇ ਉੱਥੇ ਦਾ ਹੀ ਭਰਨ? ਹਾਂਜੀ, ਸੋ ਮੈਂ ਜ਼ਰੂਰ ਇਹਨਾਂ ਨੂੰ ਕਹੂੰਗੀ ਕਿ ਜਿੱਥੇ ਤੁਸੀਂ ਖੁਦ ਆਪ ਰਹਿੰਦੇ ਹੋ ਉਹਦਾ ਪਤਾ ਭਰਿਓ ਜ਼ਰੂਰ, ਕਿਉਂਕਿ ਤੁਸੀਂ ਜਿਵੇਂ ਆਪਣੇ ਕਹਿ ਲਓ ਕਜ਼ਨ ਨਾਲ ਰਹਿ ਰਹੇ ਹੋ, ਫਰੈਂਡ ਨਾਲ ਰਹਿ ਰਹੇ ਹੋ, ਜਿੱਥੇ ਵੀ ਰਹਿ ਰਹੇ ਹੋ, ਉੱਥੇ ਆਪਾਂ ਉਸ ਕਮਿਊਨਿਟੀ ਨੂੰ ਦੱਸਣਾ ਮੰਗਦੇ ਹਾਂ ਕਿ ਕਿੰਨੇ ਜਾਣੇ ਇੱਥੇ ਰਹਿੰਦੇ ਆ। ਮੇਰੇ ਫੈਮਿਲੀ ਦੇ ਵਿੱਚ ਵੀ ਸੇਮ ਗੱਲ ਹੋਈ ਸੀ, ਮੇਰੇ ਡੈਡੀ ਨੂੰ ਪੁੱਛ ਰਹੀ ਸੀ, ਉਹ ਤੇਰਾ ਕਜ਼ਨ ਵੀ ਮੇਰੇ ਇੱਥੇ ਆਉਂਦੀ ਆ ਲੇਕਿਨ ਉਹ ਰਹਿੰਦਾ ਉੱਥੇ ਆ, ਸੋ ਕਿੱਥੇ ਭਰਨਾ ਵਾ, ਰਾਈਟ। ਸੇਮ ਥਿੰਗ ਮੈਂ ਉਹਨਾਂ ਨੂੰ ਵੀ ਦੱਸਿਆ ਸੀ ਕਿ ਜਿੱਥੇ ਉਹ ਰਹਿ ਰਹੇ ਆ
ਇਸ ਟਾਈਮ ਤੇ ਉੱਥੇ ਦਾ ਉਹਨਾਂ ਨੇ ਆਪਦੀ ਮਰਦਮਸ਼ੁਮਾਰੀ ਭਰਨੀ ਆ। ਤੇ ਮੈਂ ਇਹ ਵੀ ਕਹਿ ਦੇਵਾਂ ਕਿ ਜਿਹੜੀ ਪੂਰਾ ਇੱਕ ਪਤਾ ਹੁੰਦਾ, ਇੱਕ ਪਤੇ ਦੀ ਇੱਕ ਮਰਦਮਸ਼ੁਮਾਰੀ ਹੁੰਦੀ ਆ, ਰਾਈਟ? ਇੱਕ ਪਤਾ ਦੇ ਇੱਕ one address one census। ਸੋ ਜੇ ਤੁਸੀਂ ਕਈ ਵਾਰੀ 2-3 ਫੈਮਲੀਆਂ ਇਕੱਠੇ ਹੋ ਕੇ ਇੱਕ ਵਾਰੀ ਆਪਦਾ ਸੈਂਸਸ ਪੂਰਾ ਭਰਿਓ। ਜੀ, ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਗੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਤਾ ਕਰਨਾ ਸੀ ਕਿ ਐਕਸਟੈਂਡ ਕਰ ਦਿੱਤੀ ਡੇਟ 30 ਤਰੀਕ ਤੋਂ ਇਹਨਾਂ ਨੇ। ਦੁਬਾਰਾ ਬੋਲੂਗੇ? ਉੱਚੀ ਥੋੜੀ ਜੀ ਆਵਾਜ਼ ਤੁਹਾਡੀ ਘੱਟ ਆ ਰਹੀ। ਕੀ ਪੁੱਛਿਆ? ਸੈਂਸਸ ਦੀ ਡੇਟ ਸੀ ਫਾਈਨਲ 30 ਸਤੰਬਰ ਦੀ, ਉਹ ਐਕਸਟੈਂਡ ਕਰ ਦਿੱਤੀ ਹੈ। ਹਾਂਜੀ, ਅਦਾਲਤ ਨੇ ਐਕਸਟੈਂਡ ਕੀਤੀ ਸੀ, ਪਰ ਜਿਹੜੇ ਇਸ ਦੀ ਦੇਖ ਰੇਖ ਕਰ ਰਹੇ ਨੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਉਹ ਕਹਿ ਰਹੇ ਵੀ ਅਸੀਂ 5 ਅਕਤੂਬਰ ਤੱਕ ਆ। ਸੋ ਆਪਾਂ 5 ਅਕਤੂਬਰ ਮੰਨ ਕੇ ਚੱਲੀਏ, ਅਜੇ 31 ਅਕਤੂਬਰ ਨੂੰ ਨਾ ਮੰਨੀਏ ਅਨਲੈਸ ਅਦਾਲਤ ਉਸ ਦੇ ਉੱਤੇ ਦੁਬਾਰਾ ਕੁਝ ਕਹਿੰਦੀ ਆ। ਮਤਲਬ ਹਜੇ 5 ਅਕਤੂਬਰ ਤੱਕ ਫਾਈਨਲ ਆ, ਜਿਹੜਾ ਵੀ ਬੰਦਾ ਜਾਊਗਾ ਉਹਨੂੰ ਗਿਣਿਆ ਜਾਊਗਾ। ਜੀ, 5 ਅਕਤੂਬਰ ਤੱਕ ਜਿਹੜਾ ਭਰੂਗਾ ਉਸ ਨੂੰ ਗਿਣਿਆ ਜਾਊਗਾ ਜੀ। ਸੋ ਇਹਨੂੰ ਰਿਪੀਟ ਕਰਾਓ ਬਾਰ-ਬਾਰ, ਕਿਉਂਕਿ ਲੋਕਾਂ ਨੂੰ ਇਹੀ ਆ ਅੱਜ ਆਖਰੀ ਡੇਟ ਆ, ਘੰਟਾ ਇੱਕ ਰਹਿ ਗਿਆ, ਹੁਣ ਕੀ ਕਰ ਸਕਦੇ ਆਪਾਂ। ਓਕੇ, ਠੀਕ ਹੈ, ਥੈਂਕ ਯੂ। ਚਲੋ ਜੀ, ਥੈਂਕ ਯੂ ਇਸ ਚੀਜ਼ ਨੂੰ ਦੱਸਣ ਦੇ ਲਈ ਵੀ, ਤੇ ਦੁਬਾਰਾ ਆਪਾਂ ਰਿਪੀਟ ਕਰ ਦਿੰਦੇ ਹਾਂ। ਬਿਲਕੁਲ, ਸੋ 4-5 ਦਿਨ ਆਪਣੇ ਕੋਲ, 5 ਦਿਨ ਹੋਰ ਲਏ ਆ। ਦੇਖੋ 6 ਮਹੀਨੇ ਹੋ ਗਏ ਇਸ ਨੂੰ ਚੱਲਦਿਆਂ ਨੂੰ। ਹੁਣ ਇਹ ਨਾ ਕਹੋ ਵੀ 1 ਘੰਟੇ ਕਰਕੇ ਅਸੀਂ ਕਰ ਨਹੀਂ ਸਕਦੇ ਜਾਂ 5 ਦਿਨ ਰਹਿ ਗਏ ਹੁਣ ਕੀ ਆਪਾਂ ਕਰ ਸਕਦੇ। ਕਰੋ ਭਾਈ, ਜ਼ਰੂਰ ਕਰੋ। ਬਹੁਤ ਅਫਸੋਸ ਵਾਲੀ ਗੱਲ ਹੁੰਦੀ ਆ ਜਦੋਂ ਕਦੀ ਕਿਸੇ ਨੂੰ ਪੁੱਛਦੇ ਆ ਅਤੇ ਉਹ ਕਹਿੰਦੇ ਯਾਰ ਅਸੀਂ ਤਾਂ ਭਰਿਆ ਹੀ ਨਹੀਂ ਅਜੇ ਤੱਕ। ਆਪਾਂ ਨੂੰ ਇੱਥੇ ਰੌਲਾ ਪਾਉਂਦਿਆਂ ਨੂੰ ਕਿੰਨੀਆਂ ਔਰਗਨਾਈਜੇਸ਼ਨ ਆ, ਪੰਜਾਬੀ ਰੇਡੀਓ USA ਆ, ਜਕਾਰਾ ਵਾਲੇ ਆ, ਹੋਰ ਪਤਾ ਨਹੀਂ ਦੁਨੀਆ ਭਰ ਦੀਆਂ ਕਿੰਨੀਆਂ ਔਰਗਨਾਈਜੇਸ਼ਨਾਂ ਲੱਗੀਆਂ ਹੋਈਆਂ ਨੇ ਸੈਂਸਸ ਦੇ ਬਾਰੇ ਇਤਲਾਹ ਦੇਣ ਦੇ ਲਈ। ਕਈ ਦੀ ਆਪਾਂ ਐਵੇਂ ਲੇਜ਼ੀਨੈਸ ਦੇ ਵਿੱਚ ਜਿਹੜੀ ਉਹ ਮਾਰ ਖਾ ਜਾਂਦੇ ਆ। ਸੋ ਬਾਅਦ ਦੇ ਵਿੱਚ ਆਪਾਂ ਪ੍ਰੋਟੈਸਟ ਕਰਦੇ ਫਿਰਦੇ ਹਾਂ ਵੀ ਸਾਨੂੰ ਆਹ ਨਹੀਂ ਮਿਲਿਆ, ਸਾਨੂੰ ਆਹ ਨਹੀਂ ਮਿਲਿਆ, ਹੁਣ ਨੰਬਰ ਦਿਖਾ ਦਿਓ, ਅਤੇ ਹੁਣ ਬਾਅਦ ਦੇ ਵਿੱਚ ਇਹ ਆંકੜੇ ਬਹੁਤ ਆਪਣੇ ਕੰਮ ਆਉਣਗੇ। ਹਾਂਜੀ, ਇਹੀ ਕਹਿਣਾ ਚਾਹੂੰਗੀ ਤੇ ਇਹੀ ਬੇਨਤੀ ਹੈ ਸੰਗਤ ਦੀ, ਜੇ ਹਜੇ ਤੁਸੀਂ ਨਹੀਂ ਸੈਂਸਸ ਭਰਿਆ ਪਲੀਜ਼ ਭਰੋ। ਤਾਂ ਹੀ ਅਸੀਂ ਹੌਟਲਾਈਨ ਕ੍ਰੀਏਟ ਕੀਤੀ ਸੀ ਕਿ ਅਸੀਂ ਦੇਖਿਆ ਕਿ ਆਪਣੀ ਸੰਗਤ ਨੂੰ ਇਹ ਲੈਂਗੁਏਜ ਸਹੂਲਤ ਹੈ ਨਹੀਂ ਗੀ, ਹੈ ਨਾ ਕੈਲੀਫੋਰਨੀਆ ਸਟੇਟ ਵੱਲੋਂ ਨਾ ਫੈਡਰਲ ਸਟੇਟ ਵੱਲੋਂ, ਕਿ ਆਪਾਂ ਆਪਦੀ ਇੱਕ ਹੌਟਲਾਈਨ ਕ੍ਰੀਏਟ ਕਰੀਏ ਜਿੱਥੇ ਕੁਐਸਚਨ ਆ ਕੇ ਪੁੱਛ ਸਕਦੇ ਆ, ਭਾਵੇਂ ਇੱਕ ਕੁਐਸਚਨ ਹੋਣ ਜਾਂ ਪੂਰਾ ਸੈਂਸਸ ਭਰਵਾਉਣਾ ਹੋਵੇ, ਜਿਵੇਂ ਵੀ ਅਸੀਂ ਮਦਦ ਕਰ ਸਕਦੇ ਹਾਂ ਕਿ ਤੁਸੀਂ ਆਪਦਾ ਸੈਂਸਸ ਭਰ ਸਕੋ, ਅਸੀਂ ਜ਼ਰੂਰ ਕਰਨ ਲਈ ਤਿਆਰ ਹਾਂ। ਜੀ, ਇਹਨਾਂ ਦਾ ਨੰਬਰ ਹੈਗਾ ਆ 5596777454। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਆਪਣੇ ਅਗਲੇ ਕਾਲਰ ਨੇ ਜੁੜੇ ਹੋਏ ਲక్ష్మణ ਸਿੰਘ ਜੌਹਲ। ਸਤਿ ਸ਼੍ਰੀ ਅਕਾਲ ਜੀ। ਲక్ష్మణ ਸਿੰਘ ਜੌਹਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਕਵਲ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਅਜੇ ਸੁਣ ਕੇ ਅਸੀਂ ਅਪ੍ਰੈਲ ਦਾ ਭਰਿਆ ਏਸ਼ੀਅਨ ਇੰਡੀਅਨ। ਠੀਕ ਹੈ। ਤਾਂ ਮੈਂ ਤੁਹਾਤੋਂ ਸੁਣ ਕਰਕੇ ਸ਼ਨੀਚਰਵਾਰ ਕਾਲ ਕੀਤੀ, ਕਈ ਆਫਿਸ ਦਾ ਫੋਨ ਹੀ ਚੱਕਦੇ ਲਾਈ ਜਾਂਦੇ ਵਿਚਾਰੀਆਂ ਨੇ। ਇੱਕ ਬੀਬੀ ਬੋਲੀ ਆ, ਦੂਜੀ ਵੇਲੇ ਫੋਨ ਚੱਕ ਲਿਆ, ਉਹਨੇ 3 ਮਿੰਟ ਸਾਡਾ ਭਰਤਾ ਮੇਰਾ। ਚਲੋ ਜੀ, ਬਹੁਤ ਵਧੀਆ। ਮੈਂ ਹੋਰ ਬਹੁਤ ਏਸ਼ੀਅਨ ਇੰਡੀਅਨ ਸਾਡੇ ਹੀ ਰਿਸ਼ਤੇਦਾਰ ਆ, ਮੈਂ ਉਹਨਾਂ ਨੂੰ ਕਿਹਾ ਏਦਾਂ ਕਰੋ, ਤੁਹਾਡਾ ਕੋਈ ਨਹੀਂ, ਉਹਦੀ ਇੱਕ ਐਡਮਿਸ਼ਨ, ਇੱਕ ਐਡਰੈਸ, ਇੱਕ ਨਾਂ, ਉਹ ਪਾਰ ਹੋ ਗਿਆ ਜੋ ਪਾਰ ਹੋ ਗਿਆ। ਹੁਣ ਕੀ ਕਰੀਏ, ਕਿੱਥੋਂ ਤਰੀਕਾ ਲਿਆਈਏ? ਮੈਂ ਤਾਂ ਭਰਾ ਰਿਹਾ, ਮੈਂ ਬਥੇਰਾ ਜ਼ੋਰ ਲਾਉਣਾ ਵੀ ਤੂੰ ਆ ਖੜਾਓ ਇੱਕ ਭਰਾਓ। ਬਿਲਕੁਲ ਬਿਲਕੁਲ, ਚਲੋ ਥੈਂਕ ਯੂ ਆ ਤੁਹਾਡਾ। ਏਦਾਂ ਹੀ ਹਮਲਾ ਮਾਰੀ ਜਾਓ। ਅਜੇ ਵੀ 4-5 ਦਿਨ ਪਏ, ਉਹਨਾਂ ਨੂੰ ਰੋਜ਼ 2 ਵਾਰੀ ਕਾਲ ਕਰਿਆ ਕਰੋ। ਮੈਂ ਬਥੇਰਾ ਕਹਿੰਦਾ ਵੀ ਭਰਾ ਲਓ ਭਰਾ। ਇਹਨਾਂ ਦੇ ਪਤਾ ਰਾਜਕਾਰਨ ਕਈਆਂ ਦੇ ਚੱਟ 'ਚ ਇਹ ਆ ਤੇ ਖਰੇ ਫਰੋਡ ਕਰਨਾ, ਜਿਹੜੇ ਆ ਡਾਟਾ ਮੰਗਦੇ ਆ। ਨਹੀਂ ਇਹਦੇ ਨਾਲ ਨਹੀਂ, ਇਹ ਤਾਂ ਮੈਨੂੰ ਤਾਂ ਪਤਾ, ਇਹਦੇ ਚੱਟ 'ਚ ਇਹ ਆ, ਪਤਾ ਨਹੀਂ ਕਾਹਦੇ ਦੁਬਾਰਾ ਕਰਦੇ ਆ। ਇਹ ਏਸ਼ੀਅਨ ਇੰਡੀਅਨ ਪਰ ਆਏ ਹੋਏ ਆ, ਪਹਿਲਾਂ ਨਹੀਂ ਸੀ ਪਤਾ, ਜਦ ਹੋਇਆ ਕੰਮ। ਜੀ ਚਲੋ, ਥੈਂਕ ਯੂ, ਮਿਹਰਬਾਨੀ। ਸੋ ਨੋ ਡਾਊਟ ਬੰਦੇ ਦੀ ਸੈਂਸਿਟਿਵ ਇਨਫੋਰਮੇਸ਼ਨ ਹੁੰਦੀ ਆ, ਡੇਟ ਆਫ ਬਰਥ ਜਿਹੜਾ ਉਹ ਹੈਗਾ ਆ, ਐਡਰੈਸ ਹੈਗਾ ਆ, ਬੰਦੇ ਨੂੰ ਡਰ ਹੁੰਦਾ ਆ। ਚਲੋ ਹੋਣਾ ਵੀ ਚਾਹੀਦਾ ਆ, ਪਰ ਆਪਾਂ ਤੁਹਾਨੂੰ ਭਰੋਸੇ ਦੇ ਨਾਲ ਜਿਹੜਾ ਉਹ ਕਹਿ ਰਹੇ ਹਾਂ ਵੀ ਕੋਈ ਗੱਲ ਨਹੀਂ, ਤੁਸੀਂ ਇਹਨਾਂ ਨੂੰ ਕਾਲ ਕਰੋ। ਇਹ ਤੁਹਾਡੀ ਇਨਫੋਰਮੇਸ਼ਨ ਕਿਤੇ ਵੀ ਜਿਹੜੀ ਉਹ ਲੀਕ ਨਹੀਂ ਹੋਣੀ, ਨਾ ਹੀ ਇਹ ਜਿਹੜੀ ਮਿਸਯੂਜ਼ ਹੋਣੀ ਆ। ਜੇ ਤੁਹਾਨੂੰ ਡਰ ਆ ਵੀ ਕੋਈ ਹੋਰ ਜਾਣਾ ਆ ਕੇ ਤੁਹਾਡੀ ਹੋਰ ਇਨਫੋਰਮੇਸ਼ਨ ਤੁਸੀਂ ਉਹਨੂੰ ਬਾਅਦ 'ਚ ਦਊਂਗੇ ਜਾਂ ਕਿੱਦਾਂ ਹੋਊਗੀ, ਇਹ ਸਾਰੀਆਂ ਚੀਜ਼ਾਂ ਦੇ ਡਰ ਤੋਂ ਜੇ ਤੁਸੀਂ ਬਚਣਾ ਚਾਹੁੰਦੇ ਤਾਂ ਤੁਸੀਂ ਖੁਦ ਆਪ ਜਿਹੜੇ ਇੰਟਰਨੈਟ ਦਾ ਸਹਾਰਾ ਲੈਂਦੇ ਹੋਏ my2020census.gov ਜਾਂ census.2020census.gov ਦੇ ਉੱਤੇ ਜਾ ਕੇ ਖੁਦ ਇਨਫੋਰਮੇਸ਼ਨ ਜਿਹੜੀ ਉਹ ਤੁਸੀਂ ਭਰ ਸਕਦੇ ਹੋ। ਪਰ ਬਹੁਤ ਸਾਰੇ ਆਪਣੇ ਅਜਿਹੇ ਬਜ਼ੁਰਗ ਹੈਗੇ ਨੇ, ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਇੰਟਰਨੈਟ ਦੇ ਜਾਂ ਸਹੂਲਤ ਨਹੀਂ ਆ, ਜਾਂ ਉਹਨਾਂ ਦੇ ਕੋਲ
ਉਹਨਾਂ ਨੂੰ ਚੰਗੀ ਤਰ੍ਹਾਂ ਯੂਜ਼ ਨਹੀਂ ਕਰਨਾ ਹੁੰਦਾ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਲਓ, ਇਹ ਤੁਹਾਡੀ ਜਿਹੜੀ ਮਦਦ ਕਰਨਗੇ। ਜੇ ਕਾਲ ਨਹੀਂ ਅਟੈਂਡ ਕਰਦੇ ਕੋਈ ਨਹੀਂ, ਆਪਣਾ ਮੈਸੇਜ ਜਾਂ ਮਿਸ ਕਾਲ ਜਿਹੜੀ ਇਹਨਾਂ ਨੂੰ ਛੱਡ ਦਿਓ, ਫਿਰ ਤੁਹਾਨੂੰ ਕਾਲ ਬੈਕ ਉਸ ਨੰਬਰ ਤੋਂ ਜਿਹੜਾ ਉਹ ਕਰ ਲੈਣਗੇ 5596777454 559 677 74 54 ਦੇ ਉੱਤੇ। ਜੀ ਕਮਲ। ਹਾਂਜੀ, ਮੈਨੂੰ ਲਕਸ਼ਮਣ ਅੰਕਲ ਜੀ ਦੀ ਬਹੁਤ ਇਹ ਗੱਲ ਚੰਗੀ ਲੱਗੀ ਕਿ ਇਹ ਆਪਦੇ ਅੱਗੇ ਵੀ ਰਿਸ਼ਤੇਦਾਰਾਂ ਨੂੰ ਪੁਸ਼ ਕਰ ਰਹੇ ਆ, ਉਹਨਾਂ ਨੂੰ ਵੀ ਕਹਿ ਰਹੇ ਆ, ਉਹ ਆਪਣੀ ਸੈਂਸਿਸ ਕਰਕੇ ਬੈਠ ਗਏ ਕਿ ਇਹ ਵੀ ਆਪਦੇ ਪੂਰੀ ਫੈਮਿਲੀ ਨੂੰ ਇਨਕਰੇਜ ਕਰ ਰਹੇ ਆ, ਫਰੈਂਡਸ ਨੂੰ ਇਨਕਰੇਜ ਕਰ ਰਹੇ ਆ ਕਿ ਭਰਨ, ਹਨਾ। ਤੇ ਇਹ ਵੀ ਮੇਰੀ ਬੇਨਤੀ ਹੈ ਸਾਰਿਆਂ ਨੂੰ, ਜੇ ਤੁਸੀਂ ਆਲਰੇਡੀ ਆਪਦੇ ਸੈਂਸਿਸ ਭਰ ਚੁੱਕੇ ਹੋ, ਤੁਸੀਂ ਜ਼ਰੂਰ ਜਿਹੜੇ ਤੁਸੀਂ WhatsApp ਗਰੁੱਪਸ ਪਾਰਟ ਹੋ ਜਾਂ ਵੀ ਫੈਮਿਲੀ ਜਿਹੜੇ WhatsApp ਗਰੁੱਪਸ ਹੁੰਦੇ ਆ, ਉਹਨਾਂ ਸਾਰਿਆਂ ਨੂੰ ਵੀ ਕਹੋ ਕਿ ਉਹ ਵੀ ਜ਼ਰੂਰ ਜਾ ਕੇ ਆਪਦਾ ਸੈਂਸਿਸ ਭਰਨ, ਹਨਾ। ਜੇ ਆਪਾਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ ਤਾਂ ਹੀ ਇੱਕ ਦੂਜੇ ਨੂੰ ਪਤਾ ਲੱਗਦਾ ਵਾ ਕਿ ਆਪਣਾ ਸੈਂਸਿਸ ਭਰ ਲਿਆ, ਫਿਰ ਆਪਾਂ ਅੱਗੇ ਆਪਣੀ ਫੈਮਿਲੀ ਨੂੰ, ਫਰੈਂਡਸ ਨੂੰ ਇਨਕਰੇਜ ਕਰਦੇ ਹਾਂ ਕਿ ਉਹ ਵੀ ਜ਼ਰੂਰ ਭਰਨ, ਤਾਂ ਹੀ ਆਪਣੀ ਗਿਣਤੀ ਅੱਗੇ ਵਧੂਗੀ ਤੇ ਪੂਰੀ ਐਕੂਰੇਟ ਆਊਗੀ। ਜੀ ਜੀ, ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਸੰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਾਰਿਆਂ ਦੁਆਰਾ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਏਦਾਂ ਜੋੜ ਲਾ ਲਿਆ ਜਿੱਦਾਂ ਤੁਸੀਂ ਕਿਹਾ ਹੋਇਆ ਕਿ ਅਸੀਂ ਇਹ ਜਿਹੜਾ ਹੋਕਾ ਤੁਸੀਂ ਦੇ ਰਹੇ ਹੋ ਕਿ ਇਹ ਸੈਂਸਸ ਭਰੋ, ਇਹ ਜਿਹੜੀ ਜੀ ਗੱਲ ਆਪਣੀ ਇਹ ਸੋਚਣ ਵਾਲੀ ਹੈ ਕਿ ਇਸ ਵੇਲੇ ਅਸੀਂ ਪੰਜਾਬ ਵਿੱਚ ਕਿਹੜੇ ਹੱਕ ਮੰਗ ਰਹੇ ਹਾਂ। ਅਸੀਂ ਆਪਣੀ ਗਿਣਤੀ ਦੇ ਹੱਕ ਮੰਗ ਰਹੇ ਹਾਂ ਨਾ। ਬਿਲਕੁਲ ਕਿ ਸਾਡੀ ਉੱਥੇ ਗਿਣਤੀ ਹੋਵੇ, ਸਾਡੀ ਉੱਥੇ ਪੁੱਛ ਗਿੱਛ ਹੋਵੇ। ਸਾਨੂੰ ਇੱਥੇ ਉਹ ਪੁੱਛ ਰਹੇ ਨੇ, ਸਾਨੂੰ ਇੱਥੇ ਉਹ ਫੋਨ ਕਰਕੇ। ਹੁਣ ਤੁਹਾਡਾ ਜਿਹੜਾ 에ਅਰ ਟਾਈਮ ਹੈ ਇਸ ਵੇਲੇ ਇਹ ਸਭ ਤੋਂ ਮਹਿੰਗਾ ਹੁੰਦਾ ਹੈ। ਜਿਹੜੀ ਇਹ ਟਾਈਮ ਹੁੰਦਾ ਨਾ, ਟਾਈਮਾਂ ਵਿੱਚੋਂ ਜਿਹੜੋਂ 에ਅਰ ਟਾਈਮ ਸਭ ਤੋਂ ਮਹਿੰਗਾ ਹੁੰਦਾ, ਉਸ 에ਅਰ ਟਾਈਮ ਤੇ ਤੁਸੀਂ ਪੁੱਛ ਰਹੇ ਹੋ, ਦੱਸ ਰਹੇ ਹੋ ਕਿ ਇਹ ਤੁਸੀਂ ਸੈਂਸਸ ਭਰੋ, ਤੇ ਤੁਹਾਨੂੰ ਇਹਦੇ ਵਿੱਚ ਨਾ ਤੁਹਾਨੂੰ ਗਵਰਨਮੈਂਟ ਨੇ ਕੁਛ ਦੇਣਾ, ਨਾ ਜਿਨ੍ਹਾਂ ਨੇ ਪੜ੍ਹਾ ਰਹੇ ਉਹਨਾਂ ਨੇ ਕੁਛ ਦੇਣਾ। ਇਹ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ, ਇਸ ਕਰਕੇ ਕਦਰ ਜਾਣੋ ਜੀ ਇਹ ਚੀਜ਼ ਦੀ ਕਿ ਜਿਹੜੀ ਇਹ ਕਰ ਰਹੇ ਨੇ, ਦੋ ਜਣੇ 20 ਲੱਗੇ ਹੋਏ ਨੇ ਆਪਣੇ ਤੇ ਇਹ ਆਪਣਾ ਟਾਈਮ ਕੱਢ ਕੇ ਤੁਹਾਨੂੰ ਦੱਸ ਰਹੇ ਕਿ ਸੈਂਸਸ ਭਰਦਾ ਕਿੱਦਾਂ। ਅਸੀਂ ਵੇਟ ਕਰ ਰਹੇ ਜੀ ਅਕਤੂਬਰ 5 ਨੂੰ ਕਿ 10 ਮਿੰਟ ਲੱਗਣੇ ਆ, ਤੁਸੀਂ ਹੁਣੀ ਭਰ ਲਓ। ਹੋਰ ਕੀ, ਉਹ ਤੁਸੀਂ ਆਪਣੀ ਲੰਚ ਬ੍ਰੇਕ ਤੇ 10 ਮਿੰਟਾਂ 'ਚ ਭਰ ਸਕਦੇ ਹੋ। ਇਸ ਕਰਕੇ ਆਪਣੀ ਗਿਣਤੀ ਜ਼ਰੂਰ ਕਰਾਓ। ਤੇ ਬਾਕੀ ਜਿਹੜੀ ਇਨਫੋਰਮੇਸ਼ਨ ਦੀ ਆਪਾਂ ਗੱਲ ਕਰਦੇ ਜੀ, ਸੈਂਸਿਟਿਵ ਇਨਫੋਰਮੇਸ਼ਨ, ਇਹਦੇ ਨਾਲ ਇਨਫੋਰਮੇਸ਼ਨ ਜ਼ਿਆਦਾ ਤਾਂ ਅਸੀਂ ਫੇਸਬੁੱਕ ਤੇ WhatsApp ਨੂੰ ਦਿੱਤੀ ਪਈ ਹੈ ਜੀ। ਫੇਸਬੁੱਕ ਸਹੀ ਗੱਲ ਹੈ, ਨਹੀਂ ਸੱਚਾਈ ਇਹੀ ਹੈ ਕਿ ਫੇਸਬੁੱਕ ਨੂੰ ਅਸੀਂ ਇਹ ਵੀ ਦੱਸਿਆ ਕਿ ਸਾਡਾ ਬਰਥਡੇ ਕਦੋਂ, ਅਸੀਂ ਕਿੱਥੋਂ ਕੇਕ ਲਿਆ ਕੇ ਕੱਟਿਆ ਤੇ ਕਿਹੜਾ। ਉਹ ਸਭ ਤੋਂ ਜ਼ਿਆਦਾ ਇਨਫੋਰਮੇਸ਼ਨ ਤੇ ਫੇਸਬੁੱਕ ਕੋਲ ਆ, ਉਹ ਨਾਲੇ ਉਹ ਵੇਚਦੇ ਵੀ ਗਾਂ, ਸਭ ਕੁਝ ਕਰਦੇ ਸਾਹਮਣੇ ਹੁਣ। ਇਸ ਕਰਕੇ ਮੈਂ ਇਹ ਕਹੂੰਗਾ ਕਿ ਇਹ ਕੋਈ ਇਨਫੋਰਮੇਸ਼ਨ ਤੁਹਾਡੀ ਹੈਗੀ ਨਹੀਂ ਆ, ਮਤਲਬ ਕਿ ਐਡੀ ਸੈਂਸਿਟਿਵ ਇਨਫੋਰਮੇਸ਼ਨ ਨਹੀਂ ਆ। ਇਹ ਤਾਂ ਇੱਕ ਗੂਗਲ ਕਰੋ, 10 ਏਜੰਸੀਆਂ ਤੁਹਾਡੀ ਇਨਫੋਰਮੇਸ਼ਨ ਵੇਚਣ ਨੂੰ ਤਿਆਰ ਨੇ। ਇਸ ਕਰਕੇ ਇਹ ਇਹੋ ਜਿਹੀ ਇਨਫੋਰਮੇਸ਼ਨ ਜਿਹੜੀ ਹੁੰਦੀ ਆ, ਇਹ ਕੋਈ ਦੇਖੋ ਨਾ ਤੁਹਾਡਾ ਇਹਦੇ ਵਿੱਚ ਕਿਸੇ ਨੇ ਬੈਂਕ ਅਕਾਊਂਟ ਮੰਗਣਾ, ਨਾ ਤੁਹਾਡਾ ਇਹਦੇ ਵਿੱਚ SSN ਹੈਗਾ, ਸਿਰਫ ਡੇਟ ਆਫ ਬਰਥ ਤੇ ਨਾਮ ਆ ਤੇ ਐਡਰੈਸ ਆ। ਇਹ ਤਿੰਨ ਚੀਜ਼ਾਂ ਜਿਹੜੀਆਂ ਤੁਹਾਡੀਆਂ ਚਾਹੀਦੀਆਂ ਹਰ ਇੱਕ ਇਨਸਾਨ ਦੀਆਂ। ਇਸ ਤੋਂ ਚੌਥੀ ਚੀਜ਼ ਉਹਨਾਂ ਨੇ ਮੰਗਣੀ ਨਹੀਂ। ਬਿਲਕੁਲ ਜੀ, ਹੋਣੀ ਜੇ ਕਿਤੇ ਗਵਰਨਮੈਂਟ ਅਨਾਉਂਸ ਕਰ ਦੇਵੇ ਕਿ ਤੁਹਾਨੂੰ $51 ਮਿਲਣੇ ਆ, ਤੁਸੀਂ ਆਪਣਾ ਸੋਸ਼ਲ ਸਿਕਿਉਰਿਟੀ ਕੇ ਤੁਸੀਂ ਬੈਂਕ ਅਕਾਊਂਟ ਤੋਂ ਕ੍ਰੈਡਿਟ ਕਾਰਡ ਦੇਣ ਨੂੰ ਤਿਆਰ ਹੋ ਜਾਣਾ। ਸਹੀ ਗੱਲ। ਇਸ ਕਰਕੇ ਇਹ ਮੈਂਟੈਲਿਟੀ ਹੈ ਜੀ, ਇਹ ਟਰੂਥ ਹੈ, ਰਿਐਲਿਟੀ ਹੈ ਜਿਹੜਾ ਸਾਡੀ ਆ, ਬਹੁਤ ਮਾੜੀ ਰਿਐਲਿਟੀ ਹੈ ਸਾਡੀ। ਇਸ ਕਰਕੇ ਮੈਂ ਤਾਂ ਇਹ ਕਹੂੰਗਾ ਕਿ ਜਿਹੜੀ ਸੈਂਸਸ ਵਾ ਇਹ ਤੁਹਾਡੇ ਨਿਆਣਿਆਂ ਲਈ, ਆਪਾਂ ਹਮੇਸ਼ਾ ਕਰਦੇ ਰਹਿੰਦੇ ਕਿ ਅਸੀਂ ਨਿਆਣਿਆਂ ਲਈ ਕਰ ਰਹੇ ਹਾਂ, ਇਹ ਵੀ ਤੁਸੀਂ ਆਪਣੇ ਨਿਆਣਿਆਂ ਲਈ ਕਰ ਰਹੇ ਹੋ। ਇਸ ਕਰਕੇ ਇਹ ਸੈਂਸਸ ਤੁਸੀਂ ਜ਼ਰੂਰ ਭਰੋ। ਤੇ 10 ਮਿੰਟ ਲੱਗਦੇ ਆ, 10 ਮਿੰਟ ਜ਼ਿੰਦਗੀ ਵਿੱਚ ਕੁਛ ਨਹੀਂ ਹੁੰਦਾ, ਤੁਹਾਨੂੰ ਚਾਹ ਬਣਾਉਣ ਨੂੰ ਜ਼ਿਆਦਾ ਚਿਰ ਲੱਗ ਜਾਂਦਾ। ਇਸ ਕਰਕੇ ਤੁਸੀਂ 10 ਮਿੰਟ ਲਾ ਕੇ ਨਾ ਆਪਣਾ ਜਿਹੜੀ ਹੈ ਸੈਂਸਸ ਦਾ ਜਿੱਦਾਂ ਟਾਈਮ ਇੰਨਾ ਤੁਸੀਂ ਲਾ ਕੇ ਤੁਸੀਂ ਬੇਨਤੀ ਕਰ ਰਹੇ। ਮੈਨੂੰ ਤਾਂ ਇੱਕ ਚਲੋ ਠੀਕ ਹੈ ਜੀ, ਅੱਗੇ ਕੀ ਕਹਿਣਾ ਆਪਾਂ, ਕਿਉਂਕਿ ਸ਼ਬਦ ਆਉਂਦੀ ਹੈ। ਕੋਈ ਗੱਲ ਨਹੀਂ ਸੰਦੀਪ ਜੀ, ਆਪਾਂ ਗੁੱਸਾ ਨਹੀਂ ਕਰਨਾ, ਆਪਾਂ ਗੁਹਾਰ ਲਾਈ ਜਾਣੀ ਹੈ, ਨਹੀਂ ਕਰਨੀ ਚਾਹੀਦੀ। ਜੀ ਬਿਲਕੁਲ, ਸੈਲਫਿਸ਼ਨੈਸ ਹਟਾ ਕੇ ਕਮਿਊਨਿਟੀ ਦਾ ਸੋਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਸਹੀ ਗੱਲ ਆ। 10 ਮਿੰਟ ਤੱਕ ਇਹਦੀ ਚਾਹ ਰਿੱਝਣੀ ਛੱਡ ਦਿੰਦੇ ਆ ਵੀ ਚੱਲ ਕੋਈ ਨਹੀਂ, ਜ਼ਿਆਦਾ ਸਵਾਦ ਬਣ ਜਾਊਗੀ। ਇਹਦੇ ਨਾਲ ਤੁਸੀਂ ਦੇਖੋ ਵੀ $20,000 ਫॉर ਦੀ ਓਵਰ ਆਫ 10 ਇਅਰਸ ਤੁਹਾਡੇ ਜਿਹੜੀ ਕਮਿਊਨਿਟੀ ਦੇ ਵਿੱਚ ਉਹ ਆਉਣੇ ਹੈਗੇ ਆ। ਤੇ $20,000 ਘੱਟ ਨਹੀਂ ਹੁੰਦੇ ਅੱਜ ਵੀ ਕਿਸੇ ਵੀ ਅਮਰੀਕਨ ਨੂੰ, ਜਿਹੜਾ ਉਹ ਪੁੱਛ ਕੇ ਜਿਹੜਾ ਉਹ ਦੇਖ ਲਓ। ਆਪਣੇ ਅਗਲੇ ਕਾਲਰ ਜੁੜੇ ਹੋਏ ਨੇ ਜੀ, ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਤਾਂ ਬਥੇਰਾ ਹੀ ਹੋਕਾ ਦੇ ਰਹੇ, ਚਲੋ ਸਾਨੂੰ ਵੀ ਸਾਡਾ ਫਰਜ਼ ਬਣਦਾ। ਇਹ ਬਹੁਤ ਜ਼ਰੂਰੀ ਹੈ। ਤੇ ਮੈਂ ਇਹ ਕਹਿੰਦਾ ਕਈ ਵਾਰ ਅਸੀਂ ਆਪ ਰੌਲਾ ਪਾਉਂਦੇ ਵੀ, ਕਈ ਵਾਰ ਜਾਂਦੇ ਹਾਂ ਸੜਕ ਜਾਂ ਆਪਣੇ ਸ਼ਹਿਰ ਵਿੱਚ ਐਂਟਰ ਹੁੰਦੇ ਤੇ ਪੱਟੇ ਲੱਗੇ ਹੋਏ, ਸਾਡੀ ਆਬਾਦੀ ਹੈ ਨਹੀਂ ਕਿ ਰੌਲਾ ਪਾਉਂਦੇ ਯਾਰ, ਸਾਡੀ ਆਬਾਦੀ ਦੇ ਜ਼ਿਆਦਾ ਥੋੜੇ ਲਿਖੇ ਹੋਆ।
ਉਹਦਾ ਕਾਰਨ ਇਹ ਹੈ ਕਿ ਅਸੀਂ ਆਪਣੀ ਗਿਣਤੀ ਕਰਾਉਂਦੇ ਨਹੀਂ ਹੈ ਤੇ ਉਹ 10 ਸਾਲਾਂ ਬਾਅਦ ਚੇਂਜ ਹੋਣਾ। ਤੇ ਮੇਰੀ ਬੇਨਤੀ ਹੈ ਵੀ ਕਈ ਚਲੋ ਬਜ਼ੁਰਗ ਜਿਹਨਾਂ ਕੋਲ ਕੋਈ ਐਕਸੈਸ ਨਹੀਂ ਵੀ ਹੈ, ਕੋਈ ਫੋਨ ਤੇ ਆਪਣੀ ਇਨਫੋਰਮੇਸ਼ਨ ਨਹੀਂ ਦੇਣੀ ਚਾਹੁੰਦਾ, ਮੈਂ ਤਾਂ ਇਹ ਬੇਨਤੀ ਜੂਬਾ ਦੇ ਵਿੱਚ ਜੇ ਮਤਲਬ ਕੋਈ ਕੰਪਨੀ ਲੈਵੇ ਸਾਡੇ ਕੋਲ ਆ ਕੇ ਭਰੇ, ਸਾਨੂੰ ਕਾਲ ਕਰ ਸਕਦਾ, ਅਸੀਂ ਜਾ ਕੇ ਹੈਲਪ ਕਰ ਸਕਦੇ ਹਾਂ। ਇਹ ਜ਼ਰੂਰੀ ਬੇਨਤੀ ਹੈ। ਨੰਬਰ ਤੁਹਾਡਾ ਲੈ ਲੈਣ ਤੇ ਅਸੀਂ ਜਦੋਂ ਵੀ ਮਰਜ਼ੀ ਸਾਨੂੰ ਕਾਲ ਕਰਕੇ ਅਸੀਂ ਕਿ ਹੈਲਪ ਕਰ ਸਕਦੇ। ਕਈ ਵਾਰ ਹੁੰਦਾ ਵੀ ਚਲੋ ਬਜ਼ੁਰਗਾਂ ਦੀ ਇਨਫੋਰਮੇਸ਼ਨ ਨਹੀਂ ਦੇਣੀ ਆਉਂਦਾ, ਫੋਨ ਦੇ ਡਰਦੇ ਆ ਨਾ ਜੀ ਜੀ, ਤੇ ਜੇ ਇੱਦਾਂ ਕੰਫਰਟੇਬਲ ਆਪਣੇ ਸਮਝਦੇ ਵੀ ਹਾਂ ਕੋਈ ਆ ਕੇ ਭਰੇ, ਉਹ ਵੀ ਅਸੀਂ ਕਰ ਸਕਦੇ। ਇਸ ਲਈ ਮੈਂ ਤੇ ਕਹਿਣਾ ਸੀਗਾ ਤੇ ਸਾਡਾ ਨੰਬਰ ਸਾਡੇ ਤੋਂ ਲੈ ਸਕਦੇ, ਬਹੁਤ ਜ਼ਰੂਰੀ, ਜ਼ਰੂਰ ਭਰੋ ਜੀ, ਕੋਈ ਰਹਿ ਨਾ ਜਾਵੇ। ਮੈਂ ਤਾਂ ਇਹੀ ਕਹਿਣਾ ਜੀ। ਥੈਂਕ ਯੂ ਜੀ, ਮਿਹਰਬਾਨੀ। ਵਾਹਿਗੁਰੂ ਜੀ ਕੀ ਫਤਿਹ। ਇੱਕ ਪੁਆਇੰਟ ਦੇ ਉੱਤੇ ਮੈਂ ਦੁਬਾਰਾ ਕਮਲ ਗੱਲ ਕਰਨਾ ਚਾਹੁੰਦਾ, ਜਿਹਦੇ ਬਾਰੇ ਤੁਸੀਂ ਦੱਸਿਆ ਵੀ ਜੇ ਇੱਕ ਐਡਰੈਸ ਦੇ ਉੱਤੇ ਮੰਨ ਲਓ ਦੋ ਪਰਿਵਾਰ ਵੱਖ-ਵੱਖ ਰਹਿ ਰਹੇ, ਉਹ ਦੋਨੋਂ ਵੱਖੋ ਵੱਖਰਾ ਨਾ ਭਰਿਓ, ਦੋਨਾਂ ਨੂੰ ਜਿਹੜਾ ਇਕੱਠੇ ਭਰਨ ਦੀ ਜਿਹੜੀ ਜ਼ਰੂਰਤ ਆ, ਕਿਉਂਕਿ ਇਨ ਦੀ ਐਂਡ ਜਿਹੜਾ ਸੈਂਸਸ ਬਿਊਰੋ ਵਾ ਉਹਨਾਂ ਨੇ ਐਡਰੈਸ ਦੇ ਹਿਸਾਬ ਦੇ ਨਾਲ ਦੇਖਣਾ ਵੀ ਇਸ ਐਡਰੈਸ ਦੇ ਉੱਤੇ ਕਿੰਨੇ ਜਾਣੇ ਰਹਿ ਰਹੇ ਆ, ਵੀ ਏ ਐਡਰੈਸ 'ਤੇ ਬੀ ਐਡਰੈਸ 'ਤੇ ਕਿੰਨੇ ਜਾਣੇ ਰਹਿ ਰਹੇ ਆ। ਸੋ ਜੇ ਦੋ ਵੱਖੋ ਵੱਖਰੇ ਪਰਿਵਾਰ ਵੀ ਹੈ, ਕਈ ਵਾਰੀ ਕੀ ਹੁੰਦਾ ਵੀ ਤੁਸੀਂ ਆਪ ਰਹਿ ਰਹੇ ਆ ਅਤੇ ਗਰਾਜ ਦੇ ਵਿੱਚ ਕੋਈ ਹੋਰ ਪਰਿਵਾਰ ਜਿਹੜਾ ਉਹ ਰਹਿ ਰਿਹਾ ਹੁੰਦਾ ਆ। ਸੋ ਮੇਕ ਸ਼ੋਰ ਕਰੋ ਵੀ ਆਪਸ ਦੇ ਵਿੱਚ ਕੋਲੈਬੋਰੇਟ ਕਰਕੇ, ਆਪਸ 'ਚ ਗੱਲਬਾਤ ਕਰਕੇ ਉਹ ਇਨਫੋਰਮੇਸ਼ਨ ਜਿਹੜੀ ਉਹ ਤੁਸੀਂ ਸਾਂਝੇ ਤੌਰ ਦੇ ਉੱਤੇ ਭਰੋ। ਕਈ ਵਾਰੀ ਬੰਦਾ ਸ਼ਾਈਨੈਸ ਜਾਂ ਝਿਜਕਦਾ ਜਾਂ ਡਰਦਾ ਜਾਂ ਪਤਾ ਨਹੀਂ ਹੋਰ ਚੀਜ਼ਾਂ ਨੂੰ ਲੈ ਕੇ ਪਤਾ ਨਹੀਂ ਕੀ ਹੋ ਜਾਣਾ, ਕੁਛ ਨਹੀਂ ਹੋਣਾ। ਆਪਸ ਦੇ ਵਿੱਚ ਗੱਲਬਾਤ ਕਰਕੇ ਜਾਂ ਇੱਕ ਜਾਣਾ ਇੱਕ ਪਰਿਵਾਰ ਦੀ ਇਨਫੋਰਮੇਸ਼ਨ ਦੂਜੇ ਨਾਲ ਸਾਂਝੀ ਕਰ ਦੇਵੇ ਅਤੇ ਜਾਂ ਜਿਹੜਾ ਭਰ ਰਿਹਾ ਆ ਉਹਨੂੰ ਜਿਹੜਾ ਉਹ ਦੇ ਕੇ ਉਹ ਕਰ ਲਵੇ। ਇਹ ਮੇਕ ਸ਼ੋਰ ਕਰਿਓ, ਇਹ ਨਾ ਹੋਵੇ ਵੀ ਜਿਹੜੇ ਦੋ ਪਰਿਵਾਰ ਇੱਕ ਐਡਰੈਸ ਦੇ ਉੱਤੇ ਰਹਿ ਰਹੇ ਆ ਦੋਨੋਂ ਵੱਖੋ ਵੱਖਰੇ ਭਰ ਦਿਓ, ਫਿਰ ਜਿਹਨੇ ਲਾਸਟ ਵਿੱਚ ਭਰਿਆ ਆ ਉਸੇ ਦਾ ਕਾਊਂਟ ਹੋ ਜਾਣਾ, ਦੂਜੇ ਜਾਣੇ ਉਹ ਰਹਿ ਜਾਣੇ ਆ। ਮੇਕ ਸ਼ੋਰ ਕਰੋ ਵੀ ਦੋਨੋਂ ਜਾਣੇ ਜਿਹੜੇ ਆ ਪਰਿਵਾਰ ਆ, 2 ਆ 3 ਆ, ਜਿੰਨੇ ਵੀ ਪਰਿਵਾਰ ਇੱਕ ਐਡਰੈਸ 'ਤੇ ਰਹਿ ਰਹੇ ਸਾਰੇ ਇਕੱਠੇ ਹੀ ਜਿਹੜਾ ਉਹ ਭਰਨ। ਔਨਲਾਈਨ 90 ਜਾਣੇ ਆ ਤਾਂ 90 ਕਿ 99 ਜਾਣੇ ਜਿਹੜੇ ਇੱਕ ਫਾਰਮ ਦੇ ਵਿੱਚ ਤੁਸੀਂ ਐਡ ਕਰ ਸਕਦੇ ਆ। ਸੋ ਉਹਦੇ ਵਿੱਚ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਲਿਮਿਟੇਸ਼ਨ ਨਹੀਂ ਉਹਦੇ ਵਿੱਚ ਕੋਈ ਵੀ ਹੈਗੀ। ਸੋ ਕਮਲ ਆਪਣੇ ਨਾਲ ਇੱਕ ਹੋਰ ਕਾਲਰ ਵੀ ਜੁੜੇ ਨੇ, ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਭਾਜੀ ਮੈਂ ਨਾ ਹੁਣੇ ਫੋਨ ਕੀਤਾ ਸੀ ਕਿ ਮੇਰੇ ਹਸਬੈਂਡ ਬਾਰੇ, ਮੈਂ ਉਹਨਾਂ ਦੀ ਤਾਂ ਭਰ ਕੇ ਮੈਂ ਸਬਮਿਟ ਕਰਵਾ ਦਿੱਤੀ। ਮੈਂ ਪਹਿਲਾਂ ਆਪਣੀ ਭੈਣ ਕੋਲੇ ਰਹਿੰਦੀ ਸੀਗੀ, ਉਹਨੇ ਮੇਰਾ ਪਹਿਲਾਂ ਭਰ ਦਿੱਤਾ ਸੀ, ਮੈਂ ਦੁਬਾਰਾ ਤਾਂ ਨਹੀਂ ਹੁਣ ਭਰ ਸਕਦੀ। ਤੁਸੀਂ ਪਹਿਲਾਂ ਕਿਸੇ ਹੋਰ ਥਾਂ ਦੇ ਉੱਤੇ ਰਹਿੰਦੇ ਸੀ ਪਰ ਹੁਣ ਤੁਸੀਂ ਨਵੇਂ ਐਡਰੈਸ ਤੇ ਰਹਿੰਦੀ ਸੀ ਪਹਿਲਾਂ। ਵੈਸੇ ਤਾਂ ਮੈਂ ਕੈਲੀਫੋਰਨੀਆ 'ਚ ਰਹਿੰਦੀ ਹਾਂ ਵੀ, ਉਦੋਂ ਮੈਂ ਆਪਣੀ ਸਿਸਟਰ ਕੋਲੇ ਰਹਿੰਦੀ ਸੀਗੀ ਤੇ ਉਦੋਂ ਉਹਨੇ ਉੱਥੇ ਭਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਹੁਣ ਮੇਰੇ ਹਸਬੈਂਡ ਆ ਗਏ, ਅਸੀਂ ਅਪਾਰਟਮੈਂਟ ਲੈ ਲਈ ਆ। ਹਾਂਜੀ, ਤੁਸੀਂ ਆਪਣਾ ਨਵੇਂ ਥਾਂ ਦੇ ਉੱਤੇ ਭਰ ਦਿੱਤਾ, ਰਾਈਟ? ਨਹੀਂ, ਮੈਂ ਜਿੱਥੇ ਪਹਿਲਾਂ ਰਹਿੰਦੀ ਸੀ ਮੇਰੀ ਸਿਸਟਰ ਨੇ ਉੱਥੋਂ ਭਰਿਆ ਸੀ ਮੇਰਾ। ਠੀਕ ਆ। ਤੇ ਦੋਨੋਂ ਸੇਮ ਸ਼ਹਿਰ 'ਚ ਹੀ? ਉੱਦਾਂ ਚਲੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਦੋਨੋਂ ਸੇਮ ਸ਼ਹਿਰ ਦੇ ਵਿੱਚ ਹੀ ਹੋ? ਹਾਂਜੀ ਸੇਮ ਹੀ ਆ। ਚਲੋ ਤੁਸੀਂ ਇੱਦਾਂ ਫਿਰ ਰਹਿਣ ਦਿਓ, ਜਿੱਦਾਂ ਹੈਗਾ ਆ ਉਸ ਨੂੰ ਇੱਦਾਂ ਹੀ ਰਹਿਣ ਦਿਓ। ਉੱਦਾਂ ਅਦਰਵਾਈਜ਼ ਜਿੰਨੇ ਹੋਰ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਮੂਵ ਹੋ ਗਏ ਆ ਨਵੇਂ ਥਾਂ ਦੇ ਉੱਤੇ, ਤੁਹਾਨੂੰ ਪਤਾ ਵੀ ਤੁਸੀਂ ਉੱਥੇ ਹੀ ਰਹਿਣਾ ਆ, ਟਰਾਈ ਕਰੋ ਨਵੇਂ ਐਡਰੈਸ ਦੇ ਉੱਤੇ ਜਿੰਨੇ ਜਾਣੇ ਉਸ ਐਡਰੈਸ ਦੇ ਉੱਤੇ ਰਹਿ ਰਹੇ ਉਹਨਾਂ ਸਾਰਿਆਂ ਦਾ ਜਿਹੜਾ ਉਹ ਭਰਿਆ ਜਾਵੇ। ਓਕੇ ਭਾਈ, ਫਿਰ ਮੈਂ ਉੱਧਰ ਹੀ ਰਹਿਣ ਦੇਵਾਂ? ਉਹ ਤਾਂ ਮੇਰਾ ਭਰਿਆ ਵਾ। ਹਾਂਜੀ, ਤੁਹਾਡਾ ਭਰਿਆ ਹੋਇਆ, ਤੁਸੀਂ ਰਹਿਣ ਦਿਓ। ਹਾਂਜੀ, ਫਿਰ ਮੈਂ ਆਪਣੇ ਹਸਬੈਂਡ ਦਾ ਭਰ ਦਿੱਤਾ ਹੁਣ। ਜੀ, ਥੈਂਕ ਯੂ ਜੀ। ਥੈਂਕ ਯੂ ਭਾਈ। ਥੈਂਕ ਯੂ। ਬਾਏ ਜੀ ਜੀ ਕਮਲ। ਹਾਂਜੀ, ਮੈਂ ਥੋੜੇ ਜਿਹੇ ਹੋਰ ਫਾਇਦੇ ਹਾਈਲਾਈਟ ਕਰਨਾ ਮੰਗਦੀ ਹਾਂ ਕਿ ਸੈਂਸਸ ਦੇ ਹੋਰ ਕਿਹੜੇ ਫਾਇਦੇ ਹੁੰਦੇ ਆ ਨਾ। ਆਪਾਂ ਕਿਹਾ ਵਾ ਕਿ ਇਹ ਸਕੂਲ ਹੈਲਪ ਕਰਦੇ ਆ ਬਿਲਡ ਕਿ ਆਪਾਂ 0 ਤੋਂ 5 ਜਿਹੜੀ ਆਪਣੀ ਸੰਗਤ ਹੁੰਦੀ ਹੈ, ਜਿਹੜੇ ਆਪਣੇ ਬੱਚੇ ਹੁੰਦੇ ਆ, ਉਹ ਪੂਰੇ ਟਾਈਮ ਨਹੀਂ ਗਿਣੇ ਜਾਂਦੇ, ਲੇਕਿਨ ਉਹ ਬਹੁਤ ਜ਼ਰੂਰੀ ਹੈ ਕਿ ਉਹ ਗਿਣੇ ਜਾਣ, ਕਿਉਂਕਿ ਜਿਹੜਾ ਪ੍ਰੋਗਰਾਮ ਇੱਕ ਹੁੰਦਾ ਵਾ, ਤੁਸੀਂ ਸ਼ਾਇਦ ਸੁਣਿਆ ਹੋਵੇ, ਹੈਡ ਸਟਾਰਟ ਜਿਹੜਾ ਹੁੰਦਾ ਪ੍ਰੀ ਸਕੂਲ ਵਾਲਾ ਪ੍ਰੋਗਰਾਮ ਹੁੰਦਾ, ਜਿਹੜੇ ਆਪਣੇ ਬੱਚਿਆਂ ਲਈ ਹੁੰਦਾ ਵਾ, ਉਹ ਜਿਹੜੀ ਪ੍ਰੋਗਰਾਮ ਫੰਡਿੰਗ ਹੁੰਦੀ ਆ ਉਹ ਵੀ ਸੈਂਸਸ ਤੋਂ ਆਉਂਦੀ ਆ। ਜਿਹੜਾ ਆਪਾਂ ਕਹਿ ਸਕਦੇ ਆ ਮੈਡੀਕੇਟ ਹੁੰਦਾ, ਰਾਈਟ, ਆਪਣੇ ਬਜ਼ੁਰਗਾਂ ਲਈ, ਉਹ ਵੀ ਸੈਂਸਸ ਦੀ ਫੰਡਿੰਗ ਵੱਲੋਂ ਆਉਂਦੀ ਆ। ਜਿਹੜਾ ਇਨਫਰਾਸਟ੍ਰਕਚਰ ਹੁੰਦੇ ਆ, ਜਿਹੜੀਆਂ ਆਪਾਂ ਹਾਈਵੇ ਤੇ ਦੇਖਦੇ ਰਹਿੰਦੇ ਆ, ਇਨਫਰਾਸਟ੍ਰਕਚਰ ਚੱਲ ਰਿਹਾ ਵਾ, ਵਧੀਆ ਰੋਡਾਂ ਬਣਾ ਰਹੇ ਆਪਣੇ ਲਈ, ਰਾਈਟ, ਆਪਣੇ ਟਾਇਰ ਜ਼ਿਆਦਾ ਨਾ ਘਸਣ ਉਹਦੇ ਲਈ, ਜਾਂ ਜਿਹੜੀਆਂ ਉਹ ਜੌਬਸ ਆ ਰਹੀਆਂ ਵਾ ਉਹ ਵੀ ਸਾਰੀਆਂ ਸੈਂਸਸ ਕਰਕੇ ਹੋ ਰਹੀਆਂ। ਤੇ ਇੱਕ ਜਿਹੜਾ ਫੂਡ ਸਿਕਿਉਰਿਟੀ ਹੁੰਦੀ ਹੈ, ਜਿਹੜੀ ਨੈਸ਼ਨਲ ਲੰਚ ਹੁੰਦੇ ਆ ਆਪਣੇ, ਜਾਂ ਹਾਈ ਸਕੂਲਾਂ ਦੇ ਵਿੱਚ, ਐਲੀਮੈਂਟਰੀ ਸਕੂਲਾਂ ਦੇ ਵਿੱਚ ਜਿਹੜੇ ਲੰਚ ਆਪਣੇ ਸਟੂਡੈਂਟਸ ਨੂੰ ਮਿਲਦੇ ਆ, ਕਈ ਵਾਰੀ ਫ੍ਰੀ ਲੰਚ ਵੀ ਮਿਲਦੇ ਆ, ਉਹ ਸਾਰਾ ਕੁਛ ਤਾਂ ਪੋਸੀਬਲ ਆ ਕਿਉਂਕਿ ਉਹਨਾਂ ਨੇ ਸੈਂਸਸ ਇੱਕ ਵਾਰੀ ਕੀਤਾ ਸੀ ਤੇ ਉਸ ਹਿਸਾਬ ਨਾਲ ਆਪਣੀ ਕਮਿਊਨਿਟੀ ਦੇ ਵਿੱਚ ਹੋਰ ਰਿਸੋਰਸਿਸ ਆਏ ਸੀਗੇ। ਸੋ ਆਪਾਂ ਇਹ ਸਾਰੀਆਂ ਚੀਜ਼ਾਂ ਦਾ ਫਾਇਦਾ ਲੈਂਦੇ ਆ। ਇਟਸ ਵੈਰੀ ਇੰਪੋਰਟੈਂਟ ਕਿ ਆਪਾਂ ਵੀ ਪੂਰੇ ਗਿਣੇ ਜਾਈਏ ਤੇ ਹੋਰ ਆਪਣੀ ਜ਼ਿੰਦਗੀ ਬਣਾਈਏ। ਜੀ ਜੀ, ਕਮਲ ਆਪਣੇ ਨਾਲ ਜੁੜੇ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਹਰਜੋਤ ਸਿੰਘ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਖਿਆਲ ਨਾਲ ਪਹਿਲਾਂ ਇੱਕ ਭਾਈ ਸਾਹਿਬ ਆਏ ਸੀ ਵੀ ਪ੍ਰਾਈਵੇਟ ਇਨਫੋਰਮੇਸ਼ਨ ਆ, ਸੋ ਇਹ ਪਹਿਲੀ ਗੱਲ ਤਾਂ ਇਹ ਆ ਵੀ ਆਪਣੀ ਕਮਿਊਨਿਟੀ ਨੂੰ ਐਪਰੀਸ਼ੀਏਟ ਨਹੀਂ ਕਰਨਾ ਆਉਂਦਾ ਹੈ ਨਾ, ਵੀ ਤੁਸੀਂ ਦੇਖੋ ਵੀ ਤੁਹਾਨੂੰ ਇੰਨੀ ਇਨਫੋਰਮੇਸ਼ਨ ਫ੍ਰੀ ਦੇ ਰਹੇ ਹੈਗੇ ਆ ਹੈ ਨਾ, ਵੀ ਕਿਸ ਤਰ੍ਹਾਂ ਤੁਸੀਂ ਜਾ ਕੇ ਸੈਂਸਸ ਭਰਨੀ ਹੈਗੀ ਆ। ਤੁਸੀਂ ਘਰਾਂ ਦੇ ਵਿੱਚ ਜਿੰਨੇ ਟੀਵੀ ਦੇਖਦੇ ਆ ਉੱਥੇ ਲੜਾਈ ਝਗੜੇ ਵਾਲੇ ਜਿਹੜੇ ਦੇਖਦੇ ਹੈਗੇ ਆ ਆਪਣੇ ਸੀਰੀਅਲਸ ਆ, ਉਹ ਤੋਂ ਕੋਈ ਦਿੰਦਾ ਉਹ ਕੋਈ ਟੀਵੀ ਵਾਲਾ ਜਾਂ ਕੋਈ ਰੇਡੀਓ ਵਾਲਾ ਵੀ ਭਾਈ ਆਹ ਕੰਮ ਕਰੋ, ਇਹ 'ਚ ਕਮਿਊਨਿਟੀ ਦੀ ਹੈਲਪ ਹੋਣੀ ਆ। ਦੂਜੀ ਗੱਲ ਇਹ ਆ ਵੀ ਤੁਸੀਂ ਉਹ ਦੋ ਆਰਗੇਨਾਈਜੇਸ਼ਨ ਦੇ ਬੰਦਿਆਂ ਨਾਲ ਗੱਲ ਕਰ ਰਹੇ, ਇੱਕ ਪੰਜਾਬੀ ਰੇਡੀਓ USA ਤੇ ਜਕਾਰਾ ਮੂਵਮੈਂਟ ਵਾਲੇ, ਵੀ ਤੁਹਾਨੂੰ ਕਦੇ ਕਿਸੇ ਨੇ ਲੁੱਟਿਆ ਜਾਂ ਕਿਸੇ ਨੇ ਕੋਈ ਤੁਹਾਡਾ ਮਿਸਯੂਜ਼ ਕੀਤਾ ਹੈਗਾ? ਜਕਾਰਾ ਵਾਲਿਆਂ ਨੇ ਹੁਣੇ ਜਾਂ 1,75,000 ਦੇ ਕਰੀਬ ਵੱਖ-ਵੱਖ ਜਿਹੜੇ ਗੁਰੂ ਘਰ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਕਿਸੇ ਨੂੰ $800 ਕਿਸੇ ਨੂੰ $1000 ਦਿੱਤਾ ਸੀ। ਉਹ ਤੋਂ ਪਹਿਲਾਂ ਜਿਹੜੇ ਡਾਕੂਮੈਂਟਡ ਲੋਕ ਉਹਨਾਂ ਨੂੰ ਵੀ ਪੈਸੇ ਦਿੱਤੇ ਸੀ। ਸੋ ਮੇਰੀ ਬੇਨਤੀ ਹੈ ਵੀ ਭਾਈ ਸਾਹਿਬ ਜਿਹੜੀ ਅਸੀਂ ਇਨਫੋਰਮੇਸ਼ਨ ਚਾਹੁੰਦੇ ਆ ਨਾ ਵੀ ਇਹ ਦਿਓ, ਉਹ ਕੋਈ ਕਿਤੇ ਯੂਜ਼ ਨਹੀਂ ਹੋਣੀ। ਜਿਹੜਾ ਨੇ ਕਾਲ ਕੀਤੀ ਸੀ ਆਪਣਾ ਨਾਂ ਗੂਗਲ ਤੇ ਪਾ ਲਿਓ, ਘੱਟੋ ਘੱਟ 10-12 ਪੇਜ ਤੁਹਾਡੇ ਨਾਮ ਤੇ ਹੋਣੇ ਆ। ਤੁਸੀਂ ਪਿਛਲੇ 30 ਸਾਲਾਂ ਤੋਂ ਕਿਹੜੇ ਐਡਰੈਸ ਤੇ ਰਹੇ ਆ, ਉਹ ਸਾਰੇ ਐਡਰੈਸ ਉੱਤੇ ਆ ਜਾਣੇ ਆ, ਤੁਹਾਡੀ ਡੇਟ ਆਫ ਬਰਥ ਵੀ ਮਿਲ ਜਾਣੀ। ਈਵਨ ਬਹੁਤ ਸਾਰੇ ਅੱਜ ਕੱਲ੍ਹ ਫ੍ਰੀ ਵੈਬਸਾਈਟ ਆ ਜਿਹੜਾ ਤੁਹਾਡਾ ਡਰਾਈਵਿੰਗ ਲਾਇਸੈਂਸ ਤੱਕ ਵੀ ਇਨਫੋਰਮੇਸ਼ਨ ਦਿੰਦੇ ਹੈਗੇ ਆ। ਸੋ ਸਿਰਫ ਕਿਸੇ ਨੇ ਵੀ ਜਦੋਂ ਤੁਸੀਂ ਕਾਲ ਕਰਨਾ ਸੋਸ਼ਲ ਸਿਕਿਉਰਿਟੀ ਨਹੀਂ ਦੇਣੀ, ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ, ਨਾ ਹੀ ਕੋਈ ਸੋਸ਼ਲ ਸਿਕਿਉਰਿਟੀ ਮੰਗਦਾ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਹੈਗੇ ਪੰਜਾਬੀ ਰੇਡੀਓ USA ਦੀ, ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਜੇ ਕੋਈ ਵਧੀਆ ਕੰਮ ਦੱਸਦੇ ਹੁੰਦੇ ਉਹਨੂੰ ਐਪਰੀਸ਼ੀਏਟ ਕਰਿਆ ਕਰੋ, ਬਿਨਾਂ ਕਿਸੇ ਗੱਲ 'ਚ ਲੱਤ 'ਚ ਜਿਹੜੀ ਫਸਾਇਆ ਨਾ ਕਰੋ, ਜਿਹੜੀ ਕਿ ਪਤਾ ਆ ਵੀ ਸ਼ਰੇਆਮ ਤੁਸੀਂ ਗਲਤ ਗੱਲ ਕਰ ਰਹੇ ਆ। ਉਹ ਜੀ ਥੈਂਕ ਯੂ ਹਰਜੋਤ ਸਿੰਘ ਜੀ, ਥੈਂਕ ਯੂ ਵੈਰੀ ਮੱਚ ਤੇ ਬਹੁਤ ਬਹੁਤ ਸ਼ੁਕਰੀਆ ਕਾਲ ਦੇ ਲਈ। ਤੇ ਚਲੋ ਕੋਈ ਗੱਲ ਨਹੀਂ, ਇਹ ਤਾਂ ਹੁਣ ਦੇਖੋ ਸੰਦੀਪ ਸਿੰਘ ਵੀ ਦੱਸ ਗਏ, ਹਰਜੋਤ ਸਿੰਘ ਜੀ ਵੀ ਦੱਸ ਗਏ, ਇਨਫੋਰਮੇਸ਼ਨ ਤਾਂ ਤੁਹਾਡੀ ਆਲਰੇਡੀ ਕਈਆਂ ਦੇ ਕੋਲ ਜਿਹੜੀ ਆ ਉਹ ਪਈ ਹੋਈ ਆ। ਸੋ ਕਿਰਪਾ ਕਰਕੇ ਜਿਹੜਾ ਆ ਉਹ ਤੁਸੀਂ ਇਨਫੋਰਮੇਸ਼ਨ ਜਿਹੜੀ ਆ, ਮੈਂ ਤੁਹਾਨੂੰ ਕਹਿ ਰਹੇ ਹਾਂ ਵੀ ਜੇ ਤੁਹਾਨੂੰ ਇੰਨਾ ਹੀ ਡਰ ਹੈਗਾ ਆ ਵੀ ਨਾ ਤਾਂ ਤੁਸੀਂ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਦੇਣੀ ਤਾਂ ਔਨਲਾਈਨ ਭਰ ਦਿਓ, ਸਭ ਤੋਂ ਆਸਾਨ ਹੈਗਾ ਆ my2020census.gov ਦੇ ਉੱਤੇ। ਅਤੇ ਇਹਨਾਂ ਨੇ ਤਾਂ ਬਹੁਤ ਚਿਰ ਤੋਂ ਕਈ ਮਹੀਨਿਆਂ ਤੋਂ ਲਗਾਤਾਰ ਹੈਲਪ ਕਰ ਰਹੇ ਆ। ਲਛਮਣ ਸਿੰਘ ਜੌਹਲ ਹੁਣੀ ਦੱਸ ਕੇ ਗਏ ਨੇ, ਹੋਰ ਕਈ ਜਾਣਿਆਂ ਦੀ ਇਹਨਾਂ ਨੇ ਇਸੇ ਤਰੀਕੇ ਦੇ ਨਾਲ ਸੈਂਕੜੇ ਲੋਕਾਂ ਦੀ ਜਿਹੜੀ ਉਹ ਮਦਦ ਕੀਤੀ ਆ ਸੈਂਸਸ ਭਰਨ ਦੇ ਵਿੱਚ। ਸੋ ਕੋਈ ਵੀ ਜਾਣਾ ਜਿਹੜਾ ਉਹ ਵਾਂਝਾ ਨਾ ਰਹਿ ਜਿਓ, ਭਰਿਓ ਜ਼ਰੂਰ। ਇਹ ਚੀਜ਼ ਜਿਹੜੀ ਉਹ ਬਹੁਤ ਜ਼ਰੂਰੀ ਆ, ਇਹ ਬਹੁਤ ਇੰਪੋਰਟੈਂਟ ਜਿਹੜੀ ਉਹ ਹੈਗੀ ਆ ਵੀ ਕਿੱਦਾਂ ਜਿਹੜਾ ਆ ਉਹ ਤੁਸੀਂ ਭਰਨਾ ਹੈਗਾ ਆ। ਸੋ ਫਿਰ ਆਪਾਂ ਦੱਸਦੇ ਜਾਈਏ, ਬਹੁਤ ਆਸਾਨ ਆ, my2020census.gov ਜਾਂ 2020census.gov ਦੇ ਉੱਤੇ ਜਾਓ ਅਤੇ ਉੱਤੇ ਜਾ ਕੇ ਐਪਲੀਕੇਸ਼ਨ ਜਿਹੜੀ ਉਹ ਤੁਸੀਂ ਇਸ ਨੂੰ ਜਿਹੜਾ ਆ ਉਹ ਭਰ ਸਕਦੇ ਆ। ਇੱਕ ਵਾਰੀ ਫਿਰ ਦੱਸ ਜਾਈਏ, ਸਾਰੇ ਹੀ ਜਾਣੇ ਜਿਹੜੇ ਆ ਇਸ ਦੇ ਵਿੱਚ ਐਲੀਜੀਬਲ ਨੇ। ਤੁਹਾਡੇ ਇਮੀਗ੍ਰੇਸ਼ਨ ਸਟੇਟਸ ਦਾ ਇਸ ਦੇ ਵਿੱਚ ਕੋਈ ਸਵਾਲ ਨਹੀਂ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਆਈਸ ਨੂੰ ਜਾਂ ਉੱਥੋਂ ਦੇ ਲੋਕਲ ਪੁਲਿਸ ਇਨਫੋਰਸਮੈਂਟ ਨੂੰ ਜਾਂ ਕਿਸੇ ਨੂੰ ਵੀ ਇਹ ਜਿਹੜੀ ਇਨਫੋਰਮੇਸ਼ਨ ਆ ਉਹਨਾਂ ਨੇ ਸ਼ੇਅਰ ਨਹੀਂ ਕਰਨੀ। ਉਹਨਾਂ ਨੇ ਸਿਰਫ ਤੋਂ ਸਿਰਫ ਆંકੜੇ ਸ਼ੇਅਰ ਕਰਨੇ ਆ। ਹਾਂਜੀ, ਇਸ ਸ਼ਹਿਰ ਦੇ ਵਿੱਚ ਇੰਨੇ ਲੋਕ ਰਹਿੰਦੇ ਨੇ, ਇੰਨੇ ਮਰਦ ਨੇ, ਇੰਨੀਆਂ ਔਰਤਾਂ ਨੇ, ਇੰਨੇ ਬੱਚੇ ਨੇ, ਇੰਨੇ ਬਜ਼ੁਰਗ ਨੇ। ਸਿਰਫ ਤੋਂ ਸਿਰਫ ਇਹ ਇਨਫੋਰਮੇਸ਼ਨ ਜਿਹੜੀ ਆ ਉਹਨਾਂ ਨੇ ਬਾਅਦ ਦੇ ਵਿੱਚ ਜਿਹੜੀ ਉਹ ਦੱਸਣੀ ਹੁੰਦੀ ਆ। ਜੀ ਕਮਲ। ਹਾਂਜੀ, ਮੈਂ ਇਹ ਵੀ ਕਹਿਣਾ ਚਾਹੂੰਗੀ, ਹੁਣ ਤੁਸੀਂ ਸ਼ਾਇਦ ਆਪਣੀ ਸੰਗਤ ਨੂੰ ਪਤਾ ਹੋਵੇ ਕਿ ਜੇ ਤੁਸੀਂ ਹਜੇ ਸੈਂਸਸ ਨਹੀਂ ਕੀਤਾ, ਜਿਹੜਾ ਫੈਡਰਲ ਸੈਂਸਸ ਬਿਊਰੋ ਆ ਉਹ ਆਪਦੇ ਐਨੂਮਰੇਟਰਸ ਬਾਹਰ ਭੇਜਦਾ ਹੁੰਦਾ ਵਾ। ਐਨੂਮਰੇਟਰਸ ਉਹ ਹੁੰਦੇ ਆ ਜਿਹੜੇ ਡੋਰ ਟੂ ਡੋਰ ਜਾਂਦੇ ਆ ਤੇ ਤੁਹਾਡੀ ਫੈਮਿਲੀ ਨੂੰ ਕਹਿੰਦੇ ਆ ਜੇ ਤੁਸੀਂ ਆਪਦਾ ਹਜੇ ਸੈਂਸਸ ਪੂਰਾ ਨਹੀਂ ਕੀਤਾ। ਸੋ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੇ ਤੁਸੀਂ ਆਪਦਾ ਸੈਂਸਸ ਨਹੀਂ ਕੀਤਾ ਤੇ ਤੁਹਾਡੇ ਕੋਲ ਸ਼ਾਇਦ ਕੰਪਿਊਟਰ ਦੀ ਐਕਸੈਸ ਹੈ ਨਹੀਂ ਜਾਂ ਫੋਨ ਤੇ ਨਹੀਂ ਤੁਸੀਂ ਹਜੇ ਕਰ ਸਕਦੇ ਹੋ ਸਕਦਾ ਉਹ ਵੀ ਤੁਹਾਡੇ ਅਗਲੇ 5 ਤਰੀਕ ਤੱਕ ਘਰੇ ਆਉਣ, ਉਹ ਤੁਹਾਡੀ ਗਿਣਤੀ ਕਰਨ। ਪਲੀਜ਼ ਮੇਕ ਸ਼ੋਰ ਕਿ ਤੁਸੀਂ ਉਹਨਾਂ ਦਾ, ਜੇ ਤੁਸੀਂ ਉਹਨਾਂ ਨੂੰ ਇਨਫੋਰਮੇਸ਼ਨ ਜਦੋਂ ਦੇਣੀ ਆ, ਉਹਨਾਂ ਦਾ ਬੈਜ ਦੇਖਿਓ, ਰਾਈਟ, ਕਿ ਸੈਂਸਸ ਫੈਡਰਲ ਬਿਊਰੋ ਵਾਲੇ ਆ, ਕਿਉਂਕਿ ਉਹਨਾਂ ਦੇ ਬੈਜ ਇੱਕ ਹੋਊਗਾ ਤੇ ਉਹ ਅਗੇਨ ਇਹੀ ਸੇਮ ਇਨਫੋਰਮੇਸ਼ਨ ਮੰਗਣਗੇ, ਤੁਹਾਡੇ ਹੋਰ ਇਨਫੋਰਮੇਸ਼ਨ ਐਡੀਸ਼ਨਲ ਨਹੀਂ ਮੰਗਣਗੇ। ਤੁਹਾਡਾ ਨਾਮ, ਬਰਥ ਡੇਟ, ਏਜ, ਹੈ ਨਾ, ਤੇ ਤੁਸੀਂ ਕੀ ਕਹਿਣਾ ਮੰਗਦੇ ਹੋ। ਤੁਸੀਂ ਜਿਵੇਂ ਰਾਜਕਰਨ ਜੀ ਨੇ ਕਿਹਾ ਸੀਗਾ, ਤੁਸੀਂ some other race ਤੇ ਲਿਖਣਾ ਸਿੱਖ, ਹੈ ਨਾ, ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ, ਉਹ ਤੁਹਾਡੇ ਲਈ ਭਰ ਦੇਣਗੇ। ਜੀ
ਨਹੀਂ ਤਾਂ ਕਮਲ ਜਦੋਂ ਇਹ ਕਈ ਵਾਰੀ ਡਰਾਉਂਦੇ ਆ ਨਾ, ਕਾਲ ਆਉਂਦੀ, ਉਹ ਤੁਹਾਨੂੰ ਪੁਲਿਸ ਵਾਲੇ ਫੜਨ ਵਾਲੇ ਆ, ਫਿਰ ਆਪਾਂ ਡਾਲਰਾਂ ਦੀ ਝੜੀ ਲਾ ਦਿੰਦੇ ਆ ਉਹਨਾਂ ਦੇ ਸਾਹਮਣੇ ਵੀ ਉਹ ਲੈ ਜਾਓ ਜੀ ਲੈ ਜਾਓ, ਸਾਨੂੰ ਡਰ ਲੱਗਦਾ ਹੈ ਕਿਤੇ ਕੁਛ ਵਾਕਿਆ ਕੁਛ ਹੋ ਨਾ ਜਾਵੇ। ਉਦੋਂ ਡਰਦੇ ਡਰਦੇ ਆਪਾਂ ਕਹਿ ਰਹੇ ਹਾਂ, ਅਤੇ ਹੁਣ ਜੇ ਕੋਈ ਪਿਆਰ ਦੇ ਨਾਲ ਇਨਫੋਰਮੇਸ਼ਨ ਜਿਹੜਾ ਭਰਨ ਨੂੰ ਕਹਿ ਰਹੇ ਹੋ ਤੁਸੀਂ, ਫਿਰ ਡਰਦੇ ਭਰਦੇ ਨਹੀਂ ਆ, ਡਰਦੇ ਨਹੀਂ ਕਿ ਵੈਸੇ ਨਹੀਂ, ਜਿਹੜਾ ਤੁਸੀਂ ਲੇਜ਼ੀਨੈਸ ਜਿਹੜੀ ਆ ਤੁਹਾਨੂੰ ਮਾਰ ਜਾਂਦੀ ਆ। ਕਮਲ ਮੈਨੂੰ ਰੀਸੈਂਟਲੀ ਕਾਲ ਆਈ ਸੀ, ਇੱਕ ਆਊਟ ਆਫ ਸਟੇਟ ਸੀਗੇ, ਆਈ ਥਿੰਕ ਕੈਂਸਸ ਤੋਂ ਸੀਗੇ ਕੋਈ, ਅਤੇ ਉਹ ਕਹਿੰਦੇ ਵੀ ਸਾਡੇ ਕੋਈ ਆਇਆ, ਦਰਵਾਜ਼ਾ ਖੜਕਾਇਆ, ਉਹਨੇ ਕਿਹਾ ਵੀ 24 ਘੰਟਿਆਂ ਦੇ ਵਿੱਚ ਇਹ ਭਰ ਦਿਓ, ਨਹੀਂ ਤਾਂ ਇੱਦਾਂ ਹੋ ਜਾਣਾ ਉੱਦਾਂ ਹੋ ਜਾਣਾ। ਬੈਂਕ ਸਟੇਟਮੈਂਟਾਂ ਵੀ ਮੰਗ ਲਈਆਂ ਅਤੇ ਹੋਰ ਪਤਾ ਨਹੀਂ ਕੀ ਕੁਛ ਜਿਹੜਾ ਉਹਨਾਂ ਤੋਂ ਮੰਗ ਲਿਆ, ਉਹ ਘਬਰਾ ਗਏ। ਸੋ ਇਹਦੇ ਨਾਂ ਦੇ ਉੱਤੇ ਸਕੈਮ ਕਰਨ ਵਾਲੇ ਵੀ ਆਉਣਗੇ ਤੁਹਾਡੇ, ਇਹ ਜਿਹੜਾ ਜ਼ਰੂਰ ਤੁਸੀਂ ਧਿਆਨ ਰੱਖਣਾ ਆ। ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਬਾਰ-ਬਾਰ ਮੈਂ ਕਹਿ ਰਿਹਾ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣਾ ਆ ਆਸਾਨੀ ਦੇ ਨਾਲ ਇਹੀ ਆ ਵੀ ਤੁਸੀਂ ਆਪਣਾ ਜਿਹੜਾ ਸੈਂਸਸ ਖੁਦ ਪਹਿਲਾਂ ਹੀ ਭਰ ਦਿਓ। ਜੇ ਕੋਈ ਆਉਂਦਾ ਹੀ ਆ ਤਾਂ ਉਹਨੂੰ ਕਹਿ ਦਿਓ ਭਾਈ ਅਸੀਂ ਆਲਰੇਡੀ ਜਿਹੜਾ ਉਹ ਭਰ ਚੁੱਕੇ ਹੋਏ ਆ। ਹਾਂਜੀ ਜ਼ਰੂਰ, ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਕਹੀ ਆ, ਕਿਉਂਕਿ ਕਾਫੀ ਸਕੈਮ ਹੋ ਰਹੇ ਆ, ਰਾਈਟ, ਜਿਵੇਂ ਕੈਂਸਸ ਦੇ ਵਿੱਚ ਹੋਇਆ, ਇਹ ਬਹੁਤ ਸੈਡ ਗੱਲ ਆ। ਲੇਕਿਨ ਤਾਂ ਹੀ ਅਸੀਂ ਕਹਿ ਰਹੇ ਹਾਂ, ਜੇ ਕੋਈ ਆਉਂਦਾ ਵੀ ਆ, ਮੇਕ ਸ਼ੋਰ ਕਿ ਉਹਨਾਂ ਦਾ ਬੈਜ ਪੂਰਾ ਹੋਵੇ, ਹਨਾ, ਤੇ ਥੋਥੋਂ ਹੋਰ ਐਡੀਸ਼ਨਲ ਇਨਫੋਰਮੇਸ਼ਨ ਨਹੀਂ ਮੰਗਣਗੇ। ਸੋ ਪਲੀਜ਼ ਆਪਦੀ ਇਨਫੋਰਮੇਸ਼ਨ ਉਹ ਜਿਹੜੀ ਹੈਗੀ ਆ ਸੇਫ ਰੱਖਿਓ, ਬੈਂਕ ਅਕਾਊਂਟ ਦੀ ਇਨਫੋਰਮੇਸ਼ਨ ਤਾਂ ਜਮਾ ਨਾ ਦਿਓ, ਰਾਈਟ, ਸੋਸ਼ਲ ਸਿਕਿਉਰਿਟੀ ਜੋ ਵੀ ਹੋਇਆ। ਲੇਕਿਨ ਜੇ ਤੁਸੀਂ ਚਾਹੁੰਦੇ ਹੋ ਨਾ ਤੁਹਾਡੇ ਦਰਵਾਜ਼ੇ ਤੇ ਖੜਕਾਉਣ, ਤੁਸੀਂ ਪਲੀਜ਼ ਆਨਲਾਈਨ ਜਾ ਕੇ ਜ਼ਰੂਰ ਇਹ ਫਿਲ ਕਰੋ, ਜਾਂ ਤੁਸੀਂ ਹੌਟਲਾਈਨ ਤੇ ਫੋਨ ਕਰ ਸਕਦੇ ਹੋ, ਜਾਂ ਇੱਥੇ ਰੇਡੀਓ ਸਟੇਸ਼ਨ ਤੇ ਫੋਨ ਕਰ ਸਕਦੇ ਹੋ, ਰਾਈਟ, ਇਹ ਤੁਹਾਨੂੰ ਸਾਡਾ ਨੰਬਰ ਦੇ ਦੇਣਗੇ ਤੇ ਤੁਸੀਂ ਸਾਨੂੰ ਸਿੱਧਾ ਫੋਨ ਕਰ ਸਕਦੇ ਹੋ। ਇਸ ਟਾਈਮ ਤੇ ਸਾਡੇ ਲਾਈਕ ਮੈਂ ਕਹਿ ਰਹੀ ਹਾਂ about 10 ਸੇਵਾਦਾਰ ਲੱਗੇ ਹੋਏ ਆ ਜਿਹੜੇ ਸਾਰਿਆਂ ਨੂੰ ਵਾਪਸ ਫੋਨ ਕਰ ਰਹੇ ਆ। ਸੋ ਪਲੀਜ਼ ਥੋੜਾ ਜਿਹਾ ਸਬਰ ਕਰਿਓ, ਜੇ ਫੋਨ ਉਦੋਂ ਹੀ ਨਹੀਂ ਚੱਕਿਆ ਜਾਂਦਾ, ਕੋਈ ਨਾ ਕੋਈ ਤੁਹਾਨੂੰ ਜ਼ਰੂਰ ਵਾਪਸ ਫੋਨ ਕਰੂਗਾ। ਜੀ ਬਿਲਕੁਲ, ਤੇ ਕਾਲ ਕਰਨ ਦੇ ਲਈ ਇਹਨਾਂ ਦਾ ਨੰਬਰ ਹੈਗਾ ਆ 5596777454, ਤੇ ਜੇ ਤੁਸੀਂ ਔਨ ਏਅਰ ਆ ਕੇ ਗੱਲ ਕਰਨਾ ਚਾਹੁੰਦੇ ਹੋ 408-272-5200 4082725200। ਆਪਣੇ ਅਗਲੇ ਕਾਲਰ ਨੇ ਗੁਰਿੰਦਰ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੀ ਕਰਨਾ ਜੀ, ਤੁਸੀਂ ਬਹੁਤ ਹੈਲਪ ਕਰ ਰਹੇ ਹੋ। ਮੈਂ ਵੀ ਤੁਹਾਡੇ ਰੇਡੀਓ ਤੋਂ ਫੋਨ ਕੀਤਾ ਤਾਂ ਪੁੱਛਿਆ, ਸਾਨੂੰ ਵੀ ਭਰਨਾ ਨਹੀਂ ਸੀ ਆਉਂਦਾ ਜੀ। ਜੀ ਥੈਂਕ ਯੂ। ਅਸੀਂ ਤੁਹਾਨੂੰ ਹੀ ਕਾਲ ਕੀਤੀ ਸੀ, ਤੁਸੀਂ ਮੈਨੂੰ ਦੱਸਿਆ ਸੀ ਵੀ ਇਹ ਕਿੱਦਾਂ ਕਰਨਾ, ਤੇ ਤੁਸੀਂ ਤਾਂ ਬਹੁਤ ਹੈਲਪ ਕਰ ਰਹੇ ਹੋ। ਤੁਹਾਡਾ ਬਹੁਤ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ। ਸ਼ੁਕਰੀਆ ਤੁਹਾਨੂੰ ਤੇ ਜਕਾਰਾ ਵਾਲਿਆਂ ਸਾਰਿਆਂ ਨੂੰ ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸੋ ਇਹ ਹੌਸਲੇ ਇਹ ਸੰਗਤ ਦੀ ਹੋਈ ਜਜ਼ਬਾ ਪਾਵੇ ਤਾਂ ਅਸੀਂ ਇਹ ਸਾਰਾ ਕੁਝ ਕਰ ਸਕਦੇ ਹਾਂ, ਤੁਹਾਡੀ ਕਰਕੇ ਅਸੀਂ ਕਰ ਸਕਦੇ ਹਾਂ। ਸੋ ਥੈਂਕ ਯੂ ਸੋ ਮਚ, ਸਾਨੂੰ ਥੈਂਕ ਯੂ ਕਰਨ ਦੀ ਲੋੜ ਨਹੀਂ। ਥੈਂਕ ਯੂ ਤੁਸੀਂ ਸਾਨੂੰ ਫੋਨ ਕਰ ਰਹੇ ਹੋ ਐਂਡ ਆਪਦਾ ਫਰਜ਼ ਨਿਭਾ ਰਹੇ ਹੋ ਇਹ ਸੈਂਸਸ ਪੂਰਾ ਕਰਕੇ। ਬਿਲਕੁਲ ਬਿਲਕੁਲ, ਹੌਸਲਾ ਅਫਜ਼ਾਈ ਜ਼ਰੂਰ ਕਰਦੇ ਰਿਹਾ ਕਰੋ ਇਹਨਾਂ ਨੌਜਵਾਨਾਂ ਦੀ, ਚੰਗਾ ਲੱਗਦਾ ਹੈ ਇਹਨਾਂ ਨੂੰ ਵੀ, ਸੋ ਬਹੁਤ ਚੰਗੀ ਗੱਲ ਆ ਜੀ। ਰਣਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਰਣਜੀਤ ਕੌਰ ਬੋਲਦੀ ਹਾਂ ਮੋਡੈਸਟੋ ਤੋਂ। ਮੈਂ ਆਹ ਲਿਖਣਾ ਚਾਹੁੰਦੀ ਸੀ, ਐਡਰੈਸ ਜਿਹੜਾ ਤੁਸੀਂ ਸਪੈਲ ਕਰ ਸਕਦੇ। ਹਾਂਜੀ ਸੋ ਇਹ ਹੈਗਾ ਵਾ BB ਸੈਂਸਸ CEN ਹਾਂਜੀ CENSUS .gov। ਹਾਂਜੀ ਜੀ ਪਲੀਜ਼ ਦੁਬਾਰਾ ਬੋਲਿਓ। ਹਾਂਜੀ ਦੁਬਾਰਾ ਬੋਲ ਦਿੰਦੇ ਆ ਰਣਜੀਤ ਕੌਰ ਜੀ। ਤੇ ਜੇ ਬਾਈ ਚਾਂਸ ਤੁਹਾਡੇ ਕੋਲ ਫਿਰ ਵੀ ਨਹੀਂ ਲਿਖਿਆ ਗਿਆ ਤੇ ਤੁਸੀਂ ਥੋੜ੍ਹੇ ਚਿਰ ਬਾਅਦ ਤੁਸੀਂ ਸਾਨੂੰ ਸਟੂਡੀਓ 'ਚ ਫਿਰ ਦੁਬਾਰਾ ਕਾਲ ਕਰ ਦਿਓ, ਆਪਾਂ ਤੁਹਾਨੂੰ ਉੱਥੇ ਦੁਬਾਰਾ ਵੀ ਲਿਖਾ ਦੇਵਾਂਗੇ। ਸੋ ਆਪਾਂ ਸਾਰਿਆਂ ਦੇ ਲਈ ਬੋਲਣ ਲੱਗੇ ਹਾਂ 2020 ਲਿਖ ਕੇ, ਫਿਰ ਉਸ ਤੋਂ ਬਾਅਦ 'ਚ CENSUS.gov। ਇਹ ਜਿਹੜੀ ਵੈਬਸਾਈਟ ਹੈਗੀ ਆ, ਇਸ ਦੇ ਉੱਤੇ ਜਾ ਕੇ ਤੁਸੀਂ ਆਪਣਾ ਸੈਂਸਸ ਭਰ ਸਕਦੇ ਆ। ਜੇ ਫਿਰ ਵੀ ਨਹੀਂ ਲਿਖਿਆ ਗਿਆ ਤਾਂ ਤੁਸੀਂ ਮੁੜ ਕੇ ਦੁਬਾਰਾ ਆਈਦਰ ਸਟੂਡੀਓ 'ਚ ਕਾਲ ਕਰ ਲਿਓ, ਅਤੇ ਜਾਂ ਇਹਨਾਂ ਨੂੰ ਡਾਇਰੈਕਟ ਇਹਨਾਂ ਦੇ ਫ਼ੋਨ ਨੰਬਰ 'ਤੇ ਕਾਲ ਕਰ ਲਿਓ। ਇਹਨਾਂ ਦਾ ਫ਼ੋਨ ਨੰਬਰ ਹੈ ਜਕਾਰਾ ਵਾਲਿਆਂ ਦਾ 5596777454 559 677 7454। ਅਤੇ ਕਮਲ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਅਤੇ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਫਿਰ ਲਾਸਟ ਦੇ ਵਿੱਚ ਕੁਝ ਹੋਰ ਗੱਲਾਂ ਬਾਤਾਂ ਸੈਂਸਸ ਦੇ ਬਾਰੇ ਕਰਕੇ ਫਿਰ ਆਪਾਂ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਸੋ ਸਰੋਤਿਓ, ਹਾਲ ਦੀ ਘੜੀ ਜਿਹੜਾ ਇੱਦਾਂ ਹੀ ਤੁਸੀਂ ਜੁੜੇ ਰਹੋ। ਸੈਂਸਸ ਭਰਨ ਦੀਆਂ ਲਾਸਟ ਫਿਊ ਡੇਜ਼ ਜਿਹੜੇ ਉਹ ਚੱਲ ਰਹੇ ਆ। ਸੋ 5 ਅਕਤੂਬਰ ਨੂੰ ਤੁਸੀਂ ਅਖੀਰਲੀ ਤਰੀਕ ਮੰਨ ਕੇ ਜਿਹੜਾ ਉਹ ਤੁਸੀਂ ਚੱਲੋ, ਅਤੇ ਉਸ ਤੋਂ ਪਹਿਲਾਂ ਜਿਹੜਾ ਉਹ ਤੁਸੀਂ ਜ਼ਰੂਰ ਸੈਂਸਸ ਨੂੰ ਭਰ ਲਓ। ਅਤੇ ਮਿਲਦੇ ਆਪਾਂ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਭਰਾਵਾ ਤੂੰ ਹੱਲੇ ਗਿਆ ਨਹੀਂ ਟਰੱਕ ਤੇ? ਕਿੱਥੇ ਯਾਰ, ਦੇਖ ਲਾ ਆਪਾਂ ਇਕੱਠਿਆਂ ਨੇ ਟਰੱਕ ਲਿਆ ਸੀ, ਹਾਲੇ ਤੱਕ ਤਾਂ ਮੇਰੀ ਕੰਪਨੀ ਨਹੀਂ ਖੁੱਲੀ। ਆਪਣਾ ਨੰਬਰ ਪਲੇਟਾਂ ਦਾ ਪਤਾ ਨਹੀਂ ਹਾਲੇ ਕਿੰਨਾ ਹੋਰ ਲੱਗਣਾ ਟਾਈਮ। ਓਹੋ, ਤੈਨੂੰ ਤਾਂ ਪਹਿਲਾਂ ਕਿਹਾ ਸੀ ਫਾਸਟ ਟਰੱਕ ਪਰਮਿਟਸ ਵਾਲਿਆਂ ਦੇ ਜਾ। ਮੇਰੇ ਤਾਂ ਉਹਨਾਂ ਨੇ ਫਟਾਫਟ ਸਾਰੇ ਕੰਮ ਕਰਕੇ ਰੋਡ ਤੇ ਚਾੜਤਾ ਤੇ ਮੈਂ ਗੇੜਾ ਲਾ ਕੇ ਵੀ ਆ ਗਿਆ। ਹਾਂ ਯਾਰ, ਤੇਰੀ ਗੱਲ ਮੰਨ ਲੈਣੀ ਚਾਹੀਦੀ ਸੀ। ਕਿਹੜੀਆਂ ਸਰਵਿਸ ਪ੍ਰੋਵਾਈਡ ਕਰਦੇ ਨੇ ਫਾਸਟ ਟਰੈਕ ਪਰਮਿਟ ਵਾਲੇ? ਲੈ ਸੁਣ, ਉਹ ਤੇਰੀ ਨਵੀਂ ਕੰਪਨੀ ਖੋਲ ਕੇ ਦੇਣਗੇ, ਸਾਰੇ ਪਰਮਿਟ ਅਪਲਾਈ ਕਰਨਗੇ, ਇਫਤਾ ਵੀ ਸਾਰੇ ਸਾਲ ਦਾ ਭਰ ਕੇ ਦੇਣਗੇ, ਟਰੱਕ ਦੀ ਵਿਨ ਵੈਰੀਫਿਕੇਸ਼ਨ, ਟਰੱਕ ਦੀਆਂ ਪਲੇਟਾਂ ਵੀ ਉਹੀ ਕਰਕੇ ਦੇਣਗੇ। ਨਾਲੇ ਸਾਰਾ ਕੁਝ ਕਰਾ ਕੇ ਤੈਨੂੰ ਡਰੱਗ ਟੈਸਟ ਕਰਾਉਣ ਲਈ ਕਿਸੇ ਹੋਰ ਕੋਲ ਜਾਣ ਦੀ ਲੋੜ ਨਹੀਂ। ਉਹ ਡਰਾਈਵਰ ਦੇ ਡਰੱਗ ਟੈਸਟ ਅਤੇ ਡਰਾਈਵਰ ਫਾਈਲਸ ਵੀ ਬਣਾ ਕੇ ਦੇਣਗੇ ਤੇ ਸਾਰੇ ਕੰਮਾਂ ਦੇ ਰੇਟ ਵੀ ਬਹੁਤ ਜਾਇਜ਼ ਲੈਂਦੇ ਨੇ। ਲੈ ਫਿਰ ਤਾਂ ਸਾਰਾ ਕੁਝ ਕਰ ਦਿੰਦੇ ਨੇ ਫਾਸਟ ਟਰੈਕ ਪਰਮਿਟ ਵਾਲੇ। ਐਡਰੈਸ ਤੇ ਨੰਬਰ ਦੱਸੀ ਜਰਾ। ਆ ਨੋਟ ਕਰ, 4325 ਵੈਸਟ ਸ਼ਾਹ ਐਵਨਿਊ ਸਵੀਟ 105 ਫ੍ਰੈਜ਼ਨੋ ਤੇ ਫੋਨ ਨੰਬਰ 5597859898 559 785 9898 ਫਾਸਟ ਟਰੱਕ ਪਰਮਿਟਸ। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ, ਤਾਂ ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559 255 1299। ਇੰਡੀਅਨ ਪੰਜਾਬੀ ਗਰੋਸਰੀ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 25 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। सुनो जी, घर लैन लई हुण तो वधिया मौका नहीं मिलना। इंटरेस्ट रेट बहुत ही घट हो गए ने। पर भागवान ने कोई ਇਹੋ ਜਿਹਾ ਲੋਨ ਆਫੀਸਰ ਤਾਂ ਮਿਲੇ ਜਿਹੜਾ ਤਸੱਲੀ ਨਾਲ ਸਾਰੀ ਗੱਲ ਸੁਣ ਕੇ ਸਮਝ ਕੇ ਕੰਮ ਕਰਵਾਏ। ਤਾਂ ਫਿਰ ਇਹ ਫੜੋ ਕਾਰਡ ਹਰਜੀਤ ਟਿਵਾਣਾ ਦਾ। जी हाँ, पिछले 52 साल तो सर्विस दे रही अलामेडा मॉर्गेज कॉर्पोरेशन दे लोन ऑफिसर हरजीत टिवाणा। नवे घर दा लोन, रीफाइनेंस, कैश आउट, FHA, VA लोन, कैलिफोर्निया, इंडियाना ते वाशिंगटन स्टेट विच होवे होम लोन या रीफाइनेंस दा काम, हमेशा याद रखो हरजीत टिवाणा मॉर्गेज लोन ऑफिसर। एड्रेस 7555 नॉर्थ फार्म एवेन्यू स्वीट 105 फ्रेज़नो। कॉल 5593131123 559 313 11 9253446785। टोल फ्री नंबर 1-800-927-003। NMLS ID हरजीत टिवाणा 1869553। Alameda Mortgage Corporation 271623। AMC is licensed by the DBO under the CRML Act। ਇੱਕ ਤਾਂ ਗਰਮੀ ਨੇ ਇੰਨਾ ਹਾਲੋ ਬੇਹਾਲ ਕੀਤਾ ਪਿਆ, ਦੂਜਾ ਸਟੋਰ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਧੂਆਂ ਕੱਢਿਆ ਪਿਆ। ਤੈਨੂੰ ਕੋਈ ਫਿਕਰ ਹੀ ਹੈ ਨਹੀਂ। ਉਹ ਮੈਂ ਫਿਕਰ ਕਾਹਦਾ ਕਰਦਾ, ਮੈਂ ਤਾਂ ਕਿਊਬਿਕਸ એનર્ਜੀ ਵਾਲਿਆਂ ਤੋਂ ਕੁਝ ਚਿਰ ਪਹਿਲਾਂ ਹੀ ਆਪਣੇ ਬਿਜ਼ਨਸ ਦੇ ਉੱਤੇ ਸੋਲਰ ਲਵਾ ਲਿਆ। ਆਪਣਾ ਬਿੱਲ ਤਾਂ ਹੁਣ ਬਹੁਤ ਹੀ ਘੱਟ ਹੀ ਹੁੰਦਾ ਆ। ਤੂੰ ਵੀ ਅੱਜ ਹੀ ਕਾਲ ਕਰ ਕਿਊਬਿਕਸ એનર્ਜੀ ਵਾਲਿਆਂ ਨੂੰ। ਸਟੋਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਸੋਲਰ ਸਿਸਟਮ ਲਾ ਕੇ ਜਾਣਗੇ ਤੇ ਫਿਰ ਗਰਮੀ ਤਾਂ ਭਾਵੇਂ ਲੱਗ ਜਾਵੇ ਪਰ ਬਿਜਲੀ ਦੇ ਬਿੱਲ ਦਾ ਸੇਕ ਨਹੀਂ ਲੱਗਦਾ। क्यूबिक्स एनर्जी कैलिफोर्निया दी सोलर कंपनी है जो कि ਤੁਹਾਡੇ ਕਮਰਸ਼ੀਅਲ ਬਿਜ਼ਨੈਸਸ, ਹੋਟਲਸ, ਫਾਰਮਲੈਂਡਸ ਅਤੇ ਰੈਜ਼ੀਡੈਂਸ ਦੇ ਲਈ ਜ਼ਰੂਰਤ ਦੇ ਅਨੁਸਾਰ ਸੋਲਰ ਸਿਸਟਮ ਲਗਾ ਕੇ ਦਿੰਦੇ ਹਨ ਤਾਂ ਜੋ ਤੁਸੀਂ ਬਿਜਲੀ ਦੇ ਬਿੱਲ ਨੂੰ ਘਟਾ ਸਕੋ ਤੇ ਖੁਦ ਆਤਮ ਨਿਰਭਰ ਹੋ ਸਕੋ। ਬਹੁਤ ਹੀ ਵਾਜਿਬ ਦਾਮਾਂ ਤੇ ਤਸੱਲੀ ਬਖਸ਼ ਕੰਮ ਕਰਦੇ ਹਨ। ਸੋਲਰ ਸਿਸਟਮ ਇੰਸਟਾਲ ਕਰਨ ਦੇ ਲਈ ਕੋਈ ਵੀ ਮਨੀ ਡਾਊਨ ਦੇਣ ਦੀ ਜ਼ਰੂਰਤ ਨਹੀਂ। ਇਸ ਸਾਲ 26% ਅਤੇ ਅਗਲੇ ਸਾਲ 22% ਟੈਕਸ ਕ੍ਰੈਡਿਟ ਵੀ ਮਿਲੇਗਾ। ਅੱਜ ਹੀ ਕਾਲ ਕਰੋ ਕਿਊਬਿਕਸ ਸੋਲਰ એનર્ਜੀ ਵਾਲਿਆਂ ਨੂੰ 5593899355 559। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅੱਜ ਸੈਂਸਸ
ਦੇ ਬਾਰੇ। ਸੋ ਪਹਿਲੋਂ ਤਾਂ ਇਹ ਸੀਗਾ ਵੀ ਸ਼ਾਇਦ ਅੱਜ ਲਾਸਟ ਡੇਟ ਹੋਣੀ ਆ, ਪਰ ਕੁਝ ਦਿਨ ਪਹਿਲਾਂ ਜਿਹੜਾ ਅਦਾਲਤੀ ਫੈਸਲਾ ਆਉਣ ਕਰਕੇ ਇਸ ਦੀ ਡੇਟ ਐਕਸਟੈਂਡ ਹੋਈ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਵਿਲਬਰ ਰੌਸ ਉਹਨਾਂ ਨੇ ਕਿਹਾ ਵੀ ਨਹੀਂ ਚਲੋ ਅਸੀਂ 31 ਅਕਤੂਬਰ ਤੱਕ ਤਾਂ ਨਹੀਂ, ਪਰ 5 ਅਕਤੂਬਰ ਤੱਕ ਜਿਹੜੇ ਉਹ ਤੁਹਾਨੂੰ ਕਾਊਂਟ ਕਰਾਂਗੇ। ਸੋ ਹੁਣ ਲਾਸਟ ਡੇਟ ਜਿਹੜੀ 5 ਅਕਤੂਬਰ ਜਿਹੜੀ ਉਹ ਮੰਨ ਕੇ ਜਿਹੜੀ ਚੱਲੀ ਜਾਵੇ, ਅਨਲੈਸ ਦੁਬਾਰਾ ਅਦਾਲਤ ਜਿਹੜੀ ਉਹ ਜੇ ਉਸ ਦੇ ਉੱਤੇ ਕੋਈ ਟਿੱਪਣੀ ਕਰਦੀ ਆ ਜਾਂ ਕੁਛ ਕਹਿੰਦੀ ਆ। ਪਰ 5 ਤਰੀਕ ਦੀ ਇੰਤਜ਼ਾਰ ਨਾ ਕਰੋ, ਉਸ ਤੋਂ ਪਹਿਲਾਂ ਹੀ ਜਿਹੜਾ ਉਹ ਸੈਂਸਸ ਆ ਉਹ ਤੁਸੀਂ ਭਰ ਦਿਓ। ਕਮਲ ਆਪਣੇ ਨਾਲ ਜੁੜੇ ਹੋਏ ਨੇ ਜਗਾਰਾ ਮੂਵਮੈਂਟ ਤੋਂ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਕਮਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਖੁਸ਼ੀ ਹੋਈ ਤੁਹਾਡੇ ਜਿਹੜੇ ਸਾਰੇ ਵੀ ਕਾਲਰ ਸੀਗੇ ਅੱਜ, ਉਹਨਾਂ ਦੇ ਸਵਾਲ ਸੁਣ ਕੇ ਉਹਨਾਂ ਨੇ ਕਿੰਨਾ ਆਪਦੀ ਹਿੰਮਤ ਕੀਤੀ ਹੈ ਕਿ ਉਹ ਵੀ ਆਪਦੀ ਫੈਮਿਲੀਜ਼ ਨੂੰ ਕਹਿਣ ਕਿ ਆਪਦਾ ਸੈਂਸਸ ਭਰਨ। ਸੋ ਐਗਜ਼ੈਕਟਲੀ ਜਿਵੇਂ ਰਾਜਕਰਨ ਜੀ ਨੇ ਕਿਹਾ ਵਾ, ਤੁਸੀਂ ਜਲਦ ਤੋਂ ਜਲਦ ਆਪਦਾ ਸੈਂਸਸ ਭਰੋ। ਜੇ ਅਕਤੂਬਰ 31 ਤੱਕ ਐਕਸਟੈਂਡ ਹੁੰਦੀ ਵੀ ਆ, ਆਪਾਂ ਉਹਦੀ ਨਾ ਵੇਟ ਕਰੀਏ, ਆਪਾਂ ਅੱਜ ਹੀ ਆਪਦਾ ਸੈਂਸਸ ਭਰੀਏ। ਜੀ ਬਿਲਕੁਲ। ਸੋ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਹਾਂ ਵੀ ਪਹਿਲੀ ਵਾਰੀ ਇਹ ਹੋ ਰਿਹਾ ਆ, US ਸੈਂਸਸ ਬਿਊਰੋ ਸਿੱਖਾਂ ਨੂੰ ਜਿਹੜਾ ਉਹ ਇੱਕ ਅਲੱਗ ਜਿਹੜੀ ਰੇਸ ਦੇ ਵਜੋਂ ਜਿਹੜੀ ਉਹ ਕਾਊਂਟ ਕਰ ਰਹੀ ਹੈਗੀ ਆ। ਸੋ ਜਿਨ੍ਹਾਂ ਨੇ ਵੀ ਆਲਰੇਡੀ ਭਰ ਚੁੱਕੇ ਹੋਏ ਆ, ਜੇ ਕਿਸੇ ਨੇ ਏਸ਼ੀਅਨ ਇੰਡੀਅਨ ਜਾਂ ਕੁਛ ਹੋਰ ਆਲਰੇਡੀ ਭਰ ਚੁੱਕੇ ਆ, ਕੋਈ ਗੱਲ ਨਹੀਂ, ਤੁਸੀਂ ਤੁਹਾਨੂੰ ਜੇ ਉਹ ਜਾਣਕਾਰੀ ਨਹੀਂ ਸੀ ਪਤਾ, ਇਟਸ ਓਕੇ, ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਅਤੇ ਤੁਸੀਂ ਉਸ ਨੂੰ ਅਮੈਂਡ ਕਰ ਲਓ। ਆਪਣਾ ਜਿਹੜਾ ਸੈਂਸਸ ਆ ਉਸ ਨੂੰ ਦੁਬਾਰਾ ਜਿਹੜਾ ਉਹ ਤੁਸੀਂ ਭਰ ਸਕਦੇ ਹੈਗੇ ਆ। ਭਰਨ ਦਾ ਫਿਰ ਉਹੀ ਤਰੀਕਾ ਹੈ, ਪਰ ਇਹ ਆ ਵੀ ਤੁਸੀਂ ਜਿਹੜਾ ਸੈਂਸਸ ਭਰਿਆ ਉਹਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਨਹੀਂ, ਤੁਹਾਨੂੰ ਮੁੜ ਕੇ ਦੁਬਾਰਾ ਸਾਰਾ ਜਿਹੜਾ ਆ ਉਹ ਭਰਨਾ ਪੈਣਾ। ਬਸ ਇੰਨੀ ਕੁ ਮਸ਼ੱਕਤ ਜਿਹੜੀ ਕਰਨੀ ਆ, 10 ਮਿੰਟ ਹੋਰ ਤੁਹਾਡੇ ਜਿਹੜੇ ਜ਼ਿੰਦਗੀ ਦੇ ਐਕਸਟਰਾ ਜਿਹੜੇ ਮਾੜੇ ਜਿਹੇ ਲੱਗਣੇ ਆ। ਸੋ ਤੁਸੀਂ ਇਹ ਸੋਚ ਲਿਓ ਵੀ ਤਾਂ 10 ਮਿੰਟ ਘੱਟ ਸੌਂ ਲਿਓ, ਇੰਨਾ ਜਿਹੜਾ ਉਹ ਤੁਸੀਂ ਜਿਹੜਾ ਉਹ ਕਰ ਲਿਓ, ਪਰ ਭਰਿਓ ਜਿਹੜਾ ਉਹ ਤੁਸੀਂ ਜ਼ਰੂਰ my2020census.gov ਜਾਂ census2020census.gov ਦੇ ਉੱਤੇ ਜਾ ਕੇ ਤੁਸੀਂ ਭਰ ਸਕਦੇ ਆ। ਜੀ ਕਮਲ। ਹਾਂਜੀ, ਥੈਂਕ ਯੂ ਕਿ ਸਾਰਿਆਂ ਨੇ ਜਿਨ੍ਹਾਂ ਨੇ ਗੱਲਾਂ ਕੀਤੀਆਂ। ਜੇ ਤੁਹਾਡੇ ਕੋਲ ਹਜੇ ਵੀ ਕੋਈ ਸਵਾਲ ਆ, ਪਲੀਜ਼ ਸਾਨੂੰ ਫੋਨ ਕਰੋ। ਅਸੀਂ 15 ਮਿੰਟ ਹੋਰ ਹੈਗੇ ਆ, ਜਿਹੜੇ ਵੀ ਸਵਾਲ ਸਾਡੇ ਅਸੀਂ ਆਨਸਰ ਕਰ ਸਕੀਏ ਜ਼ਰੂਰ ਕਰਾਂਗੇ। ਲੇਕਿਨ ਸੈਂਸਸ ਦੀ ਅਹਿਮੀਅਤ ਬਹੁਤ ਆ, ਰਾਈਟ। ਹੁਣ ਆਪਣੇ 10 ਮਿੰਟ ਜਿਹੜੇ ਆਏ ਆਪਣੇ ਅਗਲੇ 10 ਸਾਲਾਂ ਤੇ ਭਵਿੱਖ ਤੇ ਇਹਨਾਂ ਨੇ ਇਫੈਕਟ ਕਰਨਾ ਵਾ। ਸੋ ਜ਼ਰੂਰ ਸਾਰਿਆਂ ਨੂੰ ਇਨਕਰੇਜ ਕਰਦੇ ਹਾਂ ਕਿ ਸੈਂਸਸ ਭਰੋ ਜੇ ਹਜੇ ਨਹੀਂ ਭਰਿਆ, ਜਾਂ ਤੁਸੀਂ ਜੇ ਕੁਝ ਠੀਕ ਕਰਾਉਣਾ ਮੰਗਦੇ ਹੋਵੋ, ਰਾਈਟ। ਕਈ ਵਾਰੀ ਆਪਾਂ ਪੂਰੀ ਫੈਮਿਲੀ ਦੀ ਕਾਊਂਟ ਨਹੀਂ ਕੀਤੀ ਹੋਵੇ, ਜਾਂ ਤੁਸੀਂ ਸ਼ਾਇਦ ਆਪਦੇ 1 ਸਾਲ ਦਾ ਬੱਚਾ ਵਾ ਜਾਂ ਉਹਦੀ ਇਨਫੋਰਮੇਸ਼ਨ ਨਹੀਂ ਪਾਈ, ਜ਼ਰੂਰ ਵਾਪਸ ਜਾ ਕੇ ਆਪਦੀ ਕਰੈਕਸ਼ਨ ਕਰ ਦਿਓ ਤੇ ਸੈਂਸਸ ਤੁਸੀਂ ਫੇਰ ਭਰ ਸਕਦੇ ਹੋ। ਤੇ ਉਹ ਜਿਹੜੀ ਤੁਸੀਂ ਲੇਟੈਸਟ ਸੈਂਸਸ ਭਰੀ ਆ ਉਹਦੇ ਹਿਸਾਬ ਨਾਲ ਤੁਹਾਡੀ ਇਨਫੋਰਮੇਸ਼ਨ ਉਹ ਅੱਗੇ ਲੈ ਕੇ ਜਾਣਗੇ। ਜੀ ਆਪਣੇ ਨਾਲ ਜੁੜੇ ਨੇ ਸਾਹਿਬ ਸਿੰਘ ਜੀ। ਸਤਿ ਸ਼੍ਰੀ ਅਕਾਲ ਸਾਹਿਬ ਸਿੰਘ ਜੀ। ਹਾਂਜੀ ਰਾਜੀ ਸਾਹਿਬ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਕੁਐਸਚਨ ਸੀ ਜੀ। ਮੈਂ ਆਲਰੇਡੀ ਪਹਿਲਾਂ ਭਰ ਚੁੱਕਿਆ ਹੋਇਆ ਤੇ ਉਦੋਂ ਮੇਰੇ ਫਾਦਰ ਔਰ ਮਦਰ ਇੰਡੀਅਨ ਸਨ, ਪਰ ਹੁਣ ਉਹ ਮਤਲਬ ਕਿ ਆ ਰਹੇ ਨੇ ਨਵੰਬਰ ਦੇ ਵਿੱਚ ਜੀ। ਕੀ ਮੈਂ ਉਹਨਾਂ ਦਾ ਭਰ ਸਕਦਾ ਜਾਂ ਨਹੀਂ? ਕੀ ਉਹ ਪੱਕੇ ਤੌਰ ਦੇ ਉੱਤੇ ਹਾਂਜੀ ਹਾਂਜੀ ਉਹ ਇੱਥੇ ਸਿਟੀਜ਼ਨ ਨੇ ਜੀ। ਜੇ ਇੱਥੇ ਹੀ ਰਹਿੰਦੇ ਆ, ਪਿਛਲੇ ਸਾਲ ਇੱਥੇ ਹੀ ਰਹਿ ਰਹੇ ਸੀਗੇ, ਜਸਟ ਉਹ ਅਕਤੂਬਰ ਦੇ ਵਿੱਚ ਇੱਥੋਂ ਗਏ ਸਨ ਤੇ ਹੁਣ ਨਵੰਬਰ ਦੇ ਵਿੱਚ ਇੱਥੇ ਵਾਪਸ ਆ ਜਾਣਾ ਜੀ। ਹਾਂਜੀ, ਸੋ ਜ਼ਰੂਰ ਉਹਨਾਂ ਦੀ ਇਨਫੋਰਮੇਸ਼ਨ ਭਰਿਓ। ਜੇ ਮੈਜੋਰਿਟੀ ਆਫ ਦਾ ਟਾਈਮ ਇੱਥੇ ਹੀ ਰਹਿੰਦੇ ਆ, ਹਨਾ, ਔਰ ਤੇ ਹੁਣ ਇੰਡੀਆ ਗਏ ਹੋਏ ਸੀ ਲੇਕਿਨ ਹੁਣ ਵਾਪਸ ਆ ਰਹੇ ਆ, ਜ਼ਰੂਰ ਉਹਨਾਂ ਦੀ ਇਨਫੋਰਮੇਸ਼ਨ ਇਨਕਲੂਡ ਕਰਿਓ। ਥੈਂਕ ਯੂ ਭੈਣ, ਥੈਂਕ ਯੂ ਜੀ। ਸੋ ਜੀ ਬਿਲਕੁਲ। ਸੋ ਇਸ ਇਸ਼ੂ ਦੇ ਉੱਤੇ ਮੈਂ ਫਿਰ ਥੋੜ੍ਹਾ ਜਿਹਾ ਦੁਬਾਰਾ ਆਪਾਂ ਕਹਿ ਦਿੰਦੇ ਹਾਂ, ਜੇ ਕੋਈ ਘੁੰਮਣ ਫਿਰਨ ਦੇ ਲਈ ਬਾਹਰ ਗਿਆ ਹੋਇਆ ਆ ਸੈਂਸਸ ਭਰਨ ਦੇ ਦੌਰਾਨ, ਪਰ ਉਹ ਪਹਿਲੋਂ ਵੀ ਇੱਥੇ ਹੀ ਰਹਿੰਦੇ ਸੀਗੇ ਅਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਥੇ ਹੀ ਪੱਕਿਆਂ ਰਹਿਣਾ ਆ, ਉਹਨਾਂ ਨੂੰ ਵੀ ਨਾ ਭੁੱਲਿਓ, ਉਹਨਾਂ ਦਾ ਵੀ ਤੁਸੀਂ ਜਿਹੜਾ ਉਹ ਭਰਨਾ ਆ। ਹੋ ਸਕਦਾ ਆ ਵੀ ਕਿਸੇ ਦੇ ਆਂਢੀ ਗੁਆਂਢੀ ਜਿਹੜੇ ਉਹ ਕੁਛ ਮਹੀਨਿਆਂ ਦੇ ਲਈ ਗਏ ਹੁਣ, ਉਹਨਾਂ ਦਾ ਪਰਿਵਾਰ ਦਾ ਕੋਈ ਵੀ ਜੀ ਇੱਥੇ ਨਹੀਂ ਹੈਗਾ। ਜੇ ਤੁਹਾਡੇ ਕੋਲ ਉਹਨਾਂ ਦਾ ਉੱਥੇ ਦਾ ਪੰਜਾਬ ਦਾ ਨੰਬਰ ਹੈਗਾ, ਉਹਨਾਂ ਨੂੰ ਕਾਲ ਕਰਕੇ ਇੱਕ ਵਾਰੀ ਪੁੱਛ ਲਓ। ਉੱਥੇ ਵੀ ਇੰਟਰਨੈਟ ਚੱਲਦਾ ਆ, ਉਹ ਉੱਥੋਂ ਵੀ ਭਰ ਸਕਦੇ ਆ। ਉਹਨਾਂ ਨੂੰ ਇੱਕ ਵਾਰੀ ਜ਼ਰੂਰ ਯਾਦ ਦਿਵਾ ਦਿਓ ਵੀ ਚਲੋ ਮੌਜਾਂ ਵੀ ਕਰੋ, ਘੁੰਮੋ ਫਿਰੋ ਵੀ, ਜੋ ਤੁਸੀਂ ਕਰਨਾ ਉਹ ਕਰੋ ਵੀ, ਪਰ ਨਾਲ ਜਿਹੜਾ ਸੈਂਸਸ ਵੀ ਜਿਹੜਾ ਉਹ ਤੁਸੀਂ ਜ਼ਰੂਰ ਭਰਨਾ ਆ। ਮਰਦਮਸ਼ੁਮਾਰੀ ਦੇ ਵਿੱਚ ਜ਼ਰੂਰ ਹਿੱਸਾ ਤੁਸੀਂ ਲੈਣਾ ਆ। ਸੋ ਇਹ ਬਹੁਤ ਜ਼ਰੂਰੀ ਆ। ਸੋ ਅਖੀਰਲੇ ਕੁਛ ਦਿਨ ਆਪਣੇ ਸੈਂਸਸ ਦੇ ਜਿਹੜੇ ਬਚੇ ਹੋਏ ਨੇ, ਸੋ ਕਿਰਪਾ ਕਰਕੇ ਵੱਧ ਤੋਂ ਵੱਧ ਜਿਹੜੇ ਲੋਕ ਆ ਉਹ ਆਪਾਂ ਸੈਂਸਸ ਨੂੰ ਜਿਹੜਾ ਉਹ ਤੁਸੀਂ ਭਰੀਏ। ਕੋਈ ਵੀ ਜਾਣਾ ਜਿਹੜਾ ਉਹ ਰਹਿ ਨਾ ਜਾਵੇ। ਖਾਸ ਕਰਕੇ ਜਿੱਦਾਂ ਕਮਲ ਨੇ ਪਹਿਲਾਂ ਗੱਲ ਕੀਤੀ ਸੀ, ਜਿਹੜੇ ਹਾਰਡ ਟੂ ਕਾਊਂਟ
ਏਜ ਗਰੁੱਪਸ ਹੁੰਦੇ ਆ। ਇੱਕ ਤਾਂ ਜਿਹੜੇ ਨਵ ਜਨਮੇ ਬੱਚੇ ਤੋਂ ਲੈ ਕੇ 5 ਸਾਲ ਦੀ ਉਮਰ ਤੱਕ, ਅਤੇ ਜਿਹੜੇ ਬਜ਼ੁਰਗ ਖਾਸ ਕਰਕੇ ਜਿਹੜੇ ਕਹਿ ਲਓ ਵੀ ਕਿਸੇ ਹੋਰ ਅਸਿਸਟਡ ਲਿਵਿੰਗ 'ਚ ਰਹਿ ਰਹੇ ਆ ਜਾਂ ਸੀਨੀਅਰ ਹੋਮਸ ਦੇ ਵਿੱਚ ਰਹਿ ਰਹੇ ਆ, ਉਹਨਾਂ ਦੇ ਕੋਲ ਕੋਈ ਵੀ ਨਹੀਂ ਜਿਹੜਾ ਉਹ ਹੈਗਾ ਉਹਨਾਂ ਦੇ ਕੋਲ ਆਉਣ ਜਾਣ ਦੇ ਲਈ, ਜਾਂ ਘੱਟ ਨੇ ਜਾਂ ਪਰਿਵਾਰ ਵਾਲੇ ਵੱਖਰੇ ਨੇ ਜਾਂ ਕਿਤੇ ਹੋਰ ਨੇ। ਸੋ ਮੇਕ ਸ਼ੋਰ ਕਰੋ ਵੀ ਉਹ ਵੀ ਕਾਊਂਟ ਜਿਹੜੇ ਆ ਉਹ ਜ਼ਰੂਰ ਹੋ ਜਾਣ। ਹਾਂਜੀ, ਜਿਹੜੇ ਅਸਿਸਟਡ ਲਿਵਿੰਗ ਵਾਲੇ ਹੁੰਦੇ ਆ ਯੂਜੂਅਲੀ ਜਿਹੜਾ ਸੈਂਸਸ ਬਿਊਰੋ ਉਹਨਾਂ ਨੂੰ ਇੱਕ ਚਿੱਠੀ ਭੇਜਦਾ ਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਦੇ ਸਾਰੇ ਜਿਹੜੇ ਹੁੰਦੇ ਉਹਨਾਂ ਦੇ ਰੈਜ਼ੀਡੈਂਟ ਹੁੰਦੇ ਆ ਉਹ ਗਿਣੇ ਜਾਣ, ਹਨਾ। ਲੇਕਿਨ ਜ਼ਰੂਰ ਤੁਸੀਂ ਬਹੁਤ ਚੰਗੀ ਗੱਲ ਕੀਤੀ ਕਿ ਜ਼ਰੂਰ ਉਹਨਾਂ ਨੂੰ ਫੋਨ ਕਰਕੇ ਜ਼ਰੂਰ ਪੁੱਛੋ ਕਿ ਤੁਸੀਂ ਸੈਂਸਸ ਭਰਤਾ ਜਾਂ ਨਹੀਂ, ਕਿਉਂਕਿ ਮੇਰੇ ਪੈਰੈਂਟਸ ਇੱਥੇ ਰਹਿ ਰਹੇ ਆ ਜਾਂ ਗ੍ਰੈਂਡ ਪੈਰੈਂਟਸ ਇੱਥੇ ਰਹਿ ਰਹੇ ਆ। ਸੋ definitely encourage that ਜੀ ਬਿਲਕੁਲ। ਸੋ ਕੋਈ ਵੀ ਜਾਣਾ ਜਿਹੜਾ ਉਹ ਮਿਸ ਨਾ ਹੋਵੇ, ਕੋਈ ਵੀ ਜਾਣਾ ਉਹ ਨਾ ਰਹਿ ਜਾਵੇ। ਸੋ ਜਾਂਦੇ ਜਾਂਦੇ ਫਿਰ ਇੱਕ ਵਾਰੀ ਆਪਣੇ ਸਰੋਤਿਆਂ ਨੂੰ ਆਪਾਂ ਦੱਸਦੇ ਹੋਏ ਜਾਂਦੇ ਹਾਂ ਵੀ 10 ਸਾਲ ਬਾਅਦ ਇਹ ਮਰਦਮਸ਼ੁਮਾਰੀ ਹੁੰਦੀ ਆ। ਇਹ ਇੱਥੇ ਆਸਾਨ ਕੀਤਾ ਆ। ਇਹ ਵੀ ਉੱਦਾਂ ਵੈਸੇ ਪਹਿਲੀ ਵਾਰੀ ਆਈ ਥਿੰਕ ਅਮਲ ਹੈਗਾ ਵੀ ਇਹਨਾਂ ਨੇ ਇੰਨੇ ਵੱਡੇ ਪੱਧਰ ਦੇ ਉੱਤੇ ਔਨਲਾਈਨ ਸਬਮਿਸ਼ਨਸ ਜਿਹੜੀਆਂ ਉਹ ਲੈਣੀਆਂ ਆ। ਸੋ ਇਹ ਜਿਹੜਾ ਉਹ ਧਿਆਨ ਸਾਰਿਆਂ ਨੇ ਰੱਖਣਾ, ਨਵੀਂ ਚੀਜ਼ ਹੈਗੀ ਇਹਨਾਂ ਦੇ ਲਈ। ਕਰੋਨਾ ਦੇ ਕਰਕੇ ਬਹੁਤ ਸਾਰੇ ਜਿਹੜੇ ਆਈਡੀਆਜ਼ ਸੀਗੇ ਜਗਾਰਾ ਵਾਲਿਆਂ ਦੇ ਵੀ, ਪੰਜਾਬੀ ਰੇਡੀਓ USA ਵਾਲਿਆਂ ਦੇ ਵੀ, ਹੋਰ ਕਈ ਆਰਗੇਨਾਈਜੇਸ਼ਨ ਦੇ, ਉਹਨਾਂ ਦੇ ਉੱਤੇ ਪਾਣੀ ਫਿਰ ਗਿਆ ਵੀ ਗੁਰੂ ਘਰਾਂ 'ਚ ਜਾ ਕੇ ਜਾਂ ਹੋਰ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਜਾਂ ਮੇਲਿਆਂ 'ਚ ਜਾ ਕੇ ਇੱਥੇ ਜਾ ਕੇ ਬੰਦੇ ਉਹ ਭਰ ਸਕਦੇ। ਪਰ ਹੁਣ ਕੋਵਿਡ ਕਰਕੇ ਸੋਸ਼ਲ ਡਿਸਟੈਂਸਿੰਗ ਆ, ਲਾਰਜ ਗੈਦਰਿੰਗਸ ਜਿਹੜੀਆਂ ਉਹ ਬੰਦ ਸੀਗੀਆਂ, ਕਾਫੀ ਕੁਛ ਜਿਹੜਾ ਉਹ ਸ਼ਟਰਡ ਅਪ ਸੀਗਾ। ਸੋ ਉਹਦੇ ਕਰਕੇ ਉਹ ਚੀਜ਼ਾਂ ਤਾਂ ਰਹਿ ਗਈਆਂ। ਪਰ ਹੁਣ ਇਹ ਆਪਾਂ ਇੱਕ ਦੂਜੇ ਦੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਦੂਜੇ ਨੂੰ ਪੁੱਛੀਏ, ਇੱਕ ਦੂਜੇ ਨੂੰ ਕਹੀਏ ਵੀ ਮੇਕ ਸ਼ੋਰ ਕਰ ਲਈਏ, ਧਿਆਨ ਰੱਖੀਏ ਵੀ ਤੁਸੀਂ ਜਿਹੜਾ ਸੈਂਸਸ ਆ ਉਹ ਭਰ ਲਿਆ ਆ ਜਾਂ ਨਹੀਂ ਭਰ ਲਿਆ ਹੈਗਾ। ਕੋਈ ਜਿਹੜਾ ਉਹ ਨਾ ਆਵੇ ਵੀ ਭਾਈ ਜਿਹੜਾ ਉਹ ਭਰਿਆ ਨਹੀਂ, ਮਹੀਨੇ 6 ਤੋਂ ਵੱਧ ਮਿਲੇ ਆਪਾਂ ਨੂੰ ਸੈਂਸਸ ਜਿਹੜੇ ਉਹ ਭਰਨ ਦੇ ਲਈ। ਸੋ ਉਹਦੇ ਵਿੱਚ ਕੋਈ ਲਾਂਭਾ ਨਹੀਂ ਦੇ ਸਕਦਾ ਵੀ ਉਹ ਟਾਈਮ ਨਹੀਂ ਹੈਗਾ ਸੀ ਮੇਰੇ ਕੋਲ। ਹਾਂਜੀ ਜ਼ਰੂਰ, ਕਿਉਂਕਿ ਜਿਹੜੀ ਸੈਂਸਸ ਸੀ ਤਾਂ ਪਿਛਲੇ ਅਪ੍ਰੈਲ ਮਈ ਦੇ ਵਿੱਚ ਖਤਮ ਹੋ ਜਾਣੀ ਸੀ, ਲੇਕਿਨ ਆਪਾਂ ਨੂੰ ਹੁਣ ਐਕਸਟਰਾ ਟਾਈਮ ਮਿਲਿਆ, ਇਹਦਾ ਜ਼ਰੂਰ ਆਪਾਂ ਫਾਇਦਾ ਉਠਾਈਏ। ਤੇ ਮੈਂ ਇਹ ਵੀ ਕਹਿਣਾ ਚਾਹੂੰਗੀ ਸੰਗਤ ਜੀ ਨੂੰ ਕਿ ਇਹ ਬਹੁਤ ਜ਼ਰੂਰੀ ਆਪਾਂ ਕਰੈਕਟ ਇਨਫੋਰਮੇਸ਼ਨ ਸਾਰੀ ਦਈਏ। ਜਿਵੇਂ ਰਾਜਕਰਨ ਜੀ ਨੇ ਕਿਹਾ, ਜੇ ਤੁਸੀਂ ਆਪਦਾ ਇਨਫੋਰਮੇਸ਼ਨ ਠੀਕ ਕਰਨਾ ਮੰਗਦੇ ਹੋ ਪਲੀਜ਼ ਆਨਲਾਈਨ ਜਾ ਕੇ ਭਰ ਲਓ ਜਾਂ ਤੁਸੀਂ ਸਾਨੂੰ ਫੋਨ ਕਰ ਲਓ ਤੇ ਅਸੀਂ ਤੁਹਾਡੀ ਮਦਦ ਕਰ ਦਾਂਗੇ। ਕਿਉਂਕਿ ਕਾਫੀ ਫੈਮਲੀਆਂ ਹੈਗੀਆਂ ਵਾ ਜਿਨ੍ਹਾਂ ਨੇ ਫਰਵਰੀ ਮਾਰਚ ਦੇ ਵਿੱਚ ਉਹ ਅਪ੍ਰੈਲ ਦੇ ਵਿੱਚ ਹੀ ਭਰਤਾ ਸੀਗਾ ਸੈਂਸਸ, ਲੇਕਿਨ ਉਸ ਟਾਈਮ ਤੇ ਸ਼ਾਇਦ ਤੁਹਾਨੂੰ ਪੂਰੀ ਇਨਫੋਰਮੇਸ਼ਨ ਨਹੀਂ ਸੀਗੀ ਤੁਹਾਡੇ ਕੋਲੇ। ਸੋ ਅਸੀਂ ਤੁਹਾਨੂੰ ਜ਼ਰੂਰ ਇਨਕਰੇਜ ਕਰਦੇ ਹਾਂ ਕਿ ਜੇ ਤੁਹਾਨੂੰ ਠੀਕ ਵੀ ਇਨਫੋਰਮੇਸ਼ਨ ਕਰਨੀ ਪੈ ਰਹੀ ਹੈ, ਆਪਣੇ ਕੋਲ ਥੋੜਾ ਜਿਹਾ ਸਮਾਂ ਹੋਰ ਬਾਕੀ ਆ ਤੇ ਇਹਦਾ ਫਾਇਦਾ ਜ਼ਰੂਰ ਉਠਾਈਏ। ਜੀ ਬਿਲਕੁਲ। ਆਪਣੇ ਨਾਲ ਕਾਲਰ ਜੁੜੇ ਨੇ ਮਹਿੰਦਰ ਜੀ। ਸਤਿ ਸ਼੍ਰੀ ਅਕਾਲ ਮਹਿੰਦਰ ਸਿੰਘ ਜੀ। ਹੈਲੋ। ਹੈਲੋ। ਹਾਂਜੀ ਜੀ, ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਭਾਜੀ, ਮੈਂ ਸਿੰਘ ਬੋਲ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛ ਰਿਹਾ ਸੀ ਜੇ ਪਹਿਲੇ ਭਰਦੇ ਸੀ ਫਾਰਮ ਤੇ ਉਹ ਸਹੀ ਭਰਿਆ ਨਹੀਂ ਗਿਆ ਸੀ, ਜਿਸ ਤਰ੍ਹਾਂ ਮਤਲਬ ਸਬਮਿਟ ਕਰਦੇ ਨੇ ਉਹ ਹੋਇਆ ਨਹੀਂ ਆਪਸ਼ਨ ਜੀ, ਤੇ ਦੁਬਾਰਾ ਭਰ ਸਕਦੇ ਜੀ? ਬਿਲਕੁਲ 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 ਭਰ ਸਕਦੇ ਹੋ ਤੇ ਭਰੋ ਵੀ ਜ਼ਰੂਰ ਟਾਈਮ ਦੇ ਨਾਲ, ਹੁਣੇ ਅੱਜ ਹੀ ਭਰ ਦਿਓ। ਓਕੇ ਜੀ, ਬਹੁਤ ਮਿਹਰਬਾਨੀ ਤੁਹਾਡੀ, ਬੜਾ ਵਧੀਆ ਪ੍ਰੋਗਰਾਮ ਹੈ ਜੀ, ਬੜਾ ਅੱਛਾ ਲੱਗ ਰਿਹਾ, ਬੜਾ ਥੈਂਕ ਯੂ ਜੀ, ਮਜ਼ਾ ਆ ਰਿਹਾ। ਥੈਂਕ ਯੂ, ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ ਜੀ ਬਿਲਕੁਲ। ਸੋ ਫਿਰ ਆਪਾਂ ਦੱਸ ਦਿੰਦੇ ਹਾਂ, ਜੇ ਗਲਤ ਭਰ ਹੋ ਗਿਆ, ਸਬਮਿਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਆ, ਸਬਮਿਟ ਹੋਣ ਤੋਂ ਬਾਅਦ ਦੇ ਵਿੱਚ ਯੂਜਲੀ ਨਾ ਉਹ ਤੁਹਾਨੂੰ ਨੰਬਰ ਜਿਹਾ ਇੱਕ ਦਿੰਦੇ ਹੁੰਦੇ ਆ ਵੀ ਆਹ ਤੁਹਾਡਾ ਨੰਬਰ ਆ, ਉਹ ਤੁਸੀਂ ਸੇਵ ਕਰਕੇ ਵੀ ਰੱਖ ਸਕਦੇ ਆ, ਪ੍ਰਿੰਟ ਕਰਕੇ ਵੀ ਜਿਹੜਾ ਉਹ ਤੁਸੀਂ ਰੱਖ ਸਕਦੇ ਆ। ਜੇ ਉਹ ਤੁਹਾਨੂੰ ਨੰਬਰ ਉਹਨਾਂ ਨੇ ਨਹੀਂ ਦਿੱਤਾ ਤਾਂ ਇਹਦਾ ਮਤਲਬ ਆ ਵੀ ਤੁਹਾਡੀ ਸਬਮਿਸ਼ਨ ਦੇ ਵਿੱਚ ਕੁਛ ਨਾ ਕੁਛ ਪ੍ਰੋਬਲਮ ਹੋਈ ਆ, ਜੇ ਉਹਨਾਂ ਨੇ ਤੁਹਾਨੂੰ ਜਿਹੜਾ ਉਹ ਸਬਮਿਸ਼ਨ ਨੰਬਰ ਨਹੀਂ ਦਿੱਤਾ। ਸੋ ਇਹਦਾ ਮਤਲਬ ਆ ਵੀ ਤੁਹਾਡਾ ਵਿੱਚ ਹੀ ਕਿਤੇ ਰਹਿ ਗਿਆ, ਜੇ ਵਿੱਚੇ ਭਰਦੇ ਇੰਟਰਨੈਟ ਉੱਡ ਗਿਆ ਜਾਂ ਵਿੱਚ ਹੀ ਭਰਦੇ ਕੰਪਿਊਟਰ ਬੰਦ ਹੋ ਗਿਆ ਜਾਂ ਕੁਛ ਇੱਦਾਂ ਦੀ ਪ੍ਰੋਬਲਮ ਜਿਹੜੀ ਉਹ ਆ ਗਈ ਆ। ਸੋ ਉਸ ਨੂੰ ਦੁਬਾਰਾ ਜਿਹੜਾ ਉਹ ਭਰ ਦਿਓ, ਸਹੀ ਅਤੇ ਕਰੈਕਟ ਇਨਫੋਰਮੇਸ਼ਨ ਦੇ ਨਾਲ ਤੁਸੀਂ ਉਸ ਨੂੰ ਜਿਹੜਾ ਉਹ ਜ਼ਰੂਰ ਭਰ ਦਿਓ। ਜੀ ਕਮਲ। ਹਾਂਜੀ ਜ਼ਰੂਰ, ਜਿਵੇਂ ਆਪਾਂ ਕਿਹਾ ਜਿਹੜੀ ਵੀ ਇਨਫੋਰਮੇਸ਼ਨ ਆ ਜ਼ਰੂਰ ਠੀਕ ਤਰ੍ਹਾਂ ਭਰਿਓ। ਐਕਚੁਅਲੀ ਮੈਂ ਪਿਛਲੇ ਹਫ਼ਤੇ ਇੱਕ ਸਾਡਾ ਇੱਕ ਹੋਰ ਗਰੁੱਪ, ਕਾਫੀ ਗਰੁੱਪ ਆ ਰਾਈਟ, ਜਿਹੜੇ ਕੰਮ ਕਰ ਰਹੇ ਆਪਣੀ ਪੂਰੀ ਕਮਿਊਨਿਟੀ ਦੇ ਵਿੱਚ, ਸਿਰਫ ਪੰਜਾਬੀ ਕਮਿਊਨਿਟੀ 'ਚ ਨਹੀਂ। ਉਹ ਸਾਨੂੰ ਦੱਸ ਰਹੇ ਸੀਗੇ ਕਿ ਜਦੋਂ ਉਹ ਕਿਸੇ ਦੇ ਘਰੇ ਗਏ ਇੱਕ ਸੈਂਸਸ ਬਾਰੇ ਗੱਲ ਕਰਨ
ਕਿ ਉਹਨਾਂ ਨੇ ਸੈਂਸਸ ਤੇ ਸਿਰਫ 4 ਬੰਦਿਆਂ ਦਾ ਸੈਂਸਸ ਭਰਿਆ ਸੀ, ਲੇਕਿਨ ਉੱਥੇ ਰਹਿ ਰਹੇ ਸੀ 11-12 ਬੰਦੇ ਰਹਿ ਰਹੇ ਸੀਗੇ ਹਨਾ ਸਾਰੇ ਜਾਣੇ। ਸੋ ਉਹਨਾਂ ਨੇ ਪੂਰੀ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਕਿ ਨਹੀਂ ਤੁਸੀਂ ਪਲੀਜ਼ ਇਹਨਾਂ ਦਾ ਸੈਂਸਸ ਭਰੋ, ਕਿਉਂਕਿ ਅਗੇਨ ਜੇ ਆਪਾਂ ਹਰੇਕ ਬੰਦੇ ਦਾ ਇੱਕ ਸਾਲ ਦੇ ਵਿੱਚ $2000 ਆਉਂਦਾ, ਆਪਾਂ ਕਾਫੀ ਇਹ ਪੈਸੇ ਆ ਜਿਹੜੇ ਮਿਸ ਆਊਟ ਹੋ ਜਾਂਦੇ ਆਪਣੀ ਕਮਿਊਨਿਟੀ ਨੂੰ, ਜਿਹੜੇ ਰਿਸੋਰਸਿਸ ਜਿਹੜੇ ਮਿਲਦੇ ਆ, ਭਾਵੇਂ ਹਸਪਤਾਲ ਹੋਣ, ਕਲੀਨਿਕਸ ਹੋਣ, ਨਵੇਂ ਸਕੂਲ ਹੋਣ, ਸਕੂਲਾਂ ਦੇ ਵਿੱਚ ਜਿਹੜੇ ਲੰਚ ਪ੍ਰੋਗਰਾਮ ਹੋਣ, ਉਹ ਹਨਾ ਕਾਫੀ ਜਿਹੜੀਆਂ ਆਪਾਂ ਨੂੰ ਨਾਲ ਆਪਣੀ ਆਵਾਜ਼ ਸੁਣਾ ਸਕੀਏ, ਉਠਾ ਸਕੀਏ। ਸੋ ਆਪਾਂ ਜ਼ਰੂਰ ਇਹ ਕਰੀਏ। ਜੀ ਜੀ, ਆਪਣੇ ਨਾਲ ਅਗਲੇ ਕਾਲਰ ਨੇ ਮਨਦੀਪ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਜੀ, ਮੇਰਾ ਸਵਾਲ ਹੈ, ਮੇਰੇ ਇਨਲਾਜ਼ ਲਾਸਟ ਈਅਰ ਜੂਨ ਵਿੱਚ ਗਏ ਸੀ ਇੰਡੀਆ 2 ਸਾਲ ਦਾ ਟਰੈਵਲ ਡਾਕੂਮੈਂਟਸ ਲੈ ਕੇ। ਠੀਕ ਹੈ। ਤੇ ਉਹਨਾਂ ਨੇ ਅਗਲੇ ਸਾਲ ਆਉਣਾ ਵਾ, ਤੇ ਕੀ ਮੈਂ ਉਹਨਾਂ ਦਾ ਭਰ ਸਕਦੀ ਹਾਂ? ਅਸੀਂ ਆਪਣੀ ਫੈਮਿਲੀ ਦਾ ਤੇ ਭਰ ਲਿਆ, ਮੈਂ, ਮੇਰੇ ਹਸਬੈਂਡ ਤੇ ਬੱਚੇ ਉਹਨਾਂ। ਜੀ, ਮੇਰੇ ਹਿਸਾਬ ਦੇ ਨਾਲ ਉਹਨਾਂ ਦਾ ਭਰਨਾ ਚਾਹੀਦਾ ਆ, ਕਿਉਂਕਿ ਉਹਨਾਂ ਨੇ ਬਾਅਦ ਦੇ ਵਿੱਚ 2 ਸਾਲਾਂ ਬਾਅਦ ਇੱਥੇ ਹੀ ਆਉਣਾ। ਪਹਿਲਾਂ ਇੱਥੇ ਹੀ ਰਹਿੰਦੇ ਸੀਗੇ, ਰਾਈਟ? ਹਾਂਜੀ, ਇੱਥੇ ਰਹਿੰਦੇ ਸੀ। ਮੈਂ ਪਹਿਲੇ ਪੁੱਛਿਆ ਸੀ ਨਾ, ਤੁਹਾਡੇ ਪਹਿਲਾਂ ਇੱਕ ਪ੍ਰੋਗਰਾਮ 'ਚ ਆਏ ਸੀ, ਉਹਨਾਂ ਨੂੰ ਪੁੱਛਿਆ ਸੀ, ਕਹਿੰਦੇ ਸੀ ਜੇ ਇਸ ਸਾਲ ਵਿੱਚ ਉਹ ਇੱਥੇ ਨਹੀਂ ਰਹਿ ਰਹੇ ਤੇ ਤੁਸੀਂ ਨਹੀਂ ਭਰ ਸਕਦੇ। ਫਿਰ ਮੈਂ ਨਹੀਂ ਭਰਿਆ, ਤੇ ਹੁਣ ਮੈਂ ਫਿਰ ਵੀ ਪੁੱਛ ਰਹੀ ਹਾਂ ਕਿ ਜੇ ਭਰ ਸਕਦੀ ਹਾਂ ਤੇ ਮੈਂ ਭਰ ਦਿੰਦੀ। ਜੀ ਕਮਲ। ਹਾਂਜੀ, ਜੇ ਉਹ ਇਸ ਸਾਲ ਇੱਥੇ ਹੈ ਨਹੀਂ ਗਏ, ਕਿਉਂਕਿ ਉਹ ਸਾਰਿਆਂ ਦੀ ਗਿਣਤੀ ਇਸ ਸਾਲ ਦੇ ਵਿੱਚ ਕਰਾਉਣਾ ਮੰਗਦੇ ਆ, ਉਹਨਾਂ ਨੇ ਤੁਹਾਨੂੰ ਠੀਕ ਇਨਫੋਰਮੇਸ਼ਨ ਦਿੱਤੀ ਸੀ ਕਿ ਤੁਸੀਂ ਇਸ ਟਾਈਮ ਤੇ ਨਾ ਭਰੋ। ਲੇਕਿਨ ਜੇ ਤੁਸੀਂ ਕਹਿ ਰਹੇ ਹੋ ਕਿ ਉਹ ਛੁੱਟੀਆਂ ਲਈ ਗਏ ਹੋਏ ਆ, ਲੇਕਿਨ ਜ਼ਿਆਦਾ ਤੋਂ ਜ਼ਿਆਦਾ ਟਾਈਮ ਉਹਨਾਂ ਨੇ ਇੱਥੇ ਬਿਤਾਉਣਾ ਵਾ, ਫਿਰ ਤੁਸੀਂ ਭਰ ਸਕਦੇ ਹੋ। ਹਾਂਜੀ, ਫਿਰ ਤੁਹਾਡਾ ਡਿਸੀਜਨ ਆ ਕਿ ਤੁਸੀਂ ਕਿਵੇਂ ਕਰਨਾ ਮੰਗੋਗੇ। ਜੇ ਮੇਰੀ ਸਲਾਹ ਲਓ ਤਾਂ ਭਰ ਦਿਓ। ਓਕੇ ਜੀ। ਓਕੇ ਜੀ। ਦੇਖੋ ਜੀ, ਕਾਊਂਟ ਘਟਣਾ ਨਹੀਂ ਚਾਹੀਦਾ, ਕਾਊਂਟ ਵਧਣਾ ਚਾਹੀਦਾ। ਅਕਸਰ ਤਾਂ ਇੱਥੇ ਹੀ ਰਹਿਣਾ ਨਾ ਉਹਨਾਂ ਨੇ ਆ ਕੇ, ਜੇ ਚਲੋ ਇਸ ਸਾਲ ਨਹੀਂ, ਅਗਲੇ 10 ਚੋਂ 9 ਸਾਲ ਤਾਂ ਇੱਥੇ ਹੀ ਰਹਿਣਾ ਉਹਨਾਂ ਨੇ ਨਾ। ਸੋ ਇਸ ਹਿਸਾਬ ਦੇ ਨਾਲ ਵੀ ਜੇ ਆਪਾਂ ਜਿਹੜਾ ਉਹ ਸੋਚ ਕੇ ਚੱਲੀਏ, ਜਦੋਂ ਉਹਨਾਂ ਨੇ ਆਉਣਾ ਸਹੂਲਤਾਂ ਤਾਂ ਇੱਥੇ ਦੀਆਂ ਹੀ ਵਰਤਣੀਆਂ। ਸੋ ਜੇ ਪਹਿਲੋਂ ਉਹ ਚੀਜ਼ਾਂ ਇੱਥੇ ਆਪਣੇ ਕੋਲ ਉਪਲਬਧ ਹੋਣਗੀਆਂ, ਸਹੂਲਤਾਂ ਉਸ ਹਿਸਾਬ ਦੇ ਨਾਲ ਬਣਾਈਆਂ ਹੋਣਗੀਆਂ, ਅਤੇ ਆਪਣੇ ਲਈ, ਉਸ ਨੇਬਰਹੁੱਡ ਦੇ ਲਈ, ਉਸ ਕਮਿਊਨਿਟੀ ਦੇ ਲਈ, ਉਸ ਸਿਟੀ, ਉਸ ਕਾਊਂਟੀ ਦੇ ਲਈ ਜਿਹੜਾ ਉਨਾ ਹੀ ਜਿਹੜਾ ਉਹ ਫਾਇਦੇਮੰਦ ਹੁੰਦਾ ਆ। ਸੋ ਆਪਾਂ ਅੰਡਰ ਕਾਊਂਟ ਨਹੀਂ ਹੋਣ ਦੇਣਾ। ਓਵਰ ਕਾਊਂਟ ਜਿਹੜਾ ਹੁੰਦਾ ਹੈ ਉਹਨਾਂ ਨੇ ਆਟੋਮੈਟਿਕਲੀ ਬਾਅਦ ਦੇ ਵਿੱਚ ਜਿਹੜਾ ਵੱਧ ਕਾਊਂਟ ਹੁੰਦੇ ਆ ਉਹ ਕੱਢ ਲੈਂਦੇ ਹੁੰਦੇ। ਕਰੈਕਸ਼ਨਸ ਬਹੁਤ ਜਿਹੜੀਆਂ ਉਹਨਾਂ ਨੇ ਕਰਨੀਆਂ ਨੇ, ਓਵਰਸਾਈਟ ਹੁੰਦੀ ਹੈ ਇਸ ਦੇ ਉੱਤੇ ਬਹੁਤ ਸਾਰੀ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਬਾਅਦ ਦੇ ਵਿੱਚ ਮੋਨੀਟਰ ਕਰਕੇ ਜਿਹੜਾ ਉਹ ਠੀਕ ਕਰ ਲੈਣੀਆਂ ਆ। ਆਪਾਂ ਆਪਣੇ ਵੱਲੋਂ ਨਹੀਂ ਕੋਈ ਵੀ ਜਿਹੜੀ ਗੁੰਜਾਇਸ਼ ਜਿਹੜੀ ਉਹ ਛੱਡਣੀ, ਵੀ ਬਾਅਦ 'ਚ ਸਾਨੂੰ ਨਾ ਇਹ ਕਹਿਣ ਵੀ ਤੁਸੀਂ ਨਹੀਂ ਸੀ ਜੀ ਭਰਿਆ ਜੀ ਉਦੋਂ, ਤਾਂ ਕਰਕੇ ਜਿਹੜਾ ਉਹ ਰਹਿ ਗਿਆ। ਆਪਾਂ ਇਹ ਕਹਾਂ ਵੀ ਕੋਈ ਨਹੀਂ, ਇੱਕ ਅੱਧਾ ਵੱਧ ਹੀ ਜਿਹੜਾ ਕਰਤਾ ਸੀ, ਘਟਾਇਆ ਨਹੀਂ ਆਪਾਂ ਜਿਹੜਾ ਸੀਗਾ। ਪਰ ਚਲੋ ਕੋਈ ਨਹੀਂ, ਕਿਉਂਕਿ ਬਹੁਤਾ ਸਮਾਂ ਉਹਨਾਂ ਨੇ ਇੱਥੇ ਰਹਿਣਾ ਆ, ਘੁੰਮਣ ਫਿਰਨ ਦੇ ਲਈ ਗਏ ਆ, ਉਹਨਾਂ ਨੇ ਵਾਪਸ ਆ ਜਾਣਾ ਆ। ਸੋ ਜ਼ਰੂਰ ਤੁਸੀਂ ਉਹਨਾਂ ਦਾ ਵੀ, ਮੇਰੇ ਹਿਸਾਬ ਦੇ ਨਾਲ ਤਾਂ ਜ਼ਰੂਰ ਤੁਸੀਂ ਉਸ ਨੂੰ ਭਰੋ। ਜੀ ਜੀ। ਸੋ ਕਮਲ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੈਗਾ ਆ। ਸੋ ਆਪਾਂ ਹੁਣ ਇਜਾਜ਼ਤ ਵੀ ਲਾਵਾਂਗੇ, ਮਾਫੀ ਚਾਹੁੰਦੇ ਹਾਂ, ਹੋਰ ਬਹੁਤੀਆਂ ਕਾਲਸ ਜਿਹੜੀਆਂ ਉਹ ਅਸੀਂ ਨਹੀਂ ਲੈ ਸਕਾਂਗੇ। ਸੋ ਇਨ ਦੀ ਐਂਡ ਫਿਰ ਆਪਾਂ ਕਹਿੰਦੇ ਹਾਂ, ਜੇ ਤੁਹਾਡਾ ਕੋਈ ਸਵਾਲ ਹੈਗਾ ਆ ਅਤੇ ਤੁਸੀਂ ਜਿਹੜਾ ਜੀ ਉਹ ਕਾਲ ਕਰ ਸਕਦੇ ਹੋ ਆਈਦਰ ਜਕਾਰਾ ਵਾਲਿਆਂ ਨੂੰ। ਇਹਨਾਂ ਦਾ ਹੈਲਪਲਾਈਨ ਫੋਨ ਨੰਬਰ ਜਿਹੜਾ ਹੈਗਾ ਆ 559 677 7454 559 677 7454, ਜਾਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਲਿਓ 408 272 5200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਜੀ ਇਸ ਦੇ ਬਾਰੇ ਜਿਹੜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। 5 ਅਕਤੂਬਰ ਹਾਲ ਦੀ ਘੜੀ ਆਪਾਂ ਅਖੀਰਲੀ ਤਰੀਕ ਮੰਨ ਕੇ ਚੱਲੀਏ, ਅੱਗੇ ਪਹਿਲੋਂ 30 ਸਤੰਬਰ ਸੀਗੀ। ਸੋ ਇਹ ਰੌਲਾ ਗੌਲਾ ਜਿਹਾ, ਅਦਾਲਤੀ ਰੌਲਾ ਗੌਲਾ ਜਿਹੜਾ ਉਹ ਚੱਲ ਰਿਹਾ ਆ, ਪਰ ਆਪਾਂ ਉਸ ਦੇ ਜਿਹੜਾ ਇੰਤਜ਼ਾਰ ਨਾ ਕਰੀਏ ਅਤੇ ਆਪਾਂ ਆਪਣਾ ਜਿਹੜਾ ਫਰਜ਼ ਆ ਪਹਿਚਾਣਦੇ ਹੋਏ ਇਸ ਸੈਂਸਸ ਨੂੰ ਜਿਹੜਾ ਸਮੇਂ ਸਿਰ ਜਿਹੜਾ ਉਹ ਭਰ ਦਈਏ। ਜਿਨ੍ਹਾਂ ਨੇ ਅਜੇ ਵੀ ਨਹੀਂ ਭਰਿਆ ਜਾਂ ਜਿਨ੍ਹਾਂ ਨੇ ਅਜੇ ਕਰੈਕਸ਼ਨ ਕਰਨੀਆਂ ਆ, ਉਹ ਆਪਣੀਆਂ ਜਿਹੜੀਆਂ ਕਰੈਕਸ਼ਨ ਆ, ਆਪਣੀਆਂ ਗਲਤੀਆਂ ਆ, ਉਹਨਾਂ ਨੂੰ ਉੱਥੇ ਠੀਕ ਕਰ ਸਕਦੇ ਹੋ। ਜੀ ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਟੌਪਿਕ ਅੱਗੇ ਲੈ ਕੇ ਆਏ ਹੋ। ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਫੋਨ ਕੀਤਾ, ਸਵਾਲ ਪੁੱਛੇ, ਤੇ ਜਿਨ੍ਹਾਂ ਨੇ ਵੀ ਸਾਨੂੰ ਇਨਕਰੇਜਿੰਗ ਵਰਡਸ ਦਿੱਤੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜ਼ਰੂਰ ਤੁਸੀਂ ਆਪਦੇ ਸਹੇਲੀਆਂ ਨਾਲ, ਭੈਣਾਂ ਨਾਲ, ਭਰਾਵਾਂ ਨਾਲ, ਆਪਣੀ ਫੈਮਿਲੀਜ਼ ਨਾਲ, ਸਾਰਿਆਂ ਨਾਲ ਗੱਲਬਾਤ ਕਰੋ ਕਿ ਉਹਨਾਂ ਨੇ ਸੈਂਸਸ ਹਜੇ ਭਰਿਆ ਜਾਂ ਨਹੀਂ ਭਰਿਆ। ਸਾਰਿਆਂ ਨੂੰ ਆਪਦੇ ਨੇੜੇ ਤੇੜੇ ਵਾਲਿਆਂ ਨੂੰ ਇਨਕਰੇਜ ਕਰੋ ਕਿ ਉਹ ਜ਼ਰੂਰ ਸੈਂਸਸ ਭਰਨ ਜਲਦ ਤੋਂ ਜਲਦ।
ਜੀ ਬਿਲਕੁਲ। ਅਤੇ ਸੈਂਸਸ ਭਰਨ ਦੇ ਲਈ ਵੈਬਸਾਈਟ ਆ my2020census.gov ਜਾਂ 2020census.gov ਜਾਂ ਗੂਗਲ ਦੇ ਉੱਤੇ ਜਾ ਕੇ ਸੈਂਸਸ 2020 ਸਰਚ ਕਰ ਲਿਓ, ਕੋਈ ਨਾ ਕੋਈ ਤੁਹਾਨੂੰ ਜਿਹੜੀ ਉਹ ਵੈਬਸਾਈਟ ਆ ਉਹ ਭਰਿਓ। ਮੇਕ ਸ਼ੋਰ ਕਰੋ ਵੀ ਜਦੋਂ ਤੁਸੀਂ ਔਨਲਾਈਨ ਇੱਦਾਂ ਭਰਦੇ ਆ ਅਤੇ ਜਿਹੜੀ ਵੀ ਤੁਸੀਂ ਇਨਫੋਰਮੇਸ਼ਨ ਜਦੋਂ ਭਰਨੀ ਆ ਨਾ .gov ਵਾਲੀ ਵੈਬਸਾਈਟ ਦੇ ਉੱਤੇ ਹੀ ਭਰਨੀ ਆ, ਹੋਰ ਕਿਸੇ ਵੀ ਵੈਬਸਾਈਟ ਦੇ ਉੱਤੇ ਤੁਸੀਂ ਉਹ ਇਨਫੋਰਮੇਸ਼ਨ ਨਹੀਂ ਭਰਨੀ। ਮੇਕ ਸ਼ੋਰ ਕਰੋ ਵੀ ਜਿਹੜੀ ਤੁਸੀਂ ਇਨਫੋਰਮੇਸ਼ਨ ਭਰ ਰਹੇ ਆ ਉਹ ਲਾਸਟ ਦੇ ਵਿੱਚ .gov ਜਿਹੜਾ ਉਹ ਲੱਗਾ ਹੋਵੇ। ਉਹਦਾ ਮਤਲਬ ਹੁੰਦਾ ਵੀ ਇਹ ਗੌਰਮੈਂਟ ਦੀ ਵੈਬਸਾਈਟ ਆ ਅਤੇ ਇਹ ਇਨਫੋਰਮੇਸ਼ਨ ਸਿਰਫ ਉਹਨਾਂ ਦੇ ਕੋਲ ਹੀ ਜਿਹੜੀ ਉਹ ਜਾ ਰਹੀ ਹੈਗੀ ਆ ਜੀ। ਸੋ ਕਮਲ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਜੀ। ਅਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ। ਮੈਂ ਵੀ ਮਿਲਾਂਗੇ ਆਪਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।